ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਡਾਕਟਰ ਅਮਰਜੀਤ ਸਿੰਘ ਅਤੇ ਅਸੀਂ ਸਿੱਖਾਂ ਨੂੰ ਦਰਪੇਸ਼ ਤੇ ਦੁਨੀਆ ਭਰ ਦੇ ਵਿੱਚ ਹੋ ਰਹੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਨੇ ਉਹਨਾਂ ਬਾਰੇ ਅੱਜ ਦੇ ਇਸ ਸ਼ੋਅ ਦੇ ਵਿੱਚ ਚਰਚਾ ਕਰਾਂਗੇ। ਤੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸੁਖਵਿੰਦਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਨਾਲ ਜੁੜੇ ਸਮੂਹ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਡਾਕਟਰ ਸਾਹਿਬ, ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਟੀਵੀ 84 ਦੇ ਨਾਲ ਜੁੜਨ ਦੇ ਲਈ ਜਿੱਥੇ ਤੁਸੀਂ ਟੀਵੀ 84 ਦੇ YouTube ਜਿਹੜੇ ਚੈਨਲਸ ਨੇ ਟੀਵੀ 84 ਅਫੀਸ਼ੀਅਲ ਤੇ ਟੀਵੀ 84 USA ਉਹਨਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇਸ ਤੋਂ ਇਲਾਵਾ ਫੇਸਬੁੱਕ, ਇੰਸਟਾਗ੍ਰਾਮ ਦੇ ਉੱਤੇ ਟੀਵੀ 84 ਦੇ ਅਫੀਸ਼ੀਅਲ ਜਿਹੜੇ ਅਕਾਊਂਟਸ ਨੇ ਉਹਨਾਂ ਦੇ ਉੱਤੇ ਤੁਸੀਂ ਸਾਡੀਆਂ ਵੀਡੀਓਜ਼ ਤੇ ਖਬਰਾਂ ਦੇਖ ਸਕਦੇ ਹੋ। ਤੇ ਨਾਲ ਹੀ ਆਪਣੇ ਮੋਬਾਈਲ ਫੋਨਸ ਦੇ ਵਿੱਚ ਤੁਸੀਂ ਟੀਵੀ 84 ਦੀ ਮੋਬਾਈਲ ਐਪ ਐਂਡਰੋਇਡ ਤੇ iOS ਦੋਵਾਂ ਦੇ ਵਿੱਚ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ 24/7 ਲਾਈਵ ਟੀਵੀ ਤੇ ਹੋਰ ਸਾਰੀਆਂ ਵੀਡੀਓਜ਼ ਵੀ ਦੇਖ ਸਕਦੇ ਹੋ। ਤਾਂ ਜ਼ਰੂਰ ਤੁਸੀਂ ਟੀਵੀ 84 ਦੇ ਨਾਲ ਜੁੜਨ ਲਈ ਤੇ ਸਾਰੀਆਂ ਖਬਰਾਂ ਜਾਣਨ ਦੇ ਲਈ ਟੀਵੀ 84 ਦੀ ਇਸ ਐਪ ਨੂੰ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰੋ। ਤੇ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਅੱਜ ਦੇ ਜਿਹੜਾ ਸ਼ੋਅ ਆ ਉਹਦੇ ਵਿੱਚ ਜਿਹੜਾ ਪਹਿਲਾ ਵਿਸ਼ਾ ਆ ਜਿਹਦੇ ਤੇ ਮੈਂ ਗੱਲਬਾਤ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਦੌਰਾਨ ਕਾਕਰੋਚ ਜਨਤਾ ਪਾਰਟੀ ਦਾ ਜਿਸ ਤਰੀਕੇ ਦੇ ਨਾਲ ਇੱਕ ਉਭਾਰ ਹੋਇਆ ਭਾਰਤ ਦੇ ਵਿੱਚ, ਬੜਾ ਹੀ ਮਤਲਬ ਸੋਸ਼ਲ ਮੀਡੀਆ ਵੇਵ ਦੇ ਨਾਲ ਇਸ ਪਾਰਟੀ ਦਾ ਉਭਾਰ ਹੋਇਆ ਆ। ਤੇ ਉਸ ਤੋਂ ਬਾਅਦ ਗਰਾਊਂਡ ਦੇ ਉੱਤੇ ਸੋਸ਼ਲ ਮੀਡੀਆ ਤੋਂ ਗਰਾਊਂਡ ਦੇ ਉੱਤੇ ਜਿਵੇਂ ਟ੍ਰਾਂਸੈਂਡ ਕੀਤਾ ਪਾਰਟੀ ਨੇ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਭਾਵੇਂ ਉਹ ਅਨਆਰਗਨਾਈਜ਼ਡ ਸੀ ਪਰ ਜੈਨ ਜ਼ੀ ਜਿਹੜਾ ਨੌਜਵਾਨਾਂ ਦਾ ਵੱਡਾ ਹਿੱਸਾ ਭਾਰਤ ਦਾ ਜਿਹੜਾ ਕਿ ਅਸੰਤੁਸ਼ਟ ਨਜ਼ਰ ਆ ਰਿਹਾ ਆ ਮੋਦੀ ਸਰਕਾਰ ਤੋਂ, ਉਹ ਸੜਕਾਂ ਦੇ ਉੱਤੇ ਉਤਰਿਆ ਤੇ ਬੜੀਆਂ ਮਤਲਬ ਮੋਦੀ ਸਰਕਾਰ ਦੇ ਪ੍ਰਤੀ ਜਿਹੜਾ ਮੋਦੀ ਦੇ ਪ੍ਰਤੀ ਖਾਸ ਤੌਰ ਤੇ ਗੁੱਸਾ ਉਹ ਗਾਲਾਂ ਦੇ ਰੂਪ ਦੇ ਵਿੱਚ ਵੀ ਨੌਜਵਾਨਾਂ ਦਾ ਪ੍ਰਗਟ ਹੋਇਆ ਆ। ਤਾਂ ਇਸ ਵਰਤਾਰੇ ਤੋਂ ਬਾਅਦ ਦੁਨੀਆ ਭਰ ਦੇ ਨਿਊਯਾਰਕ ਟਾਈਮਸ ਤੋਂ ਲੈ ਕੇ ਹੋਰ ਦੁਨੀਆ ਭਰ ਦੇ ਜਿਹੜੇ ਵੱਡੇ ਅਖਬਾਰ ਨੇ ਉਹਨਾਂ ਨੇ ਜਿਹੜੀਆਂ ਆਪਣੀਆਂ ਕਮੈਂਟਰੀਜ਼ ਨੇ ਉਹ ਇਸ ਵਰਤਾਰੇ ਤੇ ਦਿੱਤੀਆਂ ਨੇ। ਤੇ ਜਿੱਥੇ ਕੁਝ ਅਖਬਾਰ ਇਹਨੂੰ ਭਾਰਤ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਦਾ ਡਿਕਲਾਈਨ ਸੀ ਉਹਦੇ ਰਿਵਾਈਵਲ ਵਜੋਂ ਵੀ ਦੇਖ ਰਹੇ ਆ, ਇੱਕ ਕੋਸ਼ਿਸ਼ ਵਜੋਂ ਦੇਖ ਰਹੇ ਆ ਉਹਦੇ ਰਿਵਾਈਵਲ ਦੀ। ਕੁਛ ਜਿਹੜੀਆਂ ਕਮੈਂਟਰੀਜ਼ ਨੇ ਉਹ ਕਹਿ ਰਹੀਆਂ ਨੇ ਕਿ ਜਿਹੜੀ ਮੋਦੀ ਦੀ ਇੰਨੇ ਲੰਮੇ ਸਮੇਂ ਦੀ ਸੱਤਾ ਆ ਉਹ ਹੁਣ ਸੱਤਾ ਜਿਹੜੀ ਬਦਲਣ ਜਾ ਰਹੀ ਆ, ਉਹਦਾ ਇੱਕ ਇਸ਼ਾਰਾ ਇਹ ਪ੍ਰੋਟੈਸਟ ਆ। ਤੇ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਵੀ ਇਸ ਸਾਰੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਭਾਰਤ ਦੇ ਜਿਹੜੀ ਭਾਰਤ ਦਾ ਪੋਲੀਟੀਕਲ ਸਫੇਅਰ ਆ, ਇੰਡੀਅਨ ਨੈਸ਼ਨਲਿਜ਼ਮ ਦੇ ਰੂਪ ਦੇ ਵਿੱਚ ਜਿਹੜਾ ਚੱਲਦਾ ਆ, ਉਹਦੇ ਸੰਦਰਭ ਦੇ ਵਿੱਚ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਭਾਰਤ ਦੀ ਇੰਡੀਅਨ ਨੈਸ਼ਨਲਿਸਟ ਮੇਨਸਟ੍ਰੀਮ ਪੋਲਿਟਿਕਸ ਦੇ ਉੱਤੇ ਇਹ ਜਿਹੜਾ ਪ੍ਰੋਟੈਸਟ ਹੋਇਆ ਦਿੱਲੀ ਦੇ ਜੰਤਰ ਮੰਤਰ ਤੇ ਉਹਦੇ ਕਿਹੋ ਜਿਹੇ ਪ੍ਰਭਾਵ ਤੁਹਾਨੂੰ ਨਜ਼ਰ ਆ ਰਹੇ ਆ? ਦੇਖੋ, ਅਕਸਰ ਦੁਨੀਆ ਭਰ ਦੇ ਸਾਹਿਤ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ 14-15 ਸਾਲ ਤੋਂ ਲੈ ਕੇ 25-26 ਸਾਲ ਤੱਕ ਜੇ ਕੋਈ ਰੈਵੋਲੂਸ਼ਨਰੀ ਨਹੀਂ ਹੈ, ਇੱਕ ਜ਼ਮਾਨੇ ਜਿਹਦੇ ਲਈ ਲਫ਼ਜ਼ ਕਮਿਊਨਿਸਟ ਕਿਹਾ ਜਾਂਦਾ ਸੀ ਜਾਂ ਕ੍ਰਾਂਤੀਕਾਰੀ ਕਿਹਾ ਜਾਂਦਾ ਸੀ, ਤੇ ਇਸ ਦਾ ਮਤਲਬ ਹੈ ਕਿ ਉਹ ਬੰਦਾ ਨਹੀਂ ਹੈ। ਫਿਰ 25 ਤੋਂ 40 ਤੱਕ ਦੀ ਡਿਫਰੈਂਟ ਕੈਟਾਗਰੀ ਸੀ, 40 ਤੋਂ ਬਾਅਦ ਡਿਫਰੈਂਟਲੀ ਦੇਖਿਆ ਜਾਂਦਾ ਸੀ। ਸੋ ਇਸ ਸਟੇਟਮੈਂਟ ਦਾ ਕਰਕਸ ਇਹ ਹੈ ਕਿ ਅਲਟੀਮੇਟਲੀ ਜਿਹੜੀ ਤਬਦੀਲੀ ਹੈ ਜਾਂ ਜਿਹੜਾ ਸਟੇਟਸ ਕੋ ਹੈ ਉਹਨੂੰ ਯੰਗਰ ਜਨਰੇਸ਼ਨ ਚ ਤੋੜਦੀ ਹੈ, ਜਿਹੜੀ ਟੀਨੇਜਰ ਤੋਂ ਲੈ ਕੇ ਤੇ ਮਿਡ 20s ਤੱਕ ਹੁੰਦੀ ਹੈ। ਜੇ ਅਸੀਂ ਇਸ ਨੂੰ ਮੈਂ ਗਲੋਬਲ ਕੰਟੈਕਸਟ ਜੇ ਮੈਂ ਡਿਸਕਸ ਕੀਤਾ ਤੇ ਗੱਲ ਲੰਮੀ ਹੋ ਜਾਏਗੀ। ਜੇ ਅਸੀਂ ਇੰਡੀਅਨ ਕੰਟੈਕਸਟ ਦੇ ਵਿੱਚ ਵੀ ਗੱਲ ਕਰੀਏ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਬੇਸ਼ੱਕ ਉਹ ਗਾਂਧੀ ਦੀ ਨਾਨ ਕੋਆਪਰੇਸ਼ਨ ਮੂਵਮੈਂਟ ਸੀ, ਉਸ ਜ਼ਮਾਨੇ 'ਚ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨਾਂ ਨੂੰ ਇਹ ਕਾਲ ਦਿੱਤੀ ਗਈ ਸੀ ਕਿ ਬ੍ਰਿਟਿਸ਼ ਸਕੂਲਾਂ, ਕਾਲਜਾਂ, ਐਜੂਕੇਸ਼ਨ ਇਹਨਾਂ ਸਭ ਦਾ ਬਾਈਕਾਟ ਕਰੋ, ਤੇ ਕਈਆਂ ਨੇ ਆਪਣੀਆਂ ਵਿੱਚੇ ਡਿਗਰੀਆਂ ਛੱਡ ਕੇ, ਵਿੱਚੇ ਐਜੂਕੇਸ਼ਨ ਛੱਡ ਕੇ ਜੁਆਇਨ ਕੀਤਾ ਸੀ। ਇਸੇ ਤਰ੍ਹਾਂ ਜਿਹੜੀ ਪੈਰਲਲ ਰੈਵੋਲੂਸ਼ਨਰੀ ਮੂਵਮੈਂਟ ਸੀ ਉਸ ਦੇ ਹਵਾਲੇ ਨਾਲ ਵੀ ਜੇ ਅਸੀਂ ਦੇਖੀਏ ਤੇ ਊਧਮ ਸਿੰਘ, ਭਗਤ ਸਿੰਘ, ਜੇ ਅਸੀਂ ਗਦਰੀ ਬਾਬੇ, ਉਹਨਾਂ ਦਾ ਇੱਕ ਡਿਫਰੈਂਟ ਕੰਟੈਕਸਟ ਹੈ, ਤੇ ਉਹਦੇ 'ਚ ਵੀ ਤੁਹਾਨੂੰ ਇੱਕ ਨੌਜਵਾਨ ਵਰਗ ਹੀ ਨਜ਼ਰ ਆਇਆ ਜਿਨ੍ਹਾਂ ਨੇ ਬੇਸ਼ੱਕ ਕਨਸੀਕੁਐਂਸਿਸ ਉਸਦੇ ਕੀ ਨਿਕਲਣੇ ਨੇ ਉਸ ਦੀ ਉਹ ਪਰਵਾਹ ਨਹੀਂ ਕਰਦੇ। ਪੋਸਟ 47 ਜੇ ਮੈਂ ਇੱਕਦਮ ਪੰਜਾਬ ਦੇ ਕੰਟੈਕਸਟ 'ਚ ਆਵਾਂ
ਤੇ ਸ਼ਾਇਦ ਬਹੁਤਿਆਂ ਦੀਆਂ ਨੂੰ ਯਾਦਾਂ 'ਚੋਂ ਭੁੱਲ ਗਿਆ ਹੋਵੇਗਾ ਕਿ 1972 ਦੇ ਵਿੱਚ ਗਿਆਨੀ ਜ਼ੈਲ ਸਿੰਘ ਚੀਫ ਮਿਨਿਸਟਰ ਪੰਜਾਬ ਦਾ ਬਣਿਆ ਸੀ, ਤੇ ਉਦੋਂ ਇੱਕਦਮ ਬੱਸ ਹਾਈਕ ਹੋਈਆਂ, ਫੀਸਾਂ ਵੱਧ ਗਈਆਂ, ਹੋਰ ਕਈ ਸਾਰੇ ਫੈਕਟਰ ਸੀ। ਲੇਕਿਨ ਇੱਕ ਝਗੜਾ ਮੋਗੇ ਦੇ ਸਿਨੇਮੇ ਦੇ ਵਿੱਚ ਜਿਹੜਾ ਬਲੈਕ ਟਿਕਟਾਂ ਦੀ ਵੰਡ ਨੂੰ ਲੈ ਕੇ ਸੀ, ਉਹ ਇੰਨਾ ਕੁ ਫੈਲਿਆ ਕਿ ਉੱਥੇ ਮੌਕੇ ਤੇ ਗੋਲੀ ਚੱਲੀ, 5-6 ਨੌਜਵਾਨ ਮਾਰੇ ਗਏ ਸੀ, ਔਰ ਸਾਰਾ ਯੂਥ ਜਿਹੜਾ ਹੈ ਉਹ ਸੜਕਾਂ ਤੇ ਆ ਗਿਆ ਸੀ। ਔਰ ਉਸ ਸਾਰੇ ਜੋ ਅੱਜ ਉਸ ਮੋਗੇ ਦੇ ਸਿਨੇਮੇ ਵਾਲੀ ਥਾਂ ਤੇ ਮਿਊਜ਼ੀਅਮ ਬਣਿਆ ਹੋਇਆ ਹੈ, ਔਰ ਉਸ ਨਾਲ ਬਹੁਤ ਕੁਝ ਬਦਲਿਆ ਸੀ। ਵੱਡੇ ਕੰਟੈਕਸਟ ਦੇ ਵਿੱਚ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਹੈ, ਉਹ ਵੀ ਬਿਹਾਰ ਦੇ ਪਟਨਾ ਯੂਨੀਵਰਸਿਟੀ ਦੇ ਸਟੂਡੈਂਟਸ ਤੋਂ ਸ਼ੁਰੂ ਹੋਈ, ਤੇ ਉਹਦੀ ਕਹਾਣੀ ਵੀ ਅਸੀਂ ਅਲਟੀਮੇਟਲੀ ਭਾਵੇਂ ਉਹਦੇ ਚੋਂ ਬੀਜੇਪੀ ਹੀ ਪਾਵਰ 'ਚ ਨਿਕਲੀ, ਆਰਐਸਐਸ ਜਿਹੜੀ ਇੱਕ ਬਦਨਾਮ ਜਮਾਤ ਸੀ ਉਹਦੀ ਥਾਂ ਤੇ ਬੀਜੇਪੀ ਜਿਹੜੀ ਹੈ ਉਹਦਾ ਉਦੈ ਹੋਇਆ, ਫਿਰ ਬੀਜੇਪੀ ਅੱਜ ਪਾਵਰ 'ਚ ਆਈ ਹੈ। ਇਸੇ ਤਰ੍ਹਾਂ ਜਦੋਂ ਵੀਪੀ ਸਿੰਘ ਨੇ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ, ਜਿਹੜੀ ਜ਼ਾਹਰ ਹੈ ਕਿ ਓਬੀਸੀ ਨੂੰ ਵੀ ਹਕੂਕ ਦਿੰਦੀ ਸੀ, ਤੇ ਉਸ ਵੇਲੇ ਕਾਸਟ ਬੇਸ ਜਿਹੜੇ ਹਾਈ ਕਾਸਟ ਸਟੂਡੈਂਟ ਸੀ ਜਿਨ੍ਹਾਂ ਦੀ ਅਗਵਾਈ ਅਗੇਨ ਆਰਐਸਐਸ ਕਰ ਰਿਹਾ ਸੀ, ਬੜੀ ਵੱਡੀ ਮੂਵਮੈਂਟ ਉਹਨਾਂ ਨੇ ਖੜੀ ਕੀਤੀ, ਔਰ ਉਹਦੇ 'ਚ ਦਰਜਨਾਂ ਨੌਜਵਾਨ ਜਿਹੜੇ ਸੀ ਹਾਈ ਕਾਸਟ ਦੇ, ਉਹਨਾਂ ਨੇ ਆਪਣੇ ਆਪ ਨੂੰ ਸੈਲਫ ਇਮੋਲੇਟ ਕਰ ਲਿਆ ਸੀ ਜਾਂ ਆਪਣੇ ਆਪ ਨੂੰ ਅੱਗਾ ਲਾ ਲਈਆਂ ਸੀ। ਇਹ ਸਾਰਾ ਕੰਟੈਕਸਟ ਇਹ ਸਮਝਣ ਲਈ ਵੀ ਇੰਪੋਰਟੈਂਟ ਹੈ ਕਿ ਜੇ ਪੋਲੀਟੀਕਲ ਆਈਡੈਂਟੀਟੀ ਦੀ ਗੱਲ ਕਰੀਏ, ਜਿਹੜੀ ਸਟਰਗਲ ਯੂਥ ਨਾਲ ਜੁੜੀਆਂ ਹੋਈਆਂ ਦੋ ਵੱਡੇ ਸੂਬਿਆਂ ਦੇ ਵਿੱਚ, ਅਸਾਮ ਔਰ ਪੰਜਾਬ ਦੇ ਵਿੱਚ, ਬਹੁਤ ਸਾਰਿਆਂ ਨੂੰ ਸ਼ਾਇਦ ਭੁੱਲ ਗਿਆ ਹੈ ਕਿ 1984-85 ਦੇ ਦੌਰ 'ਚ, ਉਸ ਤੋਂ ਪਹਿਲਾਂ, ਕਿਉਂਕਿ ਪੰਜਾਬ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਨੇ ਅਗਵਾਈ ਕੀਤੀ ਮੂਵਮੈਂਟ ਦੀ, ਔਰ ਜਿਨ੍ਹਾਂ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਸ਼ਹੀਦ ਹੋਏ ਜੂਨ 84 ਦੇ ਘੱਲੂਘਾਰੇ 'ਚ। ਬੇਸ਼ੱਕ ਪੰਜਾਬ ਦੀ ਫੈਡਰੇਸ਼ਨ ਤਾਂ ਵਿਦਨ ਪੋਲੀਟੀਕਲ ਸਿਸਟਮ ਆ ਕੇ ਤਬਦੀਲੀ ਵੱਲ ਨਹੀਂ ਗਈ, ਕਿਉਂਕਿ ਖਾਲਿਸਤਾਨ ਦੀ ਕਲੀਅਰ ਡੈਕਲੇਰੇਸ਼ਨ ਤੋਂ ਬਾਅਦ ਚੋਣ ਬਾਈਕਾਟ ਕਰਨ ਦੀ ਲਾਈਨ ਸੀ। ਪਰ ਅਸਾਮ ਦੀ ਮੂਵਮੈਂਟ ਜਿਨ੍ਹਾਂ ਨੂੰ ਯਾਦ ਹੋਏ, ਜਿਹੜੀ ਅਸਾਮੀ ਆਈਡੈਂਟੀਟੀ ਦੀ ਮੂਵਮੈਂਟ ਸੀ, ਸਟੂਡੈਂਟਸ ਨੇ ਹੀ ਲੀਡ ਕੀਤੀ। ਉਹਨਾਂ ਨੇ ਜਦੋਂ 1985 'ਚ ਇੱਕ ਪਾਸੇ ਲੌਂਗੋਵਾਲ ਅਕੋਰਡ ਹੋਇਆ, ਦੂਸਰੇ ਪਾਸੇ ਅਸਾਮ ਦੇ ਉਹਨਾਂ ਸਟੂਡੈਂਟ ਲੀਡਰਾਂ ਨਾਲ ਵੀ, ਔਰ ਅਗਲੇ 10 ਸਾਲ ਫਿਰ ਉਹਨਾਂ ਨੇ ਅਸਾਮ ਗਣ ਪਰਿਸ਼ਦ ਔਰ ਦੂਸਰੀ ਇੱਕ ਹੋਰ ਜਥੇਬੰਦੀ, ਉਹਨਾਂ ਨੇ ਰੂਲ ਕੀਤਾ। ਔਰ ਅੱਜ ਵੀ ਜਿਹੜੀਆਂ ਅਸਾਮ ਦੀਆਂ ਪੋਲੀਟੀਕਲ ਪਾਰਟੀਆਂ ਨੇ, ਉਹਨਾਂ 'ਚ ਉਹੀ ਕਲਾਸ ਨੇ ਅੱਗੇ ਆ ਕੇ ਅਗਵਾਈ ਕੀਤੀ ਹੈ। ਸੋ ਜੋ ਕੁਛ ਜੰਤਰ ਮੰਤਰ ਰੋਡ ਤੇ 40 ਦਿਨਾਂ ਤੋਂ ਜ਼ਿਆਦਾ ਦੇ ਸਿਟ ਇਨ ਧਰਨੇ ਤੋਂ ਬਾਅਦ ਹੋਇਆ, ਜਿਸ ਦੇ ਵਿੱਚ ਸੋਨਮ ਵਾਂਗਚੁਕ ਦਾ ਵਰਤ ਵੀ ਸ਼ਾਮਲ ਹੈ, ਲਗਭਗ 24-25 ਦਿਨ ਦਾ, ਔਰ ਜਿਸ ਦਾ ਪਿਛੋਕੜ ਇਸ ਨਾਲ ਜੁੜਦਾ ਹੈ ਕਿ ਨੀਟ ਔਰ ਦੂਸਰੀ ਜਿਹੜੀਆਂ ਸੈਂਟਰਲ ਪ੍ਰੀਖਿਆਵਾਂ ਸੀ, ਉਹਨਾਂ ਦੇ ਪੇਪਰ ਲੀਕ ਹੋਏ। ਔਰ ਜ਼ਾਹਰ ਹੈ ਕਿ ਪੇਪਰ ਲੀਕ ਦੀ ਵੀ ਜੇ ਅਸੀਂ ਹਿਸਟਰੀ ਦੇਖੀਏ ਤੇ ਇਹ ਆਰਐਸਐਸ ਔਰ ਇਹਨਾਂ ਦੇ ਨਾਲ ਜੁੜੀ ਹੋਈ ਹੈ। ਗੱਲ ਕੱਲੀ ਇਹ ਨਹੀਂ ਹੈ ਕਿ ਪੇਪਰ ਲੀਕ ਨਾਲ ਪੈਸਾ ਕਮਾਇਆ ਜਾਂਦਾ ਹੈ। ਜੇ ਅੱਜ ਤੁਹਾਨੂੰ ਹਰ ਲੈਵਲ ਦੇ ਉੱਤੇ ਐਡਮਿਨਿਸਟ੍ਰੇਟਿਵ, ਐਗਜ਼ੈਕਟਿਵ, ਜੁਡੀਸ਼ਰੀ ਹਿੰਦੂਤਵਾਦੀ ਆਈਡੀਓਲੋਜੀ ਵਾਲੇ ਅਫਸਰ ਜਾਂ ਜੱਜ ਮਿਲਦੇ ਨੇ, ਤਾਂ ਉਹਦਾ ਕਾਰਨ ਇਹੀ ਹੈ ਕਿ ਪੇਪਰ ਲੀਕ ਅਸਲ ਦੇ ਵਿੱਚ ਆਪਣੇ ਬੰਦਿਆਂ ਨੂੰ ਵਿੱਚ ਵਾੜਨ ਦੇ ਲਈ ਹੁੰਦਾ ਹੈ, ਤੇ ਫਿਰ ਉਹਦੇ 'ਚ ਉਹ ਪੈਸਾ ਵੀ ਬਣਾਉਂਦੇ ਨੇ। ਔਰ ਇਸ ਨਾਲ ਕਿਉਂਕਿ ਲੋਕ ਸਫਰ ਕਰਦੇ ਨੇ, ਜਿਹੜੀ ਇਹ ਪ੍ਰੀਖਿਆ ਨੀਟ ਪ੍ਰੀਖਿਆ ਜਿਹਦੇ 'ਚ ਲਗਭਗ 28 ਲੱਖ ਮੈਡੀਕਲ ਸਟੂਡੈਂਟਸ, ਇਹ ਮੈਡੀਕਲ ਪ੍ਰੀਖਿਆਵਾਂ ਸੈਂਟਰਲਾਈਜ਼ ਕੀਤੀਆਂ ਹੋਈਆਂ, ਉਹ ਪੇਪਰ ਲੀਕ ਹੋਇਆ। ਨਤੀਜੇ ਦੇ ਤੌਰ ਤੇ ਇੰਨੀ ਵੱਡੀ ਸ਼ੌਕ ਵੇਵ ਕ੍ਰੀਏਟ ਹੋਈ ਕਿ 20 ਤੋਂ ਜ਼ਿਆਦਾ ਨੌਜਵਾਨਾਂ ਨੇ ਆਤਮਘਾਤ ਕੀਤਾ ਹੈ, ਕਿਉਂਕਿ ਇੱਕ ਵੱਖਰੀ ਕਿਸਮ ਦੀ ਸਟ੍ਰੈਸ ਹੁੰਦੀ ਆ ਜਦੋਂ ਤੁਸੀਂ ਐਗਜ਼ਾਮ ਲਈ ਤਿਆਰੀ ਕਰਦੇ ਹੋ ਔਰ ਫਿਰ ਤੁਹਾਡੇ ਨਾਲ ਕੀ ਵਾਪਰਦਾ। ਹੁਣ ਇਹ ਜਿਹੜਾ ਰਿਐਕਸ਼ਨ ਹੈ ਜੰਤਰ ਮੰਤਰ ਰੋਡ ਤੇ, ਔਰ ਖਾਸ ਤੌਰ ਤੇ 20 ਜੁਲਾਈ ਦੇ ਪ੍ਰੋਟੈਸਟ ਨੂੰ ਕੁਚਲਣ ਦੇ ਲਈ, ਜਿਵੇਂ ਦਿੱਲੀ ਪੁਲਿਸ ਡਾਇਰੈਕਟਲੀ ਹੋਮ ਮਿਨਿਸਟਰੀ ਨੂੰ ਆਨਸਰੇਬਲ ਹੈ, ਅਮਿਤ ਸ਼ਾਹ ਹੋਮ ਮਿਨਿਸਟਰ ਹੈ, ਲਾਠੀ ਚਾਰਜ, ਪੈਲਟ ਗਨਸ ਔਰ ਟੀਅਰ ਗੈਸ ਸ਼ੈਲਸ, ਔਰ ਖਾਸ ਤੌਰ ਤੇ ਜਿਹੜੀ ਬਰੂਟੈਲਿਟੀ, ਜਿਸ ਦੀਆਂ ਜ਼ਾਹਰ ਹੈ ਕਿ ਨਿੱਕੀਆਂ ਨਿੱਕੀਆਂ ਵੀਡੀਓ ਜਦੋਂ ਸਾਹਮਣੇ ਆਈਆਂ, ਹਾਲਾਂਕਿ ਇੰਟਰਨੈਟ ਬੰਦ ਕਰ ਦਿੱਤਾ ਗਿਆ ਸੀ, ਮੇਨ ਸਟ੍ਰੀਮ ਮੀਡੀਆ ਆਲਰੇਡੀ ਦਰਬਾਰੀ ਮੀਡੀਆ ਹੈ, ਲੇਕਿਨ ਇਹਦੇ ਬਾਵਜੂਦ ਇਸ ਦਾ ਬਹੁਤ ਵੱਡਾ ਰਿਐਕਸ਼ਨ ਹੋਇਆ। ਇਵੈਂਚੁਅਲੀ ਜਿਹੜੀ ਵੱਡੀ ਇੱਕ ਮੰਗ ਉਸ ਸਾਰੀ ਐਜੀਟੇਸ਼ਨ ਦੀ ਸੀ, ਧਰਮਿੰਦਰ ਪ੍ਰਧਾਨ ਜਿਹੜਾ ਐਜੂਕੇਸ਼ਨ ਮਿਨਿਸਟਰ ਹੈ, ਉਹਨੂੰ ਅਸਤੀਫਾ ਦੇਣਾ ਪਿਆ। ਹਾਲਾਂਕਿ ਜਿਹੜੇ ਦੋ ਕਲੌਜ਼ ਨੇ, ਕੰਪਨਸੇਸ਼ਨ ਔਰ ਐਫਆਈਆਰ ਵਾਪਸ ਹੋਣ ਦਾ, ਐਫਆਈਆਰਸ ਨੂੰ ਲੈ ਕੇ ਕਾਫੀ ਉਹਨਾਂ ਨੇ ਰੋਂਦ ਖੇਡ ਰਹੇ ਨੇ। ਅੱਜ ਹੀ ਸੁਪਰੀਮ ਕੋਰਟ ਪਿਛਲੇ ਕੱਲ ਉਹਨਾਂ ਨੇ ਕਿਹਾ ਕਿ ਜੀ ਸਟੇਟ ਦੇ ਕੋਲ ਰਾਈਟ ਹੈ, ਉਹ ਐਫਆਈਆਰ ਲੈ ਸਕਦੀ ਹੈ ਵਾਪਸ, ਜੇ ਵਾਇਲੈਂਸ ਨਾ ਹੋਏ ਜਾਂ ਦੂਜਾ ਹੋਏ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਮਹਿਜ਼ ਪੇਪਰ ਲੀਕ ਦਾ ਮਾਮਲਾ ਨਹੀਂ ਹੈ, ਇਹ ਜਿਹੜਾ ਉਹੀ
ਯੂਥ ਜਿਹੜਾ ਇੱਕ ਸਟੇਜ ਦੇ ਉੱਤੇ ਹਿੰਦੂਤਵਾ ਦੇ ਏਜੰਡੇ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਦਾ ਜਿਹੜਾ ਉਹ ਵਰਕਰ ਬਣਿਆ ਹੋਇਆ ਸੀ, ਇਹਨਾਂ ਦੇ ਲਈ ਸਟਰੀਟਸ ਉਤਰਦਾ ਸੀ ਹਿੰਦੂ ਮੁਸਲਿਮ ਨਫ਼ਰਤ ਦੇ ਨਾਂ ਤੇ ਸੀ। ਮੈਂ ਸਮਝਦਾ ਕਿ 2014 ਚ ਮੋਦੀ ਸਰਕਾਰ ਹੋਂਦ ਚ ਆਈ, ਇਹਨਾਂ 12 ਸਾਲਾਂ ਦੇ ਵਿੱਚ ਇਹਨਾਂ ਦਾ ਹਿੰਦੂਤਵਾ ਦਾ ਜਿਹੜਾ ਪਖਾਨਾ ਹੈ, ਜਿਸ ਦੇ ਵਿੱਚ ਬਹੁਤ ਕੁਝ ਜ਼ੁਬਾਨੀ ਕਲਾਮੀ ਪ੍ਰੋਮਿਸ ਕੀਤਾ ਗਿਆ ਸੀ, ਵਿਕਾਸ ਦੀ ਗੱਲ ਕੀਤੀ ਗਈ ਸੀ, ਰੁਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਹੋਣ ਦੀ ਗੱਲ ਕੀਤੀ ਗਈ ਸੀ। ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਮਨਮੋਹਨ ਸਿੰਘ ਜਿਨ੍ਹਾਂ ਨੂੰ ਇੱਥੋਂ ਇਸ ਜਹਾਨ ਤੋਂ ਗਿਆ 1 ਸਾਲ ਹੋ ਗਿਆ ਲਗਭਗ, ਜੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਵੇ ਤੇ ਸੈਂਕੜਿਆਂ ਪੋਸਟਾਂ ਜਿਹੜੀਆਂ ਨੇ ਉਹਦੇ ਹੱਕ 'ਚ ਆਈਆਂ ਨੇ ਕਿ ਉਹ ਕਿਵੇਂ ਇੱਕ ਬੈਂਕਰਪਟ ਇੰਡੀਆ ਨੂੰ ਜਿਹੜਾ 1991-92 ਦੇ ਵਿੱਚ ਜਦੋਂ ਫਾਈਨੈਂਸ ਮਿਨਿਸਟਰ ਬਣਿਆ ਮਨਮੋਹਨ ਸਿੰਘ, ਫਿਰ 2002 ਚ ਪ੍ਰਾਈਮ ਮਿਨਿਸਟਰ ਬਣੇ, ਕਿਵੇਂ ਇੰਡੀਆ ਨੂੰ ਪਾਵਰਟੀ ਚੋਂ ਕੱਢ ਕੇ ਜਿਹੜਾ ਉਹਨਾਂ ਦਾ ਇਕਨੋਮਿਕਲ ਗਰੋਥ ਹੈ 6-7% ਤੇ ਲੈ ਕੇ ਗਏ, ਕਿਵੇਂ ਮਨਰੇਗਾ ਵਰਗੀਆਂ ਸਕੀਮਾਂ ਲਾਗੂ ਕੀਤੀਆਂ। ਹਾਲਾਂਕਿ ਮੇਰਾ ਇਸ ਦੇ ਉੱਤੇ ਬੜਾ ਕਲੀਅਰ ਹੈ ਵਿਊ ਕਿ ਮਨਮੋਹਨ ਸਿੰਘ ਨੇ ਇੰਡੀਆ ਨੂੰ 20-25-30 ਸਾਲ ਦੀ ਲੀਜ਼ ਆਫ ਲਾਈਫ ਦਿੱਤੀ। ਅਦਰਵਾਈਜ਼ 1991-92 ਚ ਜਿਹੜਾ ਇਹਦਾ ਫੇਟ ਹੈ ਉਹ ਸੋਵੀਅਤ ਯੂਨੀਅਨ ਤੇ ਯੂਗੋਸਲਾਵੀਆ ਵਾਲਾ ਹੋਣਾ ਸੀ, ਬਾਲਕਨਾਈਜ਼। ਔਰ ਸਾਡੇ ਐਂਗਲ ਤੋਂ ਤਾਂ ਮਨਮੋਹਨ ਸਿੰਘ ਨੇ ਕੁਛ ਨਹੀਂ ਸਵਾਰਿਆ ਸਿੱਖ ਫੈਕਟਰ ਤੋਂ ਜਾਂ ਕੋਈ ਇਨਸਾਫ ਦੇ ਐਂਗਲ ਤੋਂ, ਪਰ ਇਹ ਕ੍ਰੈਡਿਟ ਹਮੇਸ਼ਾ ਹਿਸਟਰੀ, ਜਿਵੇਂ ਉਹਨੇ ਖੁਦ ਹੀ ਕਿਹਾ ਸੀ ਕਿ ਹਿਸਟਰੀ ਵਿਲ ਬੀ ਕਾਈਂਡ ਟੂ ਮੀ। ਸੋ ਮੈਂ ਦੇਖ ਰਿਹਾ ਵੀ ਇਸ ਪ੍ਰੋਟੈਸਟ ਦੀ ਵੇਵ ਤੋਂ ਬਾਅਦ ਜਿਵੇਂ ਇੱਕਦਮ ਉਹੀ ਮੀਡੀਆ ਜਿਹੜਾ ਮਨਮੋਹਨ ਸਿੰਘ ਨੂੰ ਮਨਮੋਹਨ ਸਿੰਘ ਐਂਡ ਵੀਕ ਸਰਦਾਰ ਔਰ ਦੂਸਰੇ ਲਖਵਾਂ ਨਾਲ ਐਡਰੈਸ ਕਰਦਾ ਸੀ, ਉਹਨਾਂ ਨੇ ਕਿਵੇਂ ਲਾਈਨ ਬਦਲੀ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਐਗਜ਼ਿਸਟਿੰਗ ਸਟੇਟਸ ਕੋ ਹੈ ਇਸ ਨੂੰ ਤੋੜਦਾ ਵੀ ਹੈ। ਇਹ ਇਕੱਲਾ ਮੋਦੀ ਦੇ ਖਿਲਾਫ ਬਣਿਆ ਹੋਇਆ ਇੱਕ ਗੁਬਾਰ ਨਹੀਂ ਹੈ। ਜੇ ਅੱਜ ਦਾ ਤੁਸੀਂ ਨਿਊਜ਼ ਦੇਖੋ ਤੇ ਬਾਂਕੀਪੁਰ ਜਿਹੜੀ ਬਿਹਾਰ ਦੀ ਸੀਟ ਜਿਹੜੀ 3 ਦਹਾਕਿਆਂ ਤੋਂ ਬੀਜੇਪੀ ਜਿੱਤਦੀ ਸੀ, ਅਸੈਂਬਲੀ ਸੀਟ ਬਾਈ ਇਲੈਕਸ਼ਨ ਹੋਈ ਔਰ ਸ਼ਾਇਦ ਪ੍ਰਸ਼ਾਂਤ ਕਿਸ਼ੋਰ ਹੈ ਜਿਹੜਾ ਜਿਹਨੇ ਪਹਿਲਾਂ ਪੋਲੀਟੀਕਲ ਪਾਰਟੀ ਵੀ ਆਪਣੀ ਬਣਾਈ, ਉਹਨੇ ਬੜੀ ਥੰਪਿੰਗ ਮੈਜੋਰਿਟੀ ਦੇ ਨਾਲ ਇਸ ਸੀਟ ਨੂੰ ਜਿੱਤਿਆ। ਔਰ ਅੱਜ ਦੇ ਜਿੰਨੇ ਰਿਵਿਊ ਮੈਂ ਦੇਖ ਰਿਹਾ ਉਹਦੇ ਚ ਉਹਨਾਂ ਦਾ ਕਹਿਣਾ ਵੀ ਇਹ ਈਵਨ ਇਲੈਕਟਰਲ ਪੋਲਿਟਿਕਸ ਦੇ ਵਿੱਚ ਵੀ ਬੀਜੇਪੀ ਦੇ ਐਂਗਲ ਤੋਂ ਬਿਗਨਿੰਗ ਆਫ ਐਨ ਐਂਡ ਜਿਹੜਾ ਉਸ ਦੀ ਸ਼ੁਰੂਆਤ ਹੈ ਪੋਲੀਟੀਕਲ ਤੌਰ ਦੇ ਉੱਤੇ। ਕਿਉਂਕਿ ਔਰ ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਇੱਕ ਸੀਟ ਜਿਹੜੀ ਕਾਂਗਰਸ ਦੇ ਕੋਲ ਸੀ ਉਹਨੇ ਰਿਟੇਨ ਕੀਤੀ। ਸੋ ਕੁੱਲ ਮਿਲਾ ਕੇ ਨੈਸ਼ਨਲ ਲੈਵਲ ਦੇ ਉੱਤੇ ਜਾਂ ਭਾਰਤ ਭਰ ਦੇ ਲੈਵਲ ਤੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਟੇਟਸ ਕੋ ਟੁੱਟਣ ਵੱਲ ਜਾ ਰਿਹਾ ਹੈ। ਇਸ ਦਾ ਬਦਲ ਕੀ ਨਿਕਲੇਗਾ ਜੇ ਅਸੀਂ ਦੇਖਦੇ ਹਾਂ ਕਿ ਇੰਦਰਾ ਗਾਂਧੀ ਦੇ ਤਾਨਾਸ਼ਾਹੀ ਜਾਂ ਐਮਰਜੈਂਸੀ ਰਵੱਈਏ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੀ ਮੂਵਮੈਂਟ ਅਲਟੀਮੇਟਲੀ ਇੱਕ ਫੇਲ ਐਂਡ ਦੇ ਵਿੱਚ ਹੀ ਐਂਡ ਹੋਈ ਔਰ ਉਸ ਚੋਂ ਅਸੀਂ ਦੇਖਦੇ ਹਾਂ ਅਲਟੀਮੇਟਲੀ ਬੀਜੇਪੀ ਦੀ ਐਮਰਜੈਂਸ ਹੋਈ। ਅਸਾਮ ਦੇ ਵਿੱਚ ਜੇ ਅਸੀਂ ਸਟੂਡੈਂਟ ਮੂਵਮੈਂਟ ਦੀ ਗੱਲ ਕਰੀਏ ਕਿ ਅਸਾਮ ਗਣ ਪਰਿਸ਼ਦ ਜਾਂ ਉਹ ਬੜੇ ਸਿੰਸੀਅਰ ਹੋਣਗੇ ਜਦੋਂ ਉਹਨਾਂ ਨੇ ਇਲੈਕਟਰਲ ਸਿਸਟਮ ਦੇ ਵਿੱਚ ਆ ਕੇ ਚੇਂਜ ਦੀ ਗੱਲ ਕੀਤੀ, ਪਰ ਜੋ ਅੱਜ ਉੱਥੇ ਸਿਸਟਮ ਹੈ ਬਿਸਵਾ ਜਿਹੜਾ ਚੀਫ ਮਿਨਿਸਟਰ ਹੈ ਜਿਸ ਕਿਸਮ ਦਾ ਜ਼ਹਿਰੀਲਾ ਹਿੰਦੂਤਵਾ ਅਸਾਮ ਦੇ ਵਿੱਚ ਹੈ ਇਸ ਵੇਲੇ, ਉਹਨਾਂ ਦਾ ਬਿਹਾਰ ਯੂਪੀ 'ਚ ਵੀ ਨਹੀਂ ਦੇਖਣ ਚ ਆਉਂਦਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬਾਕੀ ਮੂਵਮੈਂਟਸ ਵੀ ਜਿਹੜੀਆਂ ਨੇ ਉਹਨਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ। ਪੰਜਾਬ ਦੇ ਹਵਾਲੇ ਨਾਲ ਅਸੀਂ ਸਮਝਦੇ ਹਾਂ ਕਿ ਵਾਈਜ਼ਲੀ ਸੋ, ਹਾਲਾਂਕਿ ਸਿੱਖਾਂ ਦਾ ਇਮੇਜਸ ਜਿਹੜਾ ਜੋ ਕੁਝ ਜੰਤਰ ਮੰਤਰ ਰੋਡ ਤੇ ਹੋਇਆ ਉਹ ਵਧਿਆ, ਉਹਦਾ ਰੀਜ਼ਨ ਅਸੀਂ ਸਾਰੇ ਸਮਝਦੇ ਹਾਂ ਕਿ ਮੰਦਰਾਂ ਦੇ ਦਰਵਾਜ਼ੇ ਬੰਦ ਹੋਏ, ਪੁਲਿਸ ਦੀ ਬਰੂਟੈਲਿਟੀ ਸੀ, ਹਿੰਦੂਤਵਾ ਦੀਆਂ ਆਰਗੇਨਾਈਜੇਸ਼ਨ ਸਭ ਨੇ ਜਾਂ ਸਾਥ ਦਿੱਤਾ ਆਪਣੀ ਸਰਕਾਰ ਦਾ ਜਾਂ ਚੁੱਪ ਰਹੇ। ਪਰ ਜਿਵੇਂ ਬੰਗਲਾ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਜਿਹੜੇ ਵੈਸੇ ਇਹ ਨਹੀਂ ਵੀ ਦਰਵਾਜ਼ੇ ਉਹਨਾਂ ਲਈ ਖੁੱਲੇ, ਹਮੇਸ਼ਾ ਹੀ ਖੁੱਲੇ ਰਹਿੰਦੇ ਨੇ ਗੁਰਦੁਆਰਿਆਂ ਦੇ ਦਰਵਾਜ਼ੇ, ਪਰ ਜਿਵੇਂ ਉਹਨਾਂ ਨੇ ਇਸ ਰਿਸਕ ਦੇ ਬਾਵਜੂਦ ਕਿ ਭਾਈ ਇਸੇ ਦਿੱਲੀ ਨੇ ਕਦੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ, ਜਿਵੇਂ ਨਾਦਰ ਸ਼ਾਹ ਤੋਂ ਵੀ 72 ਸਿੱਖਾਂ ਦਾ ਕਤਲੇਆਮ ਜਸਟ ਜਿਹੜਾ ਹੈ ਉਹ 4 ਦਹਾਕੇ ਲਗਭਗ ਪਹਿਲਾਂ ਹੋਇਆ, ਪਰ ਇਹਦੇ ਬਾਵਜੂਦ ਜਿਹੜਾ ਸਿੱਖਾਂ ਦਾ ਹਿਊਮੈਨਿਟੇਰੀਅਨ ਆਸਪੈਕਟ ਸੀ ਉਹ ਸਾਹਮਣੇ ਆਇਆ। ਪਰ ਪੋਲੀਟੀਕਲੀ ਇਹ ਗੱਲ ਕਹੀ ਵੀ ਗਈ ਔਰ ਮੈਂ ਇਵਨ ਦੇਖਿਆ ਕਿ ਸਾਥ ਦੇ ਅਸ਼ਮੀਤ ਸਿੰਘ ਵੀ ਇਹ ਗੱਲ ਕਹਿ ਰਹੇ ਸੀ ਵੀ ਇਹ ਕਿਹਾ ਜਾ ਰਿਹਾ ਵੀ ਕਿਉਂ ਨਹੀਂ ਪੰਜਾਬ ਦਾ ਨੌਜਵਾਨ ਜਾਂ ਯੂਥ ਕਿਉਂ ਨਹੀਂ ਨਿਕਲਿਆ। ਇੱਕ ਤਾਂ ਮੈਨੂੰ ਇਹ ਸਮਝ ਹੈ ਇਸ ਗੱਲ ਦੀ ਔਰ ਇਹ ਬਹੁਤ ਚੰਗੀ ਤਰ੍ਹਾਂ ਇਸ ਵੇਲੇ ਸਿੱਖ ਨੌਜਵਾਨ ਬੱਚੇ ਬੱਚੀਆਂ ਜਿਹੜੇ ਸਾਈਮਲਟੇਨੀਅਸਲੀ ਜਦੋਂ ਜੰਤਰ ਮੰਤਰ ਤੇ ਚੱਲ ਰਿਹਾ ਸੀ, ਅਸੀਂ ਦੇਖ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਕਿਵੇਂ ਇੱਕ ਬਰੂਟੈਲਿਟੀ, ਕਿਵੇਂ ਇੱਕ ਹਿੰਦੂਤਵਾ ਵਾਲਾ ਵਾਈਸ ਚਾਂਸਲਰ ਲੱਥਦਾ ਹੈ, ਦੂਸਰਾ ਆ ਜਾਂਦਾ ਹੈ,
RSS ਹਿੱਕ ਦੇ ਜ਼ੋਰ ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸਮਾਗਮ ਕਰਵਾਉਣ ਤੇ ਰੁੱਝਦੀ ਹੈ, ਪਰ ਇਸ ਸਾਰੇ ਨੇ ਇਸ ਗੱਲ ਨੂੰ ਜ਼ਰੂਰ ਸਾਹਮਣੇ ਲਿਆਂਦਾ ਹੈ, ਜਿਵੇਂ ਜਦੋਂ ਰਿਜ਼ਰਵੇਸ਼ਨ ਦੇ ਖਿਲਾਫ ਵੀ ਮੂਵਮੈਂਟ ਇਹਨਾਂ ਨੇ ਉੱਚ ਜਾਤੀਆਂ ਨੇ ਖੜੀ ਕੀਤੀ ਸੀ, ਉਦੋਂ ਸਾਡੀ ਜੁਝਾਰੂ ਲਹਿਰ ਚੱਲ ਰਹੀ ਸੀ ਔਰ ਸਿੰਘਾਂ ਨੇ ਬਿਲਕੁਲ ਡਟ ਕੇ ਉਦੋਂ ਇਹ ਲਾਈਨ ਲਈ ਸੀ ਕਿ ਭਾਈ ਇਹ ਜਿਹੜੀ ਦਲਿਤ ਸਮਾਜ ਦੇ ਖਿਲਾਫ ਜਿਹੜੀ ਪ੍ਰੋਵੋਕੇਸ਼ਨ ਹੈ ਜਾਂ ਡਿਸਕ੍ਰਿਮੀਨੇਸ਼ਨ ਹੈ, ਇਹਨੂੰ ਅਸੀਂ ਟੋਲਰੇਟ ਨਹੀਂ ਕਰਦੇ। ਔਰ ਉਹਨਾਂ ਨੇ ਆਪਣੇ ਯੂਨੀਕ ਐਕਸ਼ਨਸ ਦੇ ਨਾਲ ਪੰਜਾਬ ਦੇ ਵਿੱਚ ਇਹ ਜਿਹੜਾ ਕਿ ਇਹਨੂੰ ਸਿੱਖ ਮੂਵਮੈਂਟ ਬਣਾਉਣਾ ਚਾਹੁੰਦੇ ਸੀ ਹਿੰਦੂਤਵਾ ਵਾਲੇ, ਉਸ ਦਾ ਜਿਹੜਾ ਹੈ ਉਹ ਬਿਲਕੁਲ ਉਹਨਾਂ ਨੇ ਮੁੱਖ ਠੱਪ ਦਿੱਤਾ ਸੀ। ਸੋ ਹੁਣ ਵੀ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਯੂਥ ਨੇ, ਕਿਉਂਕਿ ਅਲਟੀਮੇਟਲੀ ਜਿਹੜਾ ਹਾਰਵੈਂਜਰ ਹੈ ਚੇਂਜ ਦਾ ਉਹ ਯੂਥ ਹੀ ਹੁੰਦਾ ਹੈ। ਸੋ ਪੰਜਾਬ 'ਚ ਸਿੱਖ ਨੌਜਵਾਨੀ ਬੜੀ ਸੋਚ ਸਮਝ ਕੇ ਸਹਿਜ ਨਾਲ ਅੱਗੇ ਤੁਰ ਰਹੀ ਹੈ। ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੋਰਚੇ ਤੇ ਵੀ ਇਹਨਾਂ ਦਾ ਜਿਹੜਾ ਉਹ ਮੂੰਹ ਤੋੜਿਆ ਔਰ ਓਵਰਆਲ ਵੀ ਪੰਜਾਬ ਦੇ ਵਿੱਚ ਸਿੱਖ ਯੂਥ ਜਿਹੜਾ ਇਹ ਠੀਕ ਹੈ ਕਿ ਸਿਆਸੀ ਧਿਰਾਂ ਦਾ ਭੰਬਲ ਭੂਸਾ ਪੰਜਾਬ 'ਚ ਅੱਜ ਵੀ ਉਸੇ ਤਰ੍ਹਾਂ ਹੀ ਕਾਇਮ ਹੈ। ਉਸੇ ਤਰ੍ਹਾਂ ਹੀ ਉਹਨਾਂ ਦੀ IT ਸੈੱਲ BJP ਦੇ ਔਰ ਦੂਸਰੇ ਜਿਹੜੀਆਂ ਧਿਰਾਂ ਨੇ, ਕਾਂਗਰਸ ਆਪਣਾ ਜਨਾਜ਼ਾ ਕੱਢ ਰਹੀ ਹੈ, ਬਾਦਲਾਂ ਨੇ ਅਕਾਲ ਤਖਤ ਵੱਲ ਪਿੱਠ ਕਰਕੇ ਬਿਲਕੁਲ ਅਗੇਨ ਉਹ ਕਾਰਪੋਰੇਟ ਮਾਡਲ ਦੇ ਉੱਤੇ ਪੰਜਾਬ ਨੂੰ ਰਨ ਕਰਨਾ ਚਾਹੁੰਦੇ ਨੇ। ਡਿਸਕੰਟੈਂਟ ਬਹੁਤ ਹੈ ਪੰਜਾਬ ਦੇ ਵਿੱਚ, ਇਹ ਨਹੀਂ ਹੈ ਕਿ ਵੀ ਉਹ ਮਹਿਸੂਸ ਨਹੀਂ ਕਰਦੇ ਜਾਂ ਉਹਨਾਂ ਨੇ ਸਟੇਟਸ ਕੋ ਤੋੜਨਾ ਨਹੀਂ ਹੈ, ਪਰ ਹੁਣ ਪੰਜਾਬ ਦੇ ਨੌਜਵਾਨ ਜਾਂ ਪੰਜਾਬ ਦਾ ਯੂਥ ਜਾਂ ਪੰਜਾਬ ਦੇ ਸਟੂਡੈਂਟਸ ਉਹ ਪਹਿਲੀਆਂ ਮੂਵਮੈਂਟਸ ਵਾਂਗ ਰਾ ਮਟੀਰੀਅਲ ਨਹੀਂ ਬਣਨਾ ਚਾਹੁੰਦੇ। ਮੁੱਖ ਜਿਹੜੀਆਂ ਇਹਨਾਂ ਦੀਆਂ ਧਿਰਾਂ ਨੇ, ਕਿਉਂਕਿ ਇਨ ਦਾ ਐਂਡ ਆਫ ਦਾ ਡੇ ਕਾਕਰੋਚ ਜਨਤਾ ਪਾਰਟੀ ਦਾ ਮੁੱਦਾ ਵੀ ਜੇ ਐਜੂਕੇਸ਼ਨ ਚੋਂ ਨਿਕਲਣਗੇ ਕੋਈ ਹੋਰ ਰਾਸ਼ਟਰਵਾਦ ਦਾ ਮੁੱਦਾ ਹੀ ਹੈ, ਉਹਨਾਂ ਦੇ ਲਈ BR ਅੰਬੇਦਕਰ ਦਾ ਸੰਵਿਧਾਨ ਹੀ ਸਾਰੇ ਮਸਲਿਆਂ ਦਾ ਹੱਲ ਹੈ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਔਰ ਈਵਨ ਪਬਲਿਕ ਨੇ ਵੀ ਠੀਕ ਕੀਤਾ ਕਿ ਪੋਲੀਟੀਕਲ ਏਜੰਡੇ ਤੋਂ ਆਪਣਾ ਡਿਸਟੈਂਸ ਬਣਾ ਕੇ ਰੱਖਿਆ, ਪਰ ਹਿਊਮੈਨਿਟੇਰੀਅਨ ਲੈਵਲ ਦੇ ਉੱਤੇ ਉਹਨਾਂ ਨੇ ਜੋ ਕਾਰਜ ਕੀਤਾ ਉਸ ਨੇ ਈਵਨ ਦੁਸ਼ਮਣ ਦੀਆਂ ਸਫਾਂ ਦੇ ਵਿੱਚ ਵੀ ਜਿਹੜੀ ਹੈ ਉਹ ਵਾਹ ਖੱਟੀ ਹੈ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਬੜਾ ਇਹ ਜਿਹੜਾ ਇਹ ਸਾਰੇ ਵਰਤਾਰੇ 'ਚ ਹੁਣ ਜਦੋਂ ਤੁਸੀਂ ਕਾਫੀ ਗੱਲ ਖੋਲ ਕੇ ਕੀਤੀ ਕਿ ਸਿੱਖਾਂ ਦਾ ਜਿਹੜਾ ਇਹ ਰਵੱਈਆ ਰਿਹਾ ਕਿ ਇਸ ਮੂਵਮੈਂਟ ਦੇ ਵਿੱਚ ਅਸੀਂ ਇਹ ਅਬਜ਼ਰਵ ਕਰ ਰਹੇ ਸੀ ਕਿ ਜਿਹੜਾ ਸੋਸ਼ਲ ਮੀਡੀਆ ਐਲਗੋਰਿਦਮਸ ਨੇ ਉਹਨਾਂ ਦੇ ਰਾਹੀਂ ਵਾਰ-ਵਾਰ ਸਿੱਖਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਇਸ ਮੂਵਮੈਂਟ ਦਾ ਪੋਲੀਟੀਕਲ ਹਿੱਸਾ ਬਣਨ, ਇਸ ਧਰਨੇ ਦਾ ਪੋਲੀਟੀਕਲ ਹਿੱਸਾ ਬਣਨ। ਪਰ ਤੁਸੀਂ ਜਿਵੇਂ ਇਸ਼ਾਰਾ ਕੀਤਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਸਿੱਖ ਸਟੂਡੈਂਟਸ ਜਿਹੜੀ ਇੱਕ ਲੀਡਰਸ਼ਿਪ ਦੇ ਰਹੇ ਆ ਯੂਥ ਨੂੰ, ਉਹਨਾਂ ਨੇ ਬੜਾ ਹੀ ਚੇਤੰਨ ਰੂਪ ਦੇ ਵਿੱਚ ਆਪਣੇ ਆਪ ਨੂੰ ਇਸ ਮੂਵਮੈਂਟ ਤੋਂ ਸਾਈਡ ਤੇ ਰੱਖਿਆ। ਡਾਕਟਰ ਸਾਹਿਬ, ਇਹਦੇ 'ਚ ਸਿੱਖਾਂ ਦੇ ਲਈ ਹੁਣ ਜਿਹੜੇ ਸਾਡੇ ਦਰਸ਼ਕ ਵੀ ਆ, ਜੇ ਅਸੀਂ ਉਹਨਾਂ ਨੂੰ ਸਮਝਣਾ ਹੋਵੇ ਕਿ ਭਾਰਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਜਿਹੜੀ ਇਹ ਮੂਵਮੈਂਟ ਆ ਅਲਟੀਮੇਟਲੀ ਦਾ ਕੋਰ ਆਈਡੀਆ ਇੰਡੀਅਨ ਨੈਸ਼ਨਲਿਜ਼ਮ ਦਾ ਆ, ਤੇ ਇਸ ਤੋਂ ਪਹਿਲਾਂ ਜਿਹੜੀਆਂ ਚਾਹੇ ਉਹ ਇੰਦਰਾ ਗਾਂਧੀ ਦੇ ਖਿਲਾਫ ਜਿਹੜੀ ਮੂਵਮੈਂਟ ਖੜੀ ਹੋਈ, ਉਹਦੇ ਵਿੱਚ ਵੀ ਜਿਹੜੇ ਸ਼ੋਰਟ ਟਰਮ ਉਹਨਾਂ ਦੇ ਗੋਲਸ ਹੋ ਸਕਦੇ ਆ, ਜਿਵੇਂ ਇਸ ਵਾਰ ਦਾ ਸ਼ੋਰਟ ਟਰਮ ਗੋਲ ਸੀ ਕਿ ਇੱਕ ਮਿਨਿਸਟਰ ਦਾ ਅਸੀਂ ਅਸਤੀਫਾ ਦੇਣਾ ਹੈ, ਪਰ ਜਿਹੜੀ ਉਹਨਾਂ ਦੀ ਲੌਂਗ ਟਰਮ ਅਪਰੋਚ ਸੀ ਉਹ ਇੰਡੀਅਨ ਨੈਸ਼ਨਲਿਜ਼ਮ ਨੂੰ ਹੀ ਸਟਰੋਂਗ ਕਰਨ ਦੀ ਸੀ ਕਿ ਅਸੀਂ ਭਾਰਤ ਨੂੰ ਬਚਾਉਣਾ ਆ। ਤਾਂ ਜਿਹੜੀ ਇਹ ਭਾਰਤ ਨੂੰ ਬਚਾਉਣ ਵਾਲਾ ਜਿਹੜਾ ਇਹ ਪੋਲੀਟੀਕਲ ਆਈਡੀਆ ਆ, ਮਤਲਬ ਵੀ ਉਹਦੇ ਵਿੱਚ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਇੰਡੀਅਨ ਸਟੇਟ ਇਸ ਟਾਈਮ ਦੇ ਜਿਹੜੇ ਜੀਓਪੋਲੀਟੀਕਲ ਹਾਲਾਤ ਨੇ ਤੇ ਇੰਡੀਆ ਇਸ ਟਾਈਮ ਜਿਹੋ ਜੀ ਇਕਨੋਮਿਕਲ ਸਟ੍ਰੈਸ ਦੇ ਵਿੱਚੋਂ ਲੰਘ ਰਿਹਾ ਆ, ਤਾਂ ਕੀ ਮਤਲਬ ਇਹੋ ਜਿਹੀਆਂ ਮੂਵਮੈਂਟਸ ਦੇ ਹਵਾਲੇ ਨਾਲ, ਜਿਵੇਂ ਤੁਸੀਂ ਉਹ ਵੀ ਜ਼ਿਕਰ ਕੀਤਾ ਕਿ ਖਾੜਕੂ ਸਿੰਘਾਂ ਨੇ ਉਦੋਂ ਜਿਹੜਾ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਸਿੱਖਾਂ ਨੂੰ ਜਿਹੜੀ ਅਪਰ ਕਾਸਟ ਦੀ ਮੂਵਮੈਂਟ ਆ ਉਹਦੇ ਨਾਲ ਨੱਥੀ ਕਰਨ ਦੀ, ਉਦੋਂ ਰੋਕਿਆ, ਤਾਂ ਹੁਣ ਨੇੜਲੇ ਭਵਿੱਖ ਦੇ ਵਿੱਚ ਕੀ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪੋਲੀਟੀਕਲ ਆਈਡੀਆ ਜਾਂ ਪੋਲੀਟੀਕਲ ਸਟਰਕਚਰ ਇੰਡੀਅਨ ਡੀਪ ਸਟੇਟ ਫਾਰਮ ਕਰ ਸਕਦੀ ਆ ਜਿਹਦੇ ਨਾਲ ਕਿ ਉਹ ਇਹ ਸਾਰੇ ਜੀਓਪੋਲੀਟੀਕਲ ਜਿਹੜਾ ਇੱਕ ਸਟ੍ਰੈਸ ਦਾ ਪੀਰੀਅਡ ਆ ਉਹਦੇ 'ਚ ਸਿੱਖਾਂ ਨੂੰ ਆਪਣੇ ਨਾਲ ਅਲਾਇੰਸ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੇ। ਤਾਂ ਉਹਦੇ ਲਈ ਇਹੋ ਜਿਹੀਆਂ ਮੂਵਮੈਂਟਸ ਤੇ ਪੰਜਾਬ ਦੇ ਅਗਲੇ ਜਿਹੜੇ ਆਉਣ ਵਾਲੇ ਇਲੈਕਸ਼ਨਸ ਨੇ ਉਹਨਾਂ ਦੇ ਲਈ ਸਿੱਖਾਂ ਨੂੰ, ਜਿਵੇਂ ਇਸ ਵਾਰ ਤੁਸੀਂ ਨੌਜਵਾਨਾਂ ਦਾ ਹਵਾਲਾ ਦਿੱਤਾ ਕਿ ਉਹਨਾਂ ਨੇ ਇੱਕ ਸਹੀ ਅਪਰੋਚ ਲਈ ਆ, ਤਾਂ ਕਿਵੇਂ ਦੀ ਸਿੱਖਾਂ ਨੂੰ ਅਪਰੋਚ ਲੈਣੀ ਚਾਹੀਦੀ ਤੇ ਮਤਲਬ ਕਿੰਨਾ ਕੁ ਜਿਹੜਾ ਇੰਡੀਅਨ ਅਲਾਇੰਸ ਆ ਉਹਦੇ ਤੋਂ ਬਚਣਾ ਚਾਹੀਦਾ? ਦੇਖੋ, ਤੁਸੀਂ ਬੜਾ ਸਪੈਸੀਫਿਕ ਜਿਹੜਾ ਇਸ਼ਾਰਾ ਕੀਤਾ, ਖਾਸ ਤੌਰ ਤੇ ਜਦੋਂ ਅਸੀਂ 2027 ਦੀਆਂ ਇਲੈਕਸ਼ਨਸ, BJP ਦੀ ਸਟ੍ਰੈਟਜੀ ਔਰ ਉਹਦੇ ਲਈ ਲਫ਼ਜ਼ ਜਿਹੜਾ ਹੈ ਖਾਸ ਤੌਰ ਤੇ ਸੋਸ਼ਲ ਇੰਜੀਨੀਅਰਿੰਗ ਇਸਤੇਮਾਲ ਕਰਦੇ ਨੇ। ਔਰ ਪਿਛਲੀ ਤੁਹਾਡੇ ਨਾਲ ਗੁਫ਼ਤਗੂ 'ਚ ਵੀ ਮੈਂ ਮੈਂਸ਼ਨ ਕੀਤਾ ਸੀ ਕਿ ਵੀ ਜਿਵੇਂ
ਹਰਿਆਣੇ ਦੇ ਵਿੱਚ ਜਿਹੜਾ ਹਰਿਆਣਾ ਖਾਸ ਤੌਰ ਤੇ ਜਾਟ ਕਲਚਰ ਨੂੰ ਰਿਪਰੈਜ਼ੈਂਟ ਕਰਦਾ ਸੀ, ਔਰ ਉਹਨਾਂ ਦੀ ਲੀਡਰਸ਼ਿਪ ਨੇ ਹਰਿਆਣਾ ਬਣਾਉਣ ਦੇ ਵਿੱਚ ਸੈਂਟਰਲ ਰੋਲ ਅਦਾ ਕੀਤਾ ਸੀ। ਹੁਣ ਤੁਸੀਂ ਦੇਖੋਗੇ ਕਿ ਪਿਛਲੇ ਇੱਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਤੋਂ ਜਾਟ ਬਿਲਕੁਲ ਮਾਰਜਨਾਈਜ਼ ਨੇ ਹਰਿਆਣੇ ਦੇ ਸਟਰਕਚਰ ਦੇ ਵਿੱਚ, ਕਿਉਂਕਿ ਸੋਸ਼ਲ ਇੰਜੀਨੀਅਰਿੰਗ ਦੇ ਨਾਂ ਥੱਲੇ ਇਹਨਾਂ ਨੇ ਦੂਸਰਿਆਂ ਦੇ ਵਿੱਚ ਨਫ਼ਰਤ ਫੈਲਾ ਕੇ ਉਹਨਾਂ ਨੂੰ ਪਾਵਰ 'ਚ ਮਨੋਹਰ ਲਾਲ ਖੱਟੜ ਔਰ ਹੁਣ ਨਸੀਬ ਸੈਣੀ। ਸੋ ਮੈਨੂੰ ਲੱਗਦਾ ਹੈ ਵੀ ਉਹੀ ਮਾਡਲ ਸੋਸ਼ਲ ਇੰਜੀਨੀਅਰਿੰਗ ਦਾ ਪੰਜਾਬ ਦੇ ਵਿੱਚ ਇੰਪਲੀਮੈਂਟ ਕਰਨ ਦੇ ਲਈ ਬੀਜੇਪੀ ਔਰ ਉਹਨਾਂ ਦਾ ਸਾਰਾ ਸਟਰਕਚਰ ਸੈਂਟਰ ਔਰ ਸਟੇਟ ਦਾ ਪੱਬਾਂ ਭਾਰ ਹੈ। ਹਾਲਾਂਕਿ ਸਾਨੂੰ ਬੜੀ ਚੰਗੀ ਤਰ੍ਹਾਂ ਪਤਾ ਹੈ ਕਿ ਬੀਜੇਪੀ ਦੀ ਜਿਹੜੀ ਮਦਰ ਪਾਰਟੀ ਪੋਲੀਟੀਕਲ ਭਾਰਤੀय ਜਨਸੰਘ ਪੰਜਾਬ ਦੇ ਵਿੱਚ ਉਹਨਾਂ ਦਾ ਕੀ ਰੋਲ ਰਿਹਾ। ਜੇ ਮੈਨੂੰ ਕੋਈ ਇਹ ਪੁੱਛੇ ਕਿ ਵੀ ਪੰਜਾਬ ਜਿਹੜਾ ਜੂਨ 84 ਤੱਕ ਅਲਟੀਮੇਟਲੀ ਇੰਡੀਅਨ ਸਟੇਟ ਨਾਲੋਂ ਅੱਡ ਹੋ ਕੇ ਆਪਣੇ ਅੱਡ ਮੁਲਕ ਤੱਕ ਪਹੁੰਚਿਆ ਹੈ, ਉਸ ਦਾ ਸਭ ਤੋਂ ਵੱਡਾ ਦੋਸ਼ੀ ਕੌਣ ਹੈ, ਤੇ ਮੈਂ ਬਿਨਾਂ ਸੋਚੇ ਕਹਾਂਗਾ ਕਿ ਪੰਜਾਬ ਦੇ ਸਾਡੇ ਹਿੰਦੂ ਭੈਣ ਭਰਾ, ਕਿਉਂਕਿ ਜੋ ਜੂਨ 84 ਚ ਵਾਪਰਦਾ ਹੈ ਇਸ ਦੀਆਂ ਜਿਹੜੀਆਂ ਜੜ੍ਹਾਂ ਨੇ ਜਾਂ ਇਸ ਦਾ ਪਾਰਟ 1951 ਦੀ ਸੈਂਸਸ ਦੇ ਵਿੱਚ ਹੀ ਰੱਖਿਆ ਜਾਂਦਾ ਹੈ, ਜਦੋਂ ਕਿ ਲਗਭਗ 40% ਸਿੱਖ ਜਿਹੜੇ ਉਜੜ ਕੇ ਦੂਸਰੇ ਪਾਸਿਓਂ ਜਿਹਨਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਗਿਆ ਆਏ, ਔਰ ਉਹਨਾਂ ਹਿੰਦੂਆਂ ਨੂੰ ਵੀ ਪ੍ਰੋਟੈਕਟਿਵ ਅੰਬ੍ਰੈਲਾ ਦਿੱਤਾ। ਕਿਉਂਕਿ ਜੇ ਤੁਸੀਂ 47 ਦਾ ਓਵਰਆਲ ਦੇਖੋ, ਉਹਦੇ ਚ ਕੋਈ ਹਿੰਦੂਆਂ ਨੇ ਐਗਰੈਸਿਵਲੀ ਮੁਸਲਮਾਨਾਂ ਦੇ ਖਿਲਾਫ ਲਾਈਨ ਨਹੀਂ ਲਈ, ਕਿਉਂਕਿ ਉਹ ਇੰਨੇ ਜੋਗੇ ਵੀ ਨਹੀਂ ਸੀ। ਔਰ ਇਹੀ ਕਾਰਨ ਹੈ, ਮੈਂ ਪਿਛਲੇ ਦਿਨਾਂ 'ਚ ਸੁਣ ਰਿਹਾ ਸੀ ਕਿਸੇ ਦਾ, ਸ਼ਾਇਦ ਸਰਦਾਰ ਅਟਾਰੀਵਾਲਾ ਦੇ ਖਾਨਦਾਨ ਦਾ ਇੱਕ ਕੋਈ ਇਨਸਾਨ ਹੈ, ਸਿੰਘ ਹੈ, ਜਿਹੜਾ ਆਪਣਾ ਪੋਡਕਾਸਟ ਦੇ ਰਿਹਾ ਸੀ। ਉਹ ਕਹਿੰਦਾ 47 ਤੋਂ ਪਹਿਲਾਂ ਪੰਜਾਬ 'ਚ ਹਿੰਦੂ ਲਫ਼ਜ਼ ਹੀ ਨਹੀਂ ਸੀ, ਆਰੀਆ ਸਮਾਜੀ ਸੀ ਜਿਹੜੇ ਨਫ਼ਰਤ ਕਰਕੇ, ਜਾਂ ਜਿਹੜੇ ਨੇ ਸਹਿਜਧਾਰੀ ਸੀ। ਕਿਉਂਕਿ ਜਿੰਨੇ ਲਹਿੰਦੇ ਪੰਜਾਬ 'ਚੋਂ ਆਏ ਜਾਂ ਦੂਜੇ, ਤੁਹਾਨੂੰ ਉੱਥੇ ਕੋਈ ਮੰਦਿਰ ਵੀ ਨਹੀਂ ਸੀ ਨਜ਼ਰ ਆਉਂਦੇ, ਸਭ ਗੁਰਦੁਆਰੇ ਜਾਣ ਵਾਲੇ ਸੀ। ਪਰ ਜਦੋਂ ਉਹਨਾਂ ਕੋਲ ਪੋਲੀਟੀਕਲ ਪਾਵਰ ਆ ਗਈ 47 ਤੋਂ ਬਾਅਦ, ਤੁਸੀਂ ਦੇਖੋ ਕਿ 47 ਤੇ 51 ਦੇ ਵਿਚਾਲੇ 4 ਸਾਲ ਨੇ, ਉਦੋਂ ਅਜੇ ਸੈਟਲਮੈਂਟ ਵੀ ਨਹੀਂ ਹੋਈ, ਅਜੇ ਵੀ ਇੱਕ ਤਬਕਾ ਕੈਂਪਾਂ 'ਚ ਬੈਠਾ, ਔਰ ਇਹਨਾਂ ਨੇ ਫੁੱਲ ਫਲੈਜ ਮੁਹਿੰਮ ਪੰਜਾਬ ਦੇ ਵਿੱਚ ਚਲਾਈ ਕਿ ਸਾਡੀ ਮਾਂ ਬੋਲੀ ਹਿੰਦੀ ਹੈ। ਔਰ ਇਹੀ ਨਫ਼ਰਤ 1961 ਤੱਕ, ਜਦੋਂ 1950 'ਚ ਪੰਜਾਬੀ ਸੂਬੇ ਦੀ ਐਜੀਟੇਸ਼ਨ ਨੇ ਜ਼ੋਰ ਫੜਿਆ, ਤੇ ਫਿਰ ਇਹਨਾਂ ਦੇ ਪੈਰਲਲ ਲੀਡਰ ਉਹ ਭਗਵਤ ਦਿਆਲ ਹਰਿਆਣੇ ਦੇ ਵਿੱਚ ਖੜਾ ਕੀਤਾ ਹੋਇਆ ਸੀ, ਪੰਜਾਬ 'ਚ ਯੱਗੇ ਦੱਤ ਸ਼ਰਮਾ, ਜਿਹਨੇ ਪੈਰਲਲ ਮਰਨ ਵਰਤ ਰੱਖਿਆ ਸੀ ਵੀ ਪੰਜਾਬੀ ਸੂਬਾ ਬਣ ਨਹੀਂ ਦੇਣਾ। ਜਿੰਨੇ ਜਲੂਸ ਨਿਕਲਦੇ ਸੀ, ਧਾਰਮਿਕ ਜਲੂਸ ਵੀ ਲੁਧਿਆਣੇ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਜਲੂਸ ਦੇ ਉੱਤੇ ਇੱਟਾਂ ਰੋੜੇ, ਪਟਿਆਲੇ ਦੇ ਉੱਤੇ ਡਾਕਟਰ ਕਾਲੀ ਚਰਨ, ਪਟਿਆਲੇ ਦੇ ਵਿੱਚ ਪਵਨ ਕੁਮਾਰ, ਔਰ ਇਹ ਸਾਰਾ ਜਲੰਧਰ ਦੇ ਵਿੱਚ ਤਾਂ ਆਮ ਹੀ ਇਹਨਾਂ ਦੀ ਜਿਹੜੀ ਵਾਇਲੈਂਸ ਰਹਿੰਦੀ ਸੀ। ਔਰ 1961 ਦੇ ਵਿੱਚ ਵੀ ਉਹਨਾਂ ਨੇ ਬੜੇ ਜ਼ੋਰ ਦੇ ਨਾਲ ਇਹ ਮੁਹਿੰਮ ਚਲਾਈ। ਜਦੋਂ ਅਸੀਂ ਕਹਿੰਦੇ ਹਾਂ ਵੀ ਪੰਜਾਬ ਕੱਟਿਆ ਵੱਢਿਆ ਗਿਆ, ਇਸ ਗੱਲ ਦਾ ਧਿਆਨ ਰਹੇ ਕਿ 1966 ਦਾ ਜਿਹਨੂੰ ਪੁਨਰ ਗਠਨ ਐਕਟ ਕਹਿੰਦੇ ਨੇ ਜਾਂ ਰੀਆਰਗੇਨਾਈਜੇਸ਼ਨ ਐਕਟ ਕਹਿੰਦੇ ਨੇ, ਇਨਫੈਕਟ ਉਹਦਾ ਬੇਸਿਸ 1961 ਦੀ ਸੈਂਸਸ ਸੀ। ਜਿਨ੍ਹਾਂ ਇਲਾਕਿਆਂ ਦੇ ਵਿੱਚ ਸਿੱਖ ਸੀ, ਜ਼ਾਹਰ ਹੈ ਉਹਨਾਂ ਨੇ ਪੰਜਾਬੀ ਲਿਖਾਈ, ਜਿਹੜੇ ਬਾਹਰ ਜਿਹੜੇ ਹਰਿਆਣਾ ਜਾਂ ਹਿਮਾਚਲ 'ਚ ਗਏ ਉਹਨਾਂ ਨੇ ਹਿੰਦੀ ਲਿਖਾਈ ਹਿੰਦੂਆਂ ਨੇ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਉਹੀ ਹਿੰਦੂ ਜਿਹੜਾ ਭਾਰਤੀय ਜਨਸੰਘ ਦਾ ਕੋਰ ਸੀ, ਅੱਜ ਤੁਹਾਨੂੰ ਭਾਰਤੀ ਜਨਸੰਘ ਦਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਮਿਲ ਰਿਹਾ ਹੈ, ਇਧਰ ਕੈਪਟਨ ਅਮਰਿੰਦਰ ਬੈਠਾ ਨਜ਼ਰ ਆ ਰਿਹਾ ਹੈ, ਦੂਸਰੇ ਆ ਰਹੇ ਨੇ। ਇਹ ਕਿਉਂ? ਇਹ ਵੀ ਇਹਨਾਂ ਦੀ ਸੋਸ਼ਲ ਇੰਜੀਨੀਅਰਿੰਗ ਦਾ ਹਿੱਸਾ ਹੈ। ਇਹਨਾਂ ਨੂੰ ਪਤਾ ਹੈ ਕਿ ਜਿਹੜਾ 13-14% ਹਾਈ ਕਾਸਟ ਹਿੰਦੂ ਹੈ, ਬ੍ਰਾਹਮਣ ਜਾਂ ਖੱਤਰੀ, ਜਿਹਨੇ ਅਲਟੀਮੇਟਲੀ ਉਸ ਪਾਰਟੀ ਵੱਲ ਹੀ ਜਾਣਾ ਹੁੰਦਾ ਜਿਹੜਾ ਸਿੱਖਾਂ ਨੂੰ ਵੱਧ ਕੁੱਟ ਚਾੜੇ। ਜੇ ਕਾਂਗਰਸ ਚਾੜੇ ਤਾਂ ਇਹ ਬੇਨਤੇ ਦੇ ਹਮਾਇਤੀ ਬਣ ਗਏ ਸੀ। ਸੋ ਇਹਨਾਂ ਨੇ ਇਸ ਦੇ ਵਿੱਚ ਬੜੀ ਗੰਦੀ ਖੇਡ ਖੇਡ ਰਹੇ ਨੇ। ਜਿਵੇਂ ਭਗਤ ਰਵਿਦਾਸ ਜੀ, ਜਿਨ੍ਹਾਂ ਦਾ 650 ਸਾਲਾ ਪ੍ਰਕਾਸ਼ ਪੁਰਬ ਹੈ, ਇਹ ਵਰਾ ਉਹਨਾਂ ਨੂੰ ਸਮਰਪਿਤ ਹੈ। ਕਿਵੇਂ ਜਲੰਧਰ ਤੋਂ ਵਾਰਾਣਸੀ ਔਰ ਏਅਰਪੋਰਟ ਦਾ ਨਾਮ ਬਦਲਣਾ ਵੀ ਸਮਝ ਆ ਸਕਦਾ ਹੈ। ਮੋਦੀ ਦਾ 2 ਵਾਰ ਆਣਾ, ਦੋਨੋਂ ਵਾਰੋਂ ਨਾਲ ਰੱਖ ਕੇ ਜਿਸ ਕਿਸਮ ਦਾ ਪ੍ਰਚਾਰ, ਔਰ ਮੈਨੂੰ ਇਹ ਫੀਅਰ ਹੈ ਕਿ ਜਿਹੜੀ ਸੈਂਸਸ ਵੀ ਚੱਲ ਰਹੀ ਹੈ, ਜਿਵੇਂ ਇੱਕ ਗਰੁੱਪ ਆਪਣੇ ਆਪ ਨੂੰ ਰਵਿਦਾਸੀਆ ਰਖਾਣ ਦੇ ਉੱਤੇ ਬਜ਼ਿੱਦ ਹੈ ਕਿ ਜੇ ਅਸੀਂ ਨਾ ਸਿੱਖ ਹੈ ਨਾ ਹਿੰਦੂ ਹੈ, ਔਰ ਜੇ ਉਹਨੂੰ ਸੈਂਸਸ ਇੱਕ ਮੰਨ ਲੈਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਅਸੀਂ 60% ਦੇ ਨੇੜੇ ਤੇੜੇ ਸਿੱਖ ਪਾਪੂਲੇਸ਼ਨ ਕਹਿੰਦੇ ਉਹਦਾ ਤੇ ਡਿਕਲਾਈਨ ਹੋਏਗਾ ਹੀ ਹੋਏਗਾ। ਔਰ ਇਸ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਫਿਰਕੂ ਨਫ਼ਰਤ ਜਿਹੜੀ ਹੈ ਉਸ ਦਾ ਆਧਾਰ ਹੋਏਗਾ। ਸੋ ਮੈਂ ਸਮਝਦਾ ਵੀ ਇਹ ਵੀ ਇੱਕ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ, ਦੇਖੋ ਮੈਜੋਰਿਟੀ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਦਾ, ਔਰ ਸਿੱਖ ਕੌਮ ਦਾ ਖਾਸ ਤੌਰ ਤੇ ਚੋਣਾਂ ਦੇ ਮਾਮਲੇ ਦੇ ਵਿੱਚ ਉਹ ਗੂੰਗਾ ਹੈ ਨੇ।
ਇਹ ਮੌਕੇ ਤੇ ਪਤਾ ਲੱਗਦਾ ਹੁੰਦਾ ਹੈ ਕਿ ਭਾਈ ਉਹਨਾਂ ਨੇ ਕਿਵੇਂ ਉਸ ਪ੍ਰੈਗਨੈਂਸੀ ਚੋਂ ਕੀ ਨਿਕਲਣਾ ਹੈ, ਪਰ ਇਹ ਗੂੰਗੇ ਹੈ ਵਾਂਗ ਨੇ। ਤੇ ਜੇ ਅਸੀਂ ਇੱਕ ਟ੍ਰੈਂਡ ਦੇਖੀਏ ਤੇ ਅਜੇ ਤੱਕ ਨਾ ਤਾਂ ਪੰਜਾਬ ਦੀ ਸਿੱਖ ਜਨਤਾ ਨੇ ਕੋਈ ਕਾਂਗਰਸ ਜਾਂ ਬਾਦਲ ਦਲੀਆਂ ਜਾਂ ਬੀਜੇਪੀ ਵੱਲ ਕੋਈ ਦਿਖਾਇਆ ਹੈ। ਇਸ ਦੇ ਉਲਟ ਹਾਲਾਂ ਸਾਡਾ ਬੀਂਗ ਏ ਖਾਲਿਸਤਾਨੀ ਐਕਟਿਵਿਸਟ ਉੱਥੋਂ ਦੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਸਾਡਾ ਕੋਈ ਵਿਸ਼ਵਾਸ ਨਹੀਂ ਹੈ। ਸਾਰੇ ਦੇ ਸਾਰੇ 117 ਐਮਐਲਏ ਵੀ ਪੰਜਾਬ ਅਸੈਂਬਲੀ ਦੇ ਕੇਸਰੀ ਪੱਗਾਂ ਵਾਲੇ ਜਾਂ ਨੀਲੀਆਂ ਪੱਗਾਂ ਵਾਲੇ ਬਣ ਜਾਣ ਤਾਂ ਕੁਝ ਵੀ ਬਦਲਣ ਵਾਲਾ ਨਹੀਂ ਹੈ। ਪੰਜਾਬ ਦਾ ਚੀਫ ਮਿਨਿਸਟਰ ਸੂਬੇਦਾਰ ਹੀ ਰਹੇਗਾ ਦਿੱਲੀ ਦਾ। ਪਰ ਫਿਰ ਵੀ ਇੱਕ ਐਨਾਲਿਸਟ ਦੇ ਤੌਰ ਤੇ ਜਦੋਂ ਮੈਂ ਦੇਖਦਾ ਤੇ ਜਾਂ ਵਾਰਿਸ ਪੰਜਾਬ ਦੇ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਲੋਕ ਜਾਂ ਜਿਹੜੇ ਅਪਰਚੂਨਿਸਟ ਲੋਕ ਹੁੰਦੇ ਨੇ, ਇਸ ਗੱਲ ਦਾ ਧਿਆਨ ਰਹੇ ਕਿ ਜਿਵੇਂ ਜਿਹੜਾ ਸ਼ਿਪ ਡੁੱਬਣ ਲੱਗਦਾ ਹੈ ਤੇ ਸਭ ਤੋਂ ਪਹਿਲਾਂ ਚੂਹੇ ਉਹਦੇ ਚੋਂ ਨਿਕਲ ਕੇ ਦੌੜਦੇ ਨੇ, ਬਹੁਤ ਇੰਟੈਲੀਜੈਂਟ ਹੁੰਦੇ ਨੇ, ਉਹਨਾਂ ਨੂੰ ਨਜ਼ਰ ਆ ਜਾਂਦਾ ਵੀ ਇਹ ਡੁੱਬਣ ਵਾਲਾ ਹੈ। ਸੋ ਇਵੇਂ ਹੀ ਜਦੋਂ ਮੌਕਾ ਪ੍ਰਸਤ ਕਿਸਮ ਦੇ ਲੋਕ ਕਿਸੇ ਧਿਰ ਨੂੰ ਜੁਆਇਨ ਕਰ ਰਹੇ ਹੋਣ ਤੇ ਉਦੋਂ ਇਹ ਸਮਝਣਾ ਚਾਹੀਦਾ ਹੈ ਵੀ ਉਹਨਾਂ ਦਾ ਨੱਕ ਉਹਨਾਂ ਨੂੰ ਦੱਸ ਰਿਹਾ ਹੈ ਕਿ ਵੀ ਇਹ ਰਾਈਜ਼ਿੰਗ ਸਟਾਰ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਨਫੋਰਚੂਨੇਟਲੀ ਅਸੀਂ ਕੋਈ ਵੀ ਪੋਲੀਟੀਕਲੀ ਪੰਥਕ ਧਿਰ ਜਿਸ ਦੇ ਉੱਤੇ ਸਾਡੀ ਅਮਨ ਔਰ ਖਾਸ ਤੌਰ ਤੇ ਜਿਹੜਾ ਸਾਡੇ ਕਾਜ਼ ਨੂੰ ਅੱਗੇ ਲਿਜਾ ਸਕੇ। ਹਾਲਾਂ ਮੈਂ ਹੁਣ ਜਿਵੇਂ ਦੀਪ ਸਿੱਧੂ ਦੇ ਬੋਲ ਨੇ ਔਰ ਮੈਂ ਅਕਸਰ ਕੋਟ ਵੀ ਕਰਦਾ ਵੀ ਸਾਨੂੰ ਕੋਈ ਵੀ ਫਰੰਟ ਖਾਲੀ ਨਹੀਂ ਛੱਡਣਾ ਚਾਹੀਦਾ। ਇਹ ਸਮਝ ਆ ਸਕਦਾ ਵੀ ਅਸੀਂ ਸਪੇਸ ਉਹਨਾਂ ਨੂੰ ਨਾ ਦਈਏ, ਪਰ ਮੈਨੂੰ ਇਹ ਲੱਗਦਾ ਵੀ ਜਿਹਨਾਂ ਧਿਰਾਂ ਵੱਲ ਅਸੀਂ ਦੇਖ ਰਹੇ ਹਾਂ ਅਲਟੀਮੇਟਲੀ ਉਹਨਾਂ ਨੇ ਵੀ ਉੱਥੇ ਹੀ ਜਾ ਕੇ ਡਿੱਗਣਾ ਜਿੱਥੇ ਆਲਰੇਡੀ ਜਿਹੜੀਆਂ ਐਸਟੈਬਲਿਸ਼ ਧਿਰਾਂ ਨੇ। ਹਾਂ, ਜੇ ਤਾਂ ਪੰਜਾਬ ਦੇ ਵਿੱਚ ਅਸੀਂ ਜਿਵੇਂ ਇੱਕ ਪਾਸੇ ਆਇਰਲੈਂਡ ਦੇ ਵਿੱਚ ਨਾਰਦਰਨ ਆਇਰਲੈਂਡ ਜਦੋਂ ਆਈਆਰਏ ਦੀ ਮੂਵਮੈਂਟ ਚੱਲ ਰਹੀ ਸੀ, ਜਿਹੜੀ ਹਥਿਆਰਬੰਦ ਮੂਵਮੈਂਟ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਵੀ ਇਕੱਲੀ ਹਥਿਆਰਬੰਦ ਮੂਵਮੈਂਟ ਦੇ ਸਿਰ ਤੇ ਅਸੀਂ ਜਿਹੜਾ ਉਹ ਦੁਨੀਆ 'ਚ ਸਾਡੀ ਨਾਲ ਕਿਸੇ ਨੇ ਨੈਗੋਸ਼ੀਏਟ ਨਹੀਂ ਕਰਨਾ। ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਸ਼ਿਨ ਫੇਨ ਉਹ ਜਿਹੜੀ ਹੈ ਲਾਂਚ ਕੀਤੀ। ਉਹਨਾਂ ਨੇ ਗਰਾਊਂਡ ਲੈਵਲ ਦੇ ਉੱਤੇ ਇਲੈਕਸ਼ਨਸ ਲੜੀਆਂ, ਪਰ ਕਮਾਂਡ ਸਟਰਕਚਰ ਜਿਹੜਾ ਹੈ ਉਹ ਆਈਆਰਏ ਦਾ ਹੀ ਸੀ ਔਰ ਉਹਨਾਂ ਦਾ ਸ਼ਿਨ ਫੇਨ ਦਾ ਸਪੋਕਸਪਰਸਨ ਜੈਰੀ ਐਡਮਸ ਉਹਨੇ ਆ ਕੇ ਫਿਰ ਦੁਨੀਆ ਭਰ 'ਚ ਪੋਲੀਟੀਕਲ ਲੌਬੀ ਕੀਤੀ। ਪ੍ਰੈਜ਼ੀਡੈਂਟ ਕਲਿੰਟਨ ਦੇ ਪੀਰੀਅਡ ਫਿਰ ਵਾਈਟ ਹਾਊਸ ਦੇ ਵਿੱਚ ਸੇਂਟ ਪੈਟਰਿਕ ਡੇ ਦੇ ਮੌਕੇ ਜਿਹੜਾ ਨਾਰਦਰਨ ਆਇਰਲੈਂਡ ਦਾ ਸਮਝੌਤਾ ਹੋਇਆ ਉਹ ਸ਼ਿਨ ਫੇਨ ਦੇ ਨੁਮਾਇੰਦਿਆਂ ਨਾਲ ਹੋਇਆ। ਮੈਂ ਇਸ ਲਈ ਕੋਟ ਕਰ ਰਿਹਾ ਕਿਉਂਕਿ ਇਸ ਸਾਰੇ ਚੋਂ ਅਸੀਂ ਵੀ ਗੁਜ਼ਰੇ ਹਾਂ। ਮੈਨੂੰ ਯਾਦ ਹੈ ਜਦੋਂ ਅਸੀਂ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ 1992 ਫਰਵਰੀ ਦੇ ਵਿੱਚ ਆਪਣਾ ਅਸੀਂ ਆਫਿਸ ਖੋਲਿਆ ਤੇ ਵਿਦਿਨ 2 ਵੀਕਸ ਐਫਬੀਆਈ ਦੀ ਟੀਮ ਆ ਗਈ। ਹੁਣ ਜ਼ਾਹਰ ਹੈ ਵੀ 4 ਜਥੇਬੰਦੀਆਂ ਨੂੰ ਰਿਪਰੈਜ਼ੈਂਟ ਕਰਦੇ ਸੀ ਅਸੀਂ ਔਰ ਉਸ ਵੇਲੇ ਬਹੁਤ ਸਖਤ ਕ੍ਰਾਈਟੇਰੀਆ ਸੀ। ਹੁਣ ਤਾਂ 9/11 ਤੋਂ ਬਾਅਦ ਹੋਰ ਵੀ ਸਖਤ ਹੋਇਆ ਤੇ ਮੇਰਾ ਉਹਨਾਂ ਦੇ ਨਾਲ ਜਿਹੜਾ ਅਸੀਂ ਪਾਰਟ ਕੇ ਵੀ ਸਾਡਾ ਰੋਲ ਸ਼ਿਨ ਫੇਨ ਵਾਲਾ ਹੈ ਵੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ। ਔਰ ਤੁਹਾਡਾ ਯੂਐਨ ਚਾਰਟਰ ਵੀ ਇਹ ਕਹਿੰਦਾ ਹੈ ਕਿ ਇਫ ਅ ਮੈਨ ਇਜ਼, ਤੁਹਾਡਾ ਪ੍ਰੀਐਮਬਲ ਹੈ ਯੂਐਨ ਚਾਰਟਰ ਦਾ, ਕਿ ਇਫ ਅ ਮੈਨ ਇਜ਼ ਨਾਟ ਟੂ ਬੀ ਕੰਪੈਲਡ ਐਜ਼ ਅ ਲਾਸਟ ਰਿਜ਼ੋਰਟ ਟੂ ਰਿਬੈਲੀਅਨ ਹਿਜ਼ ਹਿਊਮਨ ਰਾਈਟਸ ਮਸਟ ਬੀ ਪ੍ਰੋਟੈਕਟਡ ਬਾਈ ਦਾ ਰੂਲ ਆਫ ਦਾ ਲਾਅ। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਮਨੁੱਖੀ ਹੱਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਸੋ ਜੇ ਮੈਂ ਪਿਛਲੇ ਆਲਮੋਸਟ 4 ਦਹਾਕਿਆਂ ਤੋਂ ਪੀਸਫੁਲ ਸਿਸਟਮ ਦੇ ਨਾਲ ਇੱਥੇ ਰਹਿ ਕੇ ਆਪਣਾ ਜਿਹੜੀ ਹੈ ਖਾਲਿਸਤਾਨ ਦੇ ਕਾਜ਼ ਦੇ ਲਈ ਕੋਈ ਸੇਵਾ ਕਰ ਸਕਿਆ ਤੇ ਉਹਦਾ ਕਾਰਨ ਇਹ ਉਸ ਪੀਰੀਅਡ ਦੇ ਵਿੱਚ ਇਹ ਸ਼ਿਨ ਫੇਨ ਦਾ ਇੱਕ ਜਿਹੜਾ ਪੀਸਫੁਲ ਰੋਲ ਸੀ ਕਿ ਵੀ ਐਡਵੋਕੇਸੀ ਤਾਂ ਉਹ ਆਪਣੇ ਲੋਕਾਂ ਦੀ ਕਰ ਰਹੇ ਸੀ, ਉਹਨਾਂ ਦੀ ਜਿਹੜੀ ਮਿਲੀਟੈਂਟ ਜਮਾਤ ਵੀ ਸੀ, ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਵੀ ਉਹ ਖੁਦ ਜਿਹੜਾ ਉਹ ਸਾਰੇ ਦਾ ਜਿਹੜਾ ਉਹ ਹਿੱਸਾ ਹੈ। ਸੋ ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਅਲਟੀਮੇਟਲੀ ਦੇਖੋ ਵੈਕਿਊਮ ਦੇ ਵਿੱਚ ਕੁਝ ਸਰਵਾਈਵ ਨਹੀਂ ਕਰ ਰਹੇ। ਠੀਕ ਹੈ, ਸਾਡੀਆਂ ਫਰਸਟ੍ਰੇਸ਼ਨਸ ਨੇ ਕਿ ਜੀ 89 ਜਾਂ ਪਿਛਲੀਆਂ ਇਲੈਕਸ਼ਨਾਂ ਵੇਲੇ ਵੀ ਅਸੀਂ 2 MP ਭੇਜੇ। ਅੰਮ੍ਰਿਤਪਾਲ ਸਿੰਘ ਤਾਂ ਉੱਥੇ ਬੜੈਲ ਉਹਨਾਂ ਨੂੰ ਰੱਖਿਆ ਹੋਇਆ ਡਿਬਰੂਗੜ੍ਹ ਦੇ ਵਿੱਚ। ਸਰਬਜੀਤ ਸਿੰਘ ਦੀ ਪਰਫਾਰਮੈਂਸ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਆ ਉਹ ਕਈ ਵਾਰੀ ਕਈ ਕੁਛ ਹੀ ਪੈਦਾ ਕਰਦੀ ਹੈ ਨੈਗੇਟਿਵਿਟੀ। ਪਰ ਮੈਂ ਸਮਝਦਾ ਇਸ ਸਭ ਦੇ ਬਾਵਜੂਦ ਜਿਹੜੀਆਂ ਧਿਰਾਂ ਪੰਜਾਬ 'ਚ ਖਾਸ ਤੌਰ ਤੇ ਨੌਜਵਾਨਾਂ ਦੀਆਂ ਜਿਨ੍ਹਾਂ ਨੇ ਇਫੈਕਟਿਵਲੀ ਚੈਲੰਜ ਕੀਤਾ ਹੈ RSS ਨੂੰ, ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੈ, ਜਿਨ੍ਹਾਂ ਦੇ ਕੋਲ ਦੁਨਿਆਵੀ ਐਜੂਕੇਸ਼ਨ ਵੀ ਹੈ, ਪੰਥਕ ਤੌਰ ਦੇ ਉੱਤੇ ਦ੍ਰਿੜ ਨੇ, ਸਿੱਖੀ ਬਾਰੇ ਉਹਨਾਂ ਦਾ ਜਿਹੜਾ ਉਹ ਬਿਲਕੁਲ ਅਨਸ਼ੇਕੇਬਲ ਉਹਨਾਂ ਦਾ ਫੇਥ ਹੈ, ਮੈਂ ਸਮਝਦਾ ਵੀ ਇਹ ਸਾਰੇ ਪੀਰੀਅਡ ਤੋਂ ਪੰਜਾਬ 'ਚ ਜਿੰਨੀਆਂ ਚੋਣਾਂ ਪੋਸਟ 84 ਮੈਂ ਦੇਖੀਆਂ ਨੇ, ਬਹੁਤ ਵਾਰੀ ਟ੍ਰੈਂਡ ਅਖੀਰਲੇ 2 ਹਫ਼ਤੇ ਦੇ ਵਿੱਚ ਹੀ ਬਣਦਾ ਹੁੰਦਾ। ਕੋਈ ਪਹਿਲਾਂ ਜਿਵੇਂ ਮੈਂ ਕਿਹਾ ਵੀ ਗੂੰਗਾ ਹੈ ਪੰਜਾਬ ਦੀ ਜਿਹੜਾ ਖਾਸ ਤੌਰ ਤੇ ਸਾਡਾ ਪਿੰਡੂ ਸਮਾਜ,
ਉਹ ਜਦੋਂ ਫਿਰ ਬੋਲਦਾ ਹੈ ਉਹ ਐਕਸ਼ਨ ਦੇ ਨਾਲ ਹੀ ਬੋਲਦਾ ਹੈ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਵੀ ਪੰਜਾਬ ਨੂੰ ਸੈਂਟਰ ਦੀਆਂ ਏਜੰਸੀਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ। ਔਰ ਜੇ ਭਗਵੰਤ ਮਾਨ ਕਹਿੰਦਾ ਜੀ ਦੇਖੋ ਸਾਡੀ ਸਰਕਾਰ ਦੀ ਪਰਫਾਰਮੈਂਸ, ਅਸੀਂ 72,000 ਬੰਦਾ ਅੰਦਰ ਕੀਤਾ ਹੈ ਡਰੱਗਸ ਦੇ ਮਾਮਲੇ, ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਭਾਈ ਅੱਧਾ ਪੰਜਾਬ ਬਾਰਡਰ ਜਿਹੜਾ ਹੈ ਉਹ ਸੈਂਟਰਲ ਫੋਰਸਿਸ ਦੇ ਕੋਲ ਹੈ। ਇਹ ਕਿੱਥੋਂ ਡਰੱਗਸ ਔਰ ਤਾਰ ਲੱਗੀ ਹੋਈ ਹੈ, ਕਰੰਟ ਛੱਡਿਆ ਹੋਇਆ ਹੈ, ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਗੁਜ਼ਰ ਨਹੀਂ ਸਕਦਾ ਹੈ। ਕਿਸ ਲੈਵਲ ਤੇ, ਕਿਉਂਕਿ ਇਹ ਸਾਰੀ ਖੇਡ ਹੈ ਪੰਜਾਬ ਦੇ ਉੱਤੇ, ਇੰਨੇ ਹਥਿਆਰ ਇਹਨਾਂ ਨੇ ਥੋਪੇ ਹੋਏ ਨੇ, ਇਕੱਲਾ ਸਾਮ ਦਾਮ ਦੰਡ ਭੇਜਤਾ ਇੱਕ ਜਨਰਲਾਈਜੇਸ਼ਨ ਜਿਹੀ ਹੈ ਇਹਨਾਂ ਨੇ ਪੰਜਾਬ 'ਚ ਜੋ ਕੁਛ ਇਹ ਕਰ ਰਹੇ ਨੇ। ਔਰ ਈਵਨ ਜੇ ਅਸੀਂ ਇਹ ਦੇਖੀਏ ਕਿ ਸਤਲੁਜ ਫਿਲਮ ਦੇ ਹਵਾਲੇ ਨਾਲ ਜਿਸ ਕਿਸਮ ਦੀ ਇਹਨਾਂ ਦੀ ਰਿਐਕਸ਼ਨਰੀ ਲਾਈਨ ਸੀ, ਉਹ ਸਭ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਸ ਸਭ ਦੇ ਵਿੱਚ ਮੈਂ ਸਮਝਦਾ ਹਾਂ ਵੀ ਡਾਇਸਪੋਰਾ ਦਾ ਰੋਲ ਵੀ ਹੋਏਗਾ ਆਉਣ ਵਾਲੇ ਪੀਰੀਅਡ ਦੇ ਵਿੱਚ। ਅਸੀਂ ਇਹਨੂੰ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਪਰ ਅਲਟੀਮੇਟਲੀ ਚੇਂਜ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਲਿਆਉਣੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਇੱਕ ਸਟੇਜ ਦੇ ਉੱਤੇ ਫਲੈਗ ਬੀਰਰ ਸੀ ਪੰਥਕ ਪੋਲਿਟਿਕਸ ਦੀ, ਖਾਸ ਤੌਰ ਤੇ ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਥਾਪੜੇ ਨਾਲ ਭਾਈ ਅਮਰੀਕ ਸਿੰਘ ਜਿਹੜੇ ਨੇ ਉਹ ਪ੍ਰਧਾਨ ਬਣਦੇ ਨੇ ਔਰ ਉਹਨਾਂ ਦਾ ਉਸ ਤੋਂ ਬਾਅਦ ਸ਼ਹੀਦ ਹੁੰਦੇ ਨੇ। ਪੋਸਟ 84 ਜਿਹੜਾ ਹੈ ਉਹ ਜੁਝਾਰੂ ਜਥੇਬੰਦੀਆਂ ਦੇ ਨਾਲ ਮੋਢਾ ਜੋੜ ਕੇ ਬਹੁਤ ਸਾਰੇ ਜਿਹੜੇ ਜੁਝਾਰੂ ਜਥੇਬੰਦੀਆਂ 'ਚ ਵੀ ਆਏ ਉਹ ਫੈਡਰੇਸ਼ਨ ਦੇ ਐਕਟਿਵਿਸਟ ਸੀ। ਫਿਰ ਇੱਕ ਲੰਬਾ ਵਕਤ ਗੈਪ ਆ ਗਿਆ ਔਰ ਉਸ ਤੋਂ ਬਾਅਦ ਇਸ ਵੇਲੇ ਜਿਹੜਾ ਸਿੱਖ ਨੌਜਵਾਨੀ ਦਾ ਔਰ ਸਿੱਖ ਪੰਥਕ ਸੋਚ ਵਾਲੀਆਂ ਜਥੇਬੰਦੀਆਂ ਦਾ ਯੂਨੀਵਰਸਿਟੀ ਦੇ ਵਿੱਚ ਉਭਾਰ ਹੈ, ਪੰਜਾਬੀ ਗੁਰੂ ਨਾਨਕ ਯੂਨੀਵਰਸਿਟੀ 'ਚ, ਇਹ ਇੱਕ ਪੋਜ਼ਿਟਿਵ ਸਾਈਨ ਹੈ ਔਰ ਇਹਦੇ 'ਚੋਂ ਮੈਨੂੰ ਥੋੜੀ ਬਹੁਤ ਹੋਪ ਜ਼ਰੂਰ ਨਜ਼ਰ ਆਉਂਦੀ ਹੈ। ਬਿਲਕੁਲ ਜੀ ਡਾਕਟਰ ਸਾਹਿਬ। ਤੇ ਹੁਣ ਮੈਂ ਮਤਲਬ ਅਸੀਂ ਇਹ ਭਾਰਤ ਦੇ ਸੰਦਰਭ ਤੇ ਪੰਜਾਬ ਦੇ ਸੰਦਰਭ ਦੇ ਵਿੱਚ ਤੁਸੀਂ ਬੜਾ ਡੀਪ ਐਨਾਲਿਸਿਸ ਜਿਹੜਾ ਆ ਉਹ ਇਹਨਾਂ ਸਿਚੁਏਸ਼ਨਸ ਦਾ ਦਿੱਤਾ ਆ। ਤੇ ਜੇ ਹੁਣ ਅਸੀਂ ਥੋੜਾ ਜਿਹਾ ਇੰਟਰਨੈਸ਼ਨਲ ਜਿਹੜਾ ਸਪੇਅਰ ਆ ਉਹਦੇ ਵੱਲ ਨੂੰ ਵਰਤੀਏ ਤਾਂ ਇਸ ਟਾਈਮ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਜਿਹੜੀ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਉਹ ਮਿਡਲ ਈਸਟ ਦੇ ਵਿੱਚ ਨੇ। ਤੇ ਜੀ ਇਹ ਜਿਹੜਾ ਈਰਾਨ ਤੇ ਯੂਐਸ ਦਾ ਜਿਹੜਾ ਆਪਸੀ ਜਿਹੜੀ ਇਹ ਜੰਗ ਆ, ਇਹਦੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਜੰਗ ਦੀ ਸਮਾਪਤੀ ਤੋਂ ਬਾਅਦ ਜਿਹੜਾ ਇੱਕ ਨਵਾਂ ਵਰਲਡ ਆਰਡਰ ਆ ਉਹਦੇ ਵੱਲ ਨੂੰ ਜਿਹੜੀ ਇਹ ਹੋਰ ਨਵੇਂ ਦਰਵਾਜ਼ੇ ਖੋਲਣਗੇ। ਤੇ ਪਹਿਲਾਂ ਜਿਹੜੀ ਸਮਝੌਤੇ ਦੀ ਗੱਲਬਾਤ ਹੋਈ, ਸਮਝੌਤਾ ਕਾਗਜ਼ ਦੇ ਉੱਤੇ ਲਿਖਿਆ ਵੀ ਗਿਆ, ਪਰ ਉਸ ਤੋਂ ਬਾਅਦ ਉਹ ਸਮਝੌਤਾ ਜਿਹੜਾ ਆ ਕੁਝ ਹੀ ਦਿਨ ਲੰਘਾ ਸਕਿਆ ਤੇ ਫਿਰ ਦੋਵਾਂ ਮੁਲਕਾਂ ਦੇ ਦਰਮਿਆਨ ਜਿਹੜੀ ਜੰਗ ਆ ਉਹ ਸ਼ੁਰੂ ਹੋਈ। ਤੇ ਅੱਜ ਦੀ ਜਿਹੜੀ ਲੇਟੈਸਟ ਨਿਊਜ਼ ਆ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਦੁਬਾਰਾ ਬਿਆਨ ਦਿੱਤਾ ਆ ਕਿ ਜਿਹੜੀ ਗੱਲਬਾਤ ਆ ਈਰਾਨ ਦੇ ਨਾਲ ਉਹ ਦੁਬਾਰਾ ਚੱਲ ਰਹੀ ਆ। ਹਾਲਾਂਕਿ ਉਹਨਾਂ ਦਾ ਜਿਹੜਾ ਇਹ ਬਿਆਨ ਆ ਉਹ ਧਮਕੀ ਭਰੇ ਲਹਿਜੇ ਦੇ ਵਿੱਚ ਆ। ਉਹਨਾਂ ਦਾ ਕਹਿਣਾ ਹੈ ਕਿ ਦਿਸ ਇਜ਼ ਦਾ ਲਾਸਟ ਚਾਂਸ, ਕਿ ਈਰਾਨ ਦੇ ਲਈ ਆਖਰੀ ਮੌਕਾ ਆ ਕਿ ਉਹ ਜਿਹੜੀ ਗੱਲਬਾਤ ਆ ਉਹਨੂੰ ਕਾਗਜ਼ ਦੇ ਉੱਤੇ ਲੈ ਕੇ ਆਵੇ ਤੇ ਕਿਤੇ ਸਮਝੌਤੇ ਦੇ ਉੱਤੇ ਆਵੇ। ਤਾਂ ਜੋ ਇਹ ਇਸ ਟਾਈਮ ਮਿਡਲ ਈਸਟ ਦੇ ਵਿੱਚ ਹੋ ਰਿਹਾ ਆ, ਜਿਹਦੇ ਵਿੱਚ ਇਸ ਵਾਰ ਭਾਵੇਂ ਪਹਿਲਾਂ ਪਾਕਿਸਤਾਨ ਦਾ ਕਾਫੀ ਵੱਡਾ ਨਾਂ ਸੀ ਸਾਰੇ ਸਮਝੌਤੇ ਦੇ ਵਿੱਚ, ਪਰ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਜਿਹੜੀਆਂ ਗਲਫ ਕੰਟਰੀਜ਼ ਨੇ ਉਹੀ ਜ਼ਿਆਦਾ ਜਿਹੜਾ ਰੋਲ ਆ ਉਹ ਪਲੇ ਕਰ ਰਹੀਆਂ ਨੇ ਹੁਣ ਜਿਹੜੀ ਨੈਗੋਸ਼ੀਏਸ਼ਨ ਹੋ ਰਹੀ ਆ ਉਹਦੇ 'ਚ। ਤਾਂ ਕੀ ਤੁਹਾਨੂੰ ਲੱਗ ਰਿਹਾ, ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੁੰਦਾ ਕਿ ਅੱਜ ਦੀ ਜਿਹੜੀ ਸਿਚੁਏਸ਼ਨ ਆ ਕੀ ਲੱਗ ਰਿਹਾ ਕਿ ਹੁਣ ਕੋਈ ਜਿਹੜਾ ਲੌਂਗ ਟਰਮ ਕੋਈ ਜਿਹੜੀ ਸੈਟਲਮੈਂਟ ਆ ਉਹ ਹੋਣ ਦੀ ਤੁਹਾਨੂੰ ਸੰਭਾਵਨਾ ਨਜ਼ਰ ਆ ਰਹੀ ਆ ਇਹ ਸਾਰੀ ਸਿਚੁਏਸ਼ਨ ਦੇ ਵਿੱਚ? ਦੇਖੋ ਸਾਨੂੰ ਇੱਕ ਗੱਲ ਸਮਝਣੀ ਹੋਏਗੀ ਕਿ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਦਾ ਬੇਸਿਕ ਟੈਂਪਰਾਮੈਂਟ ਜਾਂ ਜਿਹਨੂੰ ਬੇਸਿਕ ਗ੍ਰੇਨ ਕਹਿੰਦੇ ਨੇ, ਜੰਗਜੂ ਨਹੀਂ ਹੈ, ਕਨਫਰੰਟੇਸ਼ਨਿਸਟ ਨਹੀਂ ਹੈ, ਸਮਝੌਤਾ ਕੋਨ ਹੈ, ਵਪਾਰਕ ਹੈ, ਫਾਇਦਾ ਚੱਕਣ ਦਾ ਹੈ, ਉਹ ਇਸ ਸਿਚੁਏਸ਼ਨ 'ਚ ਫਸ ਗਏ। ਤੇ ਜੇ ਪੰਜਾਬੀ ਦਾ ਇਹ ਅਖਾਣ ਕਹਿਣਾ ਹੋਏ ਕਿ ਉਹ ਜਿਵੇਂ ਇੱਕ ਕਹਾਣੀ ਹੈ ਕਿ ਵੀ ਦਰਿਆ ਦੇ ਵਿੱਚ ਜਿਹੜਾ ਕੁਛ ਰੁੜਦਾ ਆ ਰਿਹਾ ਸੀ ਤਾਂ ਇੱਕ ਕੋ ਨਹਾਉਣ ਲਈ ਵੜਿਆ, ਉਹਨੂੰ ਲੱਗਾ ਵੀ ਸ਼ਾਇਦ ਕੰਬਲ ਆ ਰਿਹਾ, ਉਹਨੂੰ ਚੰਬੜਿਆ, ਐਕਚੁਅਲੀ ਉਹ ਭਾਲੂ ਸੀ, ਵੁਲਫ ਸੀ, ਉਹਨੂੰ ਚੰਬੜ ਗਿਆ ਉਹ। ਬਾਹਰ ਉਹਦਾ ਸਾਥੀ ਖੜਾ ਕਹਿ ਰਿਹਾ ਵੀ ਛੱਡ ਦੇ ਵੀ ਦੇ, ਉਹਦੇ ਨਾਲ ਉਹ ਰੁੜਦਾ ਜਾ ਰਿਹਾ ਥੱਲੇ ਨੂੰ। ਉਹ ਕਹਿੰਦਾ ਕਿ ਕੰਬਲ ਤਾਂ ਮੈਂ ਛੱਡਦਾ, ਕੰਬਲ ਮੈਨੂੰ ਨਹੀਂ ਛੱਡਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੂੰ ਟ੍ਰਿਕਨ ਕੀਤਾ ਗਿਆ ਇਸ ਵਾਰ 'ਚ 28 ਫਰਵਰੀ ਵਾਲੇ ਦਿਨ, ਜਿਸ ਦਿਨ ਜਿਹੜਾ ਅਮਰੀਕਾ ਦਾ ਭਾਵੇਂ ਉਹਨਾਂ ਦਾ ਕਾਊਂਟਰ ਟੈਰਰਿਜ਼ਮ ਦੂਸਰੇ ਵਾਲੇ ਵੀ ਸਖਤ ਨਹੀਂ ਸੀ,
ਪਰ ਇਜ਼ਰਾਈਲ ਨੇ ਕਨਵਿੰਸ ਕਰਵਾਇਆ ਕਿ ਜੀ ਉਹਨਾਂ ਦੀ ਸਾਰੀ ਲੀਡਰਸ਼ਿਪ 40 ਦੇ ਕਰੀਬ ਜਿਹਦੇ ਆਗੂ ਸਣੇ ਉਹਨਾਂ ਦੇ ਖਮੀਨਾਈ ਦੇ, ਉਹ ਨੇ ਲੋਕਾਂ 'ਚ ਇੰਨਾ ਡਿਸਕੰਟੈਂਟ ਹੈ ਦਾ ਮੂਵਮੈਂਟ, ਇਸ ਲੀਡਰਸ਼ਿਪ ਨੂੰ ਅਸੀਂ ਜਿਹੜਾ ਉਹ ਤਬਾਹ ਕਰਾਂਗੇ, ਲੋਕ ਸੜਕਾਂ ਦੇ ਨਿਕਲ ਆਉਣਗੇ, ਆਲਰੇਡੀ ਹਥਿਆਰ ਵੀ ਅਸੀਂ ਵੱਡੀ ਗਿਣਤੀ 'ਚ ਦਿੱਤੇ ਹੈ, ਬਲੋਚ ਵੀ ਖੜੇ ਹੋ ਜਾਣਗੇ ਉਹਨਾਂ ਦੇ, ਈਰਾਨ 'ਚੋਂ ਕੁਰਦ ਵੀ ਖੜੇ ਹੋ ਜਾਣਗੇ। ਪਰ ਜਿਵੇਂ ਨਜ਼ਰ ਆਇਆ ਉਵੇਂ ਹੋਇਆ ਨਹੀਂ, ਰਾਦਰ ਉਸ ਨੇ ਈਰਾਨ ਨੂੰ ਯੂਨੀਫਾਈ ਕਰ ਦਿੱਤਾ। ਪਹਿਲਾ ਜਿਹੜਾ ਪੋਲੀਟੀਕਲ ਇਹਨਾਂ ਦਾ ਰਜੀਮ ਚੇਂਜ ਦਾ ਪਾਰਟ ਸੀ ਉਹ ਟੋਟਲੀ ਫੇਲ ਹੋਇਆ। ਸੈਕੰਡਲੀ ਮੇਰਾ ਖਿਆਲ ਹੈ ਵੀ ਸ਼ਾਇਦ ਈਰਾਨ ਨੂੰ ਵੀ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਸਟੇਟ ਆਫ ਹਾਰਮੂਜ਼ ਕਿੰਨਾ ਇੰਪੋਰਟੈਂਟ ਹੈ ਉਹਨਾਂ ਦੇ ਲਈ, ਮੋਰ ਪਾਵਰਫੁਲ ਵੈਪਨ ਦੈਨ ਨਿਊਕਲੀਅਰ ਇਟਸੈਲਫ। ਤੇ ਸ਼ਾਇਦ ਅਮਰੀਕਾ ਦੀ ਸੈਂਟਰਲ ਕਮਾਂਡ ਜਿਹੜਾ ਜਿਹਦੇ ਥੱਲੇ ਸਾਰਾ ਈਰਾਨ ਰੀਜਨ ਆਉਂਦਾ ਹੈ, ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਵੀ ਜੀਓਗ੍ਰਾਫਿਕਲੀ ਇੰਨੇ ਵੱਡੇ ਵੱਡੇ ਕਈ ਬਿਲੀਅਨ ਡਾਲਰ ਦੇ ਬੇੜੇ ਹੋਣ ਦੇ ਬਾਵਜੂਦ, ਸੁਪੀਰੀਅਰ 에ਅਰ ਪਾਵਰ ਹੋਣ ਦੇ ਬਾਵਜੂਦ, ਨੇਵਲ ਪਾਵਰ ਹੋਣ ਦੇ ਬਾਵਜੂਦ, ਸਟੇਟ ਆਫ ਹਾਰਮੂਜ਼ ਉਹਨਾਂ ਲਈ ਗੈਲੀਪੋਲੀ ਬਣ ਜਾਏਗਾ। ਜਿਨ੍ਹਾਂ ਨੂੰ ਯਾਦ ਹੈ ਫਸਟ ਵਰਲਡ ਵਾਰ 'ਚ ਗੈਲੀਪੋਲੀ ਦੀ ਜੰਗ, ਜਿਹਦੇ 'ਚ ਬਹੁਤ ਸਾਰੇ ਸਿੱਖ ਰੈਜੀਮੈਂਟ ਦੇ ਮਾਰੇ ਗਏ ਸੀ, ਉਹਨਾਂ ਨੇ ਹੀ ਜਿਹੜਾ ਅੱਜ ਟਰਕੀ ਜਿਹੜਾ ਕਦੇ ਕਿਸੇ ਦਾ ਗੁਲਾਮ ਨਹੀਂ, ਜੇ ਗੈਲੀਪੋਲੀ ਦਾ ਫਰੰਟ ਉਹ ਲੂਜ਼ ਕਰ ਜਾਂਦੇ ਤੇ ਸਾਰਾ ਤੁਰਕ ਜਿਹੜਾ ਟਰਕੀ ਆਟੋਮੈਨ ਅੰਪਾਇਰ ਦਾ ਉਹਨਾਂ ਦੇ ਥੱਲੇ ਹੁੰਦਾ, ਉੱਥੇ ਟਿਲ ਲਾ ਕੇ ਵੀ ਗੈਲੀਪੋਲੀ 'ਚ ਡਿਫੀਟ ਨਹੀਂ ਸੀ ਕਰ ਸਕੇ ਔਰ ਬ੍ਰਿਟਿਸ਼ ਨੂੰ ਵਿਦਡਰਾ ਕਰਨਾ ਪਿਆ ਸੀ। ਮੈਨੂੰ ਇਹ ਲੱਗਦਾ ਵੀ ਅਮਰੀਕਨ ਮਿਲਟਰੀ ਐਂਗਲ ਤੋਂ ਸਟੇਟ ਆਫ ਹਾਰਮੂਜ਼ ਇਹਨਾਂ ਦੇ ਲਈ ਗੈਲੀਪੋਲੀ ਵਾਲਾ ਮੋਰਚਾ ਸਾਬਤ ਹੋ ਰਿਹਾ। ਹੁਣ ਪ੍ਰੋਬਲਮ ਇਹ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਹੜਾ ਸਕਸੈਸਫੁਲ ਲੋਕਾਂ ਨੂੰ ਹੀ ਪਸੰਦ ਕਰਦਾ ਹੈ, ਆਸਮ ਮਨੀਰ ਪਾਕਿਸਤਾਨ ਦੇ ਫੀਲਡ ਮਾਰਸ਼ਲ ਦੇ ਨਾਲ ਵੀ ਨੇੜਤਾ ਜਾਂ ਰੈਕਗਨੀਸ਼ਨ ਜਾਂ ਵਿਚੋਲਗੀ ਦਾ ਰੋਲ ਵੀ, ਔਰ ਇਸ ਗੱਲ ਦਾ ਧਿਆਨ ਰਹੇ ਅਜੇ ਵੀ ਪਾਕਿਸਤਾਨ ਦਾ ਰੋਲ ਕਤਰ ਦੇ ਨਾਲ ਉਵੇਂ ਹੀ ਕਾਇਮ ਹੈ ਵਿਚੋਲਗੀ ਦਾ। ਫਰਕ ਸਿਰਫ ਇੰਨਾ ਹੈ ਕਿ ਕਿਉਂਕਿ ਦੂਸਰਾ ਸਿਰਾ ਓਮਾਨ ਦੇ ਨਾਲ ਲੱਗਦਾ ਹੈ ਤੇ ਸਟੇਟ ਆਫ ਹਾਰਮੂਜ਼ ਦਾ, ਸੋ ਅਮਰੀਕਾ ਨੇ ਉਹਦੇ ਤੇ ਪ੍ਰੈਸ਼ਰ ਬਿਲਡ ਕੀਤਾ ਹੈ। ਔਰ ਈਰਾਨ ਨੇ ਕਿਉਂਕਿ ਇਹ ਕਿਹਾ ਕਿ ਵੀ ਜੇ ਸਾਡੇ ਬ੍ਰਿਜਿਸ ਸਿਵਿਲੀਅਨ ਇਨਫਰਾਸਟ੍ਰਕਚਰ ਤੇ ਹਮਲਾ ਕੀਤਾ ਹੈ ਤੇ ਅਸੀਂ ਜਿਹੜੀਆਂ ਗਲਫ ਸਟੇਟਸ ਨੇ ਇਹਨਾਂ ਸਾਰੀਆਂ ਦੇ ਵਿੱਚ ਆਇਲ ਫੈਸਿਲਿਟੀ ਸਣੇ ਸਾਊਦੀ ਅਰੇਬੀਆ ਔਰ ਦੂਸਰਿਆਂ ਉਹਨੂੰ ਉਡਾ ਦੇਾਂਗੇ। ਸੋ ਉਹਨਾਂ ਦਾ ਜਿਵੇਂ ਲੇਟੈਸਟ ਅੱਜ ਦੀ ਜਿਹੜੀ ਸੋਸ਼ਲ ਟਰੂਥ ਤੇ ਪ੍ਰੈਜ਼ੀਡੈਂਟ ਟਰੰਪ ਨੇ ਆਪਣੀ ਫਰਸਟ੍ਰੇਸ਼ਨ ਵੀ ਜ਼ਾਹਰ ਕੀਤੀ ਹੈ, ਕਿਉਂਕਿ ਕੱਲ ਤਾਂ ਉਹਨਾਂ ਨੇ 2 ਦਿਨ ਪਹਿਲੇ ਕਿਹਾ ਸੀ ਜੀ ਕਿ ਈਰਾਨ ਦੇ ਨਾਲ ਮੰਡੇ ਜਿਹੜੀ ਆ ਉਹ ਗੱਲਬਾਤ ਸ਼ੁਰੂ ਹੋਣ ਜਾ ਰਹੀ ਹੈ ਔਰ ਉਸ 'ਚ ਅਸੀਂ ਜਲਦੀ ਐਗਰੀਮੈਂਟ ਕਰਾਂਗੇ। ਔਰ ਦੂਸਰਾ, ਲੇਕਿਨ ਈਰਾਨ ਦੀ ਫੋਰਨ ਮਿਨਿਸਟਰੀ ਨੇ ਇਸ ਦੇ ਉੱਤੇ ਕਿਹਾ ਕਿ ਬਿਲਕੁਲ ਗਲਤ, ਕੋਈ ਗੱਲਬਾਤ ਨਹੀਂ ਹੋ ਰਹੀ, ਅਸੀਂ ਓਮਾਨ ਦੇ ਨਾਲ ਜਾਂ ਦੂਸਰਾ ਉਹਦੇ ਤੇ ਗੱਲ ਕਰ ਰਹੇ ਹਾਂ। ਔਰ ਇਸ ਦੇ ਉੱਤੇ ਟਰੰਪ ਨੇ ਅੱਜ ਖਿੱਚ ਕੇ ਉਹਨੂੰ ਡਿਸੈਪਟਿਵ ਵੀ ਕਿਹਾ, ਧੋਖੇਬਾਜ਼ ਵੀ ਕਿਹਾ। ਉਹਨਾਂ ਨੇ ਕਿਹਾ ਵੀ ਫਿਰ ਅਸੀਂ ਉਸ ਪਾਸੇ ਵੱਲ ਜਾ ਸਕਦੇ ਹਾਂ ਜਿਹਦੇ ਵਿੱਚ ਮੁਕੰਮਲ ਤਬਾਹੀ ਜਾਂ ਸਰੈਂਡਰ ਇਹ ਹੋਏ। ਸੋ ਮੈਨੂੰ ਇਹ ਲੱਗਦਾ ਵੀ ਇਹ ਜਿਹੜੀਆਂ ਅਪਸ ਐਂਡ ਡਾਊਨਸ ਨੇ ਟੈਂਪਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਦੇ, ਇਹ ਉਹਨਾਂ ਦੀ ਪੋਲੀਟੀਕਲ ਫਰਸਟ੍ਰੇਸ਼ਨ ਵੀ ਹੈ, ਕਿਉਂਕਿ ਇਸ ਗੱਲ ਵੱਲ ਵੀ ਧਿਆਨ ਰਹੇ ਕਿ ਇੱਕ ਜਿਹੜਾ ਪਾਵਰਫੁਲ ਸੈਨੇਟਰ ਲਿੰਡਸੀ ਗ੍ਰੈਮ ਜਿਹੜਾ ਇਜ਼ਰਾਈਲ ਦਾ ਇਨਫੈਕਟ ਸਪੋਕਸਮੈਨ ਵੀ ਸੀ ਤੇ ਪ੍ਰੈਜ਼ੀਡੈਂਟ ਟਰੰਪ ਨੂੰ ਸੈਨੇਟ ਦੇ ਵਿੱਚ ਹਰ ਹਾਲਤ 'ਚ ਹਰ ਮੁੱਦੇ ਦੇ ਉੱਤੇ ਜਿੱਤ ਦਿਵਾਉਣ 'ਚ ਵੀ, ਖਾਸ ਤੌਰ ਤੇ ਪ੍ਰੋ ਇਜ਼ਰਾਈਲ ਪਾਲਿਸੀ 'ਚ ਵੀ ਸੀ। ਹੁਣ ਜਿਹੜੀ ਇੱਕ ਕਰੂਸ਼ਲ ਪਾਰਟ, ਕਿਉਂਕਿ ਲਿੰਡਸੀ ਗ੍ਰੈਮ ਦੀ ਡੈਥ ਹੋਈ ਸਡਨਲੀ ਜਦੋਂ ਯੂਕਰੇਨ ਤੋਂ ਵਾਪਸ ਆਇਆ, ਉਸ ਦੀਆਂ ਲਾਸਟ ਫਿਊਨਰਲ ਸਰਵਿਸਿਜ਼ ਸੀ, ਨੈਤਨਯਾਹੂ ਸਪੈਸ਼ਲੀ ਆਇਆ, ਬੰਦ ਕਮਰਾ ਮੁਲਾਕਾਤ ਵੀ ਹੋਈ ਟਰੰਪ ਨਾਲ। ਉਸ ਤੋਂ ਬਾਅਦ ਇਹ ਗੱਲ ਟਰੰਪ ਨੇ ਜਦੋਂ ਲਾਸਟ ਮਿੰਟ ਸੀ ਕਿ ਜੀ ਬਿਗ ਅਟੈਕ ਹੋਣ ਜਾ ਰਿਹਾ, ਫਿਰ ਵਿਦਡਰਾ ਕੀਤਾ। ਸੋ ਮੈਨੂੰ ਲੱਗਦਾ ਕਿ ਵੀ ਈਰਾਨ ਜਿਹੜਾ ਕਿ ਆਲਰੇਡੀ 1979 ਤੋਂ ਬਾਅਦ 47 ਸਾਲਾਂ ਤੋਂ ਆਲਰੇਡੀ ਇਕਨੋਮਿਕਲ ਸੈਂਕਸ਼ਨਸ ਥੱਲੇ ਸਫਰ ਕਰ ਰਿਹਾ ਹੈ, ਉਸ ਨੇ ਵੀ ਇਹ ਕੰਕਲੂਡ ਕੀਤਾ ਹੋਇਆ ਵੀ ਉਹਦੇ ਲਈ ਵੀ ਇਹ ਮੇਕ ਔਰ ਮਾਰ ਮੂਵਮੈਂਟ ਹੈ ਕਿ ਜੋ ਵੀ ਇੱਕ ਪਾਸੇ ਉਹਦੀ ਐਮਰਜੈਂਸ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਵੀ ਇਸ ਪੀਰੀਅਡ ਦੇ ਵਿੱਚ ਜਿਹੜੀ ਇੱਕ ਚੇਂਜ ਵੀ ਹੋਈ ਹੈ ਪੋਲੀਟੀਕਲੀ, ਰਸ਼ੀਆ ਔਰ ਚਾਈਨਾ ਇਹ ਈਰਾਨ ਦੇ ਹੋਰ ਜ਼ਿਆਦਾ ਨੇੜੇ ਆਏ ਨੇ। ਔਰ ਜ਼ੈਲੈਂਸਕੀ ਨੇ ਇੱਕ ਟ੍ਰਿਕ ਵੀ ਖੇਡਣ ਦੀ ਕੋਸ਼ਿਸ਼ ਕੀਤੀ, ਉਸਨੇ ਈਰਾਨ ਦੀ ਇੱਕ ਕਮਰਸ਼ੀਅਲ ਵੈਸਲ ਦੇ ਉੱਤੇ ਅਟੈਕ ਕੀਤਾ, ਕਿਉਂਕਿ ਉਹ ਇਹ ਸਮਝਦਾ ਹੈ ਯੂਕਰੇਨ ਵਾਕਿਆ ਵੀ ਜੇ ਯੂਕਰੇਨ ਦੇ ਨਾਲ ਅਮਰੀਕਾ ਖੜ ਜਾਏ ਤੇ ਈਰਾਨ ਔਰ ਰਸ਼ੀਆ ਦੋਨੋਂ ਐਜ਼ ਐਨ ਐਨਮੀ ਨੇ। ਈਰਾਨ ਨੇ ਉਹਦਾ ਸਖਤ ਨੋਟਿਸ ਲਿਆ, ਯੂਕਰੇਨ ਦੇ ਫੋਰਨ ਮਿਨਿਸਟਰ ਨੇ ਮਾਫੀ ਵੀ ਮੰਗੀ। ਸੋ ਮੈਨੂੰ ਇਹ ਲੱਗਦਾ ਵੀ ਈਰਾਨ ਸੋਲਿਡ ਫੁਟਿੰਗ ਦੇ ਉੱਤੇ ਹੈ, ਹਾਲਾਂ ਉਹਨਾਂ ਦੀ ਇਕਨੋਮੀ ਦਾ ਬਹੁਤ ਬੁਰਾ ਹਾਲ ਹੈ, ਪਰ ਜਦੋਂ ਲੋਕ, ਮੈਂ ਸਮਝਦਾ ਆਪਣੀ ਮੈਂ ਸਟਰਗਲ ਬਾਰੇ ਵੀ ਜਦੋਂ ਦੇਖਦਾ ਸਾਰੀ 18ਵੀਂ ਸਦੀ ਦੇ ਵਿੱਚ
ਕਿ ਇੱਕ ਸਟੇਜ ਆ ਜਾਂਦੀ ਹੈ ਵੀ ਜਦੋਂ ਤੁਹਾਨੂੰ ਪਤਾ ਹੈ ਕਿ ਬਈ ਲੁੱਟ ਖਸੁੱਟ ਹੋ ਰਹੀ ਹੈ, ਪੰਜਾਬ ਦਾ ਇੱਕ ਜਿਹੜਾ ਅਖਾਣ ਬਣ ਗਿਆ ਸੀ, ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ, ਤੇ ਇਹ ਉਸ ਪੀਰੀਅਡ ਦੇ ਵਿੱਚ ਤੁਹਾਨੂੰ ਸੀ ਕਿ ਵੀ ਜੇ ਹੁਣ ਸਾਡੇ ਪੱਲੇ ਹੀ ਕੁਝ ਨਹੀਂ ਹੈ ਤੇ ਲੈਟ ਵੀ ਗਿਵ ਏ ਫਾਈਨਲ ਕਾਲ, ਲੈਟ ਵੀ ਫਾਈਟ ਦਾ ਫਾਈਨਲ ਬੈਟਲ। ਸੋ ਮੈਨੂੰ ਲੱਗਦਾ ਵੀ ਈਰਾਨ ਦਾ ਮਾਈਂਡਸੈਟ ਇਹ ਹੈ, ਪ੍ਰੈਜ਼ੀਡੈਂਟ ਟਰੰਪ ਇਹਨੂੰ ਜਿਹੜਾ ਇੱਕ ਵਿਕਟਰੀ ਦੇ ਤੌਰ ਤੇ ਪ੍ਰੈਜ਼ੈਂਟ ਕਰਕੇ, ਕਿਉਂਕਿ ਸਭ ਤੋਂ ਕ੍ਰੂਸ਼ਲ ਅਕਤੂਬਰ ਨਵੰਬਰ ਦੀਆਂ ਇਲੈਕਸ਼ਨਸ ਨੇ ਜੋ ਇਸ ਵੇਲੇ ਅਮਰੀਕਨ ਪਬਲਿਕ ਓਪੀਨੀਅਨ ਹੈ 70% ਦੇ ਕਰੀਬ ਲੋਕ ਜਿਹੜੇ ਨੇ ਜੰਗ ਦੇ ਖਿਲਾਫ ਨੇ, ਔਰ ਇਸ ਸਾਰੇ ਦੇ ਚਲਦੇ ਆ ਪ੍ਰੈਜ਼ੀਡੈਂਟ ਟਰੰਪ ਨੂੰ ਲੱਗਦਾ ਵੀ ਲਿੰਡਸੀ ਗ੍ਰੈਮ ਵਰਗਾ ਸਟਰੋਂਗ ਜਿਹੜਾ ਉਹਨਾਂ ਦਾ ਲੌਬਿਸਟ ਸੀ ਉਹ ਵੀ ਤੁਰ ਗਿਆ। ਔਰ ਜੇ ਕਾਂਗਰਸ ਲੂਜ਼ ਹੁੰਦੀ ਹੈ ਜਿਹੜੀ ਅੱਜ ਦੀ ਡੇਟ 'ਚ, ਇਹਨਾਂ ਅਗਲੇ 8 ਹਫ਼ਤਿਆਂ 'ਚ ਕੋਈ ਵੱਡੀ ਤਬਦੀਲੀ ਹੋ ਜਾਏ ਤਾਂ ਪਤਾ ਨਹੀਂ। ਸੋ ਇਹਨਾਂ ਸਾਰਿਆਂ ਦੇ ਚੱਲਦੇ ਆ ਈਰਾਨ ਵੀ ਸ਼ਾਇਦ ਪ੍ਰੋਕਰਸਟੇਟ ਕਰ ਰਿਹਾ ਹੈ ਕਿ ਵੀ ਜਿਹੜਾ ਇੱਕ ਲੇਮ ਡਕ ਪ੍ਰੈਜ਼ੀਡੈਂਟ ਬਣ ਜਾਏ ਪ੍ਰੈਜ਼ੀਡੈਂਟ ਟਰੰਪ, ਜਦੋਂ ਕਿ ਕਾਂਗਰਸ ਜਾਂ ਦੂਜੇ ਦੀ ਵੱਡੀ ਜੰਗ ਦੇ ਲਈ ਕਾਂਗਰਸ ਦੀ ਅਪਰੂਵਲ ਜ਼ਰੂਰੀ ਹੈ। ਔਰ ਈਵਨ ਹੁਣ ਕਾਂਗਰਸ ਨੇ ਜਿਹੜੇ ਫੰਡ ਵੀ ਮੰਗ ਰਹੇ ਸੀ ਪ੍ਰੈਜ਼ੀਡੈਂਟ ਟਰੰਪ ਔਰ ਦੂਸਰੇ, ਉਹਨਾਂ ਨੂੰ ਵੀ ਡਿਨਾਈ ਕੀਤਾ। ਸੋ ਇਹਨਾਂ ਸਾਰੇ ਹਾਲਾਤਾਂ 'ਚ ਮੈਨੂੰ ਇਹ ਲੱਗਦਾ ਹੈ ਕਿ ਵੀ ਇਸ ਗੱਲ ਵੱਲ ਤਾਂ ਗੱਲ ਨਹੀਂ ਜਾਏਗੀ ਕਿ ਵੀ ਫਾਈਨਲੀ ਫੁੱਲ ਸਕੇਲ ਤਾਂ ਫਿਰ ਇਹ ਹੈ ਵੀ ਤੁਸੀਂ ਨਿਊਕਲੀਅਰ ਇਸਤੇਮਾਲ ਕਰਕੇ ਖਤਮ ਹੀ ਕਰ ਦਿਓ, ਪਰ ਈਰਾਨ ਦੇ ਕੋਲ ਵੀ ਕੋਈ ਸਰਪ੍ਰਾਈਜ਼ ਹੋ ਸਕਦਾ ਹੈ, ਜਿਵੇਂ ਸਟੇਟ ਆਫ ਹਾਰਮੋਜ਼ ਸਡਨਲੀ ਇੱਕ ਸਰਪ੍ਰਾਈਜ਼ ਦੇ ਤੌਰ ਤੇ ਦੋਨਾਂ ਹੀ ਧਿਰਾਂ ਲਈ ਉੱਭਰਿਆ। ਸੋ ਕੁੱਲ ਮਿਲਾ ਕੇ ਇਸ ਸਭ ਦੇ ਵਿੱਚ ਜੇ ਅਸੀਂ ਹੁਣ ਜਿਹੜਾ ਵਿਸ਼ਵ ਗੁਰੂ ਭਾਰਤ ਦੀ ਗੱਲ ਕਰੀਏ ਕਿ ਉਹ ਬੜੀ ਬੁਰੀ ਤਰ੍ਹਾਂ ਫਸੇ ਹੋਏ ਨੇ। ਔਰ ਜੇ ਤੁਸੀਂ ਜਿਹੜਾ ਵਾਸਟ ਮੈਜੋਰਿਟੀ ਨਾਲ 86-14 ਦੇ ਫਰਕ ਨਾਲ 88-12 ਦੇ ਫਰਕ ਨਾਲ ਯੂਐਸ ਸੈਨੇਟ ਨੇ ਜਿਹੜਾ ਰਸ਼ੀਆ ਈਰਾਨ ਸੈਂਕਸ਼ਨਸ ਬਿੱਲ ਪਾਸ ਕੀਤਾ ਹੈ, ਜਿਹਦੇ 'ਚ ਇਹ ਹੈ ਕਿ ਵੀ ਜਿਹੜਾ ਵੀ ਰਸ਼ੀਆ ਤੋਂ ਜਾਂ ਈਰਾਨ ਤੋਂ ਆਇਲ ਲਏਗਾ ਉਸ ਦੇ ਉੱਤੇ 100% ਟੈਰਿਫ ਲਾਇਆ ਜਾਏਗਾ, ਕਿਉਂਕਿ ਇਹ ਲਿੰਡਸੀ ਗ੍ਰੈਮ ਦੀ ਪ੍ਰਪੋਜ਼ਲ 500% ਦੀ ਸੀ, ਉਹ 100 ਤੇ ਆ ਗਏ। ਸੋ ਇਹਦੇ 'ਚ ਭਾਰਤ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਜੇ ਫਾਈਨਲ ਬੈਟਲ ਹੁੰਦੀ ਹੈ ਤੇ 30% ਤੋਂ ਜ਼ਿਆਦਾ ਆਇਲ ਰਸ਼ੀਆ ਤੋਂ ਭਾਰਤ ਦੇ ਕੋਲ ਆਉਂਦਾ ਹੈ, ਇਕਨੋਮੀ ਦਾ ਉਹਨਾਂ ਦਾ ਬੁਰਾ ਹਾਲ ਹੈ। ਔਰ ਇੱਕ ਬੈਂਕਿੰਗ ਫਰਾਡ ਸਕੀਮ ਦੇ ਥੱਲੇ, ਜਿਹਦਾ ਅਸੀਂ ਜ਼ਿਕਰ ਕਰਾਂਗੇ ਕਿਸੇ ਵੇਲੇ ਫਿਰ ਵੇਰਵੇ 'ਚ, ਕਿ ਅਮਿਤ ਸ਼ਾਹ ਬਾਹਰਲੇ ਜਿਹੜੇ NRI ਨੇ ਉਹਨਾਂ ਰਾਹੀਂ ਪੈਸੇ ਮੰਗਵਾ ਰਹੇ ਨੇ ਕਿ ਜੀ ਫੋਰਨ ਕਰੰਸੀ ਤੇ ਇੰਨੇ % ਤੁਹਾਨੂੰ ਵਾਧੂ ਇੰਟਰਸਟ ਤੇ ਇਹ ਉਹ, ਕਿਉਂਕਿ ਉਹਨਾਂ ਦੀ ਇਕਨੋਮੀ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਉਹ ਜ਼ਰਜ਼ਰ ਇਕਨੋਮੀ ਹੋਈ ਹੈ। ਔਰ ਕੁੱਲ ਮਿਲਾ ਕੇ ਮੈਨੂੰ ਨਹੀਂ ਲੱਗਦਾ ਕਿ ਵੀ ਇਹ ਫੁੱਲ ਸਕੇਲ ਵਾਰ 'ਚ ਜਾਏਗਾ। ਔਰ ਲੇਕਿਨ ਅਮਰੀਕਾ ਦਾ ਜਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਸਿਤਾਰਾ ਬਹੁਤ ਬੁਲੰਦ ਹੈ ਜੇ ਕੋਈ ਕਨਕਲੂਜਨ ਦੇ ਵਿੱਚ ਗੱਲ ਨਾ ਆਈ, ਕਿਉਂਕਿ ਦੇਖੋ ਈਰਾਨ 5000 ਸਾਲ ਦੀ ਸਿਵਲਾਈਜੇਸ਼ਨ ਉਹਨਾਂ ਦੀ ਬੈਕ ਤੇ ਹੈ, ਉਹ ਵਾਰ ਮੌਂਗਰਰ ਨਹੀਂ ਹੈਗੇ। ਇਹ ਠੀਕ ਹੈ ਕਿ ਪਰਸ਼ੀਅਨ ਐਮਪਾਇਰ, ਹੁਣ ਬਹੁਤ ਵਾਰ ਜਿਹੜੇ ਸਾਡੇ ਕਈ ਨੇ ਕਿ ਜੀ ਸਿੱਖ ਰਾਜ ਵੇਲੇ ਬਲੋਚਿਸਤਾਨ ਜਾਂ ਫਲਾਣੇ ਇਲਾਕੇ ਸਿੰਘਾਂ ਨੇ ਕਿਉਂ ਨਹੀਂ ਫਤਿਹ ਕੀਤੇ, ਹਾਲਾਂ ਉਸ ਜ਼ਮਾਨੇ 'ਚ ਕੋਈ ਗੈਸ ਗੂਸ ਵੀ ਨਹੀਂ ਸੀ ਨਿਕਲੀ ਹੋਈ, ਪਰ ਇਹ ਸਭ ਪਰਸ਼ੀਅਨ ਐਮਪਾਇਰ ਦਾ ਇਨਫਲੂਐਂਸ ਸੀ। ਸੋ ਉਹਨਾਂ ਨੂੰ ਨੈਗੋਸ਼ੀਏਸ਼ਨ ਵੀ ਆਉਂਦੀ ਹੈ, ਪੋਲੀਟੀਕਲ ਪ੍ਰੈਸ਼ਰ ਵੀ ਉਹ ਲੈ ਸਕਦੇ ਨੇ, ਔਰ ਆਲਰੇਡੀ ਉਹਨਾਂ ਨੇ ਆਪਣੀ ਰੈਜ਼ਿਸਟੈਂਸ ਜਿਵੇਂ ਇਹਨਾਂ 40 ਦਿਨਾਂ ਦੀ ਜੰਗ ਔਰ ਸੀਜ਼ਫਾਇਰ ਦੇ ਦੌਰਾਨ ਵੀ ਬਰਾਬਰ ਦਿੱਤੀ ਹੈ। ਸੋ ਇਸ ਦੇ ਥੱਲੇ ਇੱਕ ਗੱਲ ਬਿਲਕੁਲ ਜ਼ਾਹਰ ਹੈ ਕਿ ਅਮਰੀਕਾ, ਚਾਈਨਾ, ਰਸ਼ੀਆ ਤੋਂ ਬਾਅਦ ਈਰਾਨ ਜਿਹੜਾ ਹੈ ਉਹ ਰਿਜ਼ਲਟ ਕੁਝ ਵੀ ਹੋਏ ਉਹਦੇ 'ਚ ਐਜ਼ ਅ ਗਲੋਬਲ ਪਾਵਰ ਦੇ ਤੌਰ ਤੇ ਉਹਦੀ ਐਮਰਜੈਂਸ ਹੈ, ਨਾਟ ਓਨਲੀ ਐਜ਼ ਦਾ ਰੀਜਨਲ ਪਾਵਰ। ਬਿਲਕੁਲ ਡਾਕਟਰ ਸਾਹਿਬ, ਮਤਲਬ ਇਹ ਜਿਹੜੀਆਂ ਸਿਚੁਏਸ਼ਨ ਨੇ ਇਹ ਖਾਸ ਤੌਰ ਦੇ ਉੱਤੇ ਜਿਹੜਾ ਭਾਰਤ ਦੇ ਉੱਤੇ ਜਿਹੜੀ ਭਾਰਤ ਦੀ ਆਰਥਿਕਤਾ ਇਕਨੋਮੀ ਆ ਉਹ ਇਸ ਟਾਈਮ ਮਤਲਬ ਜਿਵੇਂ ਤੁਸੀਂ ਕਿਹਾ ਹੈ ਕਿ ਬੜੀ ਕ੍ਰਿਟੀਕਲ ਸਿਚੁਏਸ਼ਨ 'ਚ ਆ। ਕਦੇ ਉਹ RBI ਇੰਟਰਵੀਨ ਕਰ ਰਹੀ ਆ, ਡਾਲਰ ਦਾ ਜਿਹੜਾ ਰੇਟ ਆ ਉਹ ਲਗਾਤਾਰ ਉੱਤੇ ਜਾ ਰਿਹਾ ਆ, ਤੇ ਮਤਲਬ ਤੇਲ ਜਿਹੜਾ ਖਾਸ ਤੌਰ ਦੇ ਉੱਤੇ ਇਕਨੋਮੀ ਦੇ ਲਈ ਇੱਕ ਬੜਾ ਇੰਪੋਰਟੈਂਟ ਫੈਕਟਰ ਆ, ਉਹ ਮਤਲਬ ਹੁਣ ਉਹ ਨਵਾਂ ਇੱਕ ਉਹਨਾਂ ਨੇ ਤੇਲ ਲੈ ਕੇ ਆਇਆ, ਉਹਦੇ ਨਾਲ ਗੱਡੀਆਂ ਦੇ ਇੰਜਣ ਖਰਾਬ ਹੋਣ ਲੱਗ ਗਿਆ ਇਥਨੋਲ ਦਾ, ਤੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਆ। ਤਾਂ ਇਹ ਗੱਲ ਇੱਥੇ ਸਾਡੇ ਦਰਸ਼ਕਾਂ ਦੇ ਲਈ ਬੜਾ ਸਮਝਣ ਵਾਲੀ ਆ ਜਾਂ ਸਿੱਖਾਂ ਦੇ ਲਈ ਕਿ ਜਿਹੜੀ ਇਕਨੋਮੀ ਹੁੰਦੀ ਆ ਜਦੋਂ ਕਿਸੇ ਵੀ ਮੁਲਕ ਦੀ ਇਸ ਤਰੀਕੇ ਦੇ ਹਾਲਾਤ 'ਚ ਹੋਵੇ ਤਾਂ ਉਹ ਇੱਕ ਸਿੱਖਾਂ ਦੇ ਲਈ ਇੱਕ ਓਪਰਚੁਨਿਟੀ ਦੀ ਵਿੰਡੋ ਕ੍ਰੀਏਟ ਕਰ ਰਹੀ ਆ ਕਿ ਸਿੱਖ ਇਸ ਟਾਈਮ ਜੇ ਸਿਆਣਪ ਦੇ ਨਾਲ ਪੋਲੀਟੀਕਲ ਫੈਸਲੇ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ, ਨੇੜਲੇ ਭਵਿੱਖ ਦੇ ਵਿੱਚ, ਤਾਂ ਭਾਰਤ ਸ਼ਾਇਦ ਪਿਛਲੇ ਸਮੇਂ ਦਹਾਕਿਆਂ ਦੇ ਦੌਰਾਨ ਇੱਕ ਬੜੀ ਕਮਜ਼ੋਰ ਸਥਿਤੀ ਦੇ ਵਿੱਚ ਆ,
ਤੇ ਇਹ ਭਾਵੇਂ ਫਿਰ ਉਹਦੇ 'ਚ ਜੇ ਸਿੱਖਾਂ ਦੀ ਪੋਲੀਟੀਕਲ ਵਿਲ ਤੇ ਪੋਲੀਟੀਕਲ ਆਰਗੇਨਾਈਜੇਸ਼ਨ ਮਜ਼ਬੂਤ ਹੁੰਦੀ ਆ, ਤਾਂ ਕਿਸੇ ਨਾ ਕਿਸੇ ਟੇਬਲ ਦੇ ਉੱਤੇ ਨੈਗੋਸ਼ੀਏਸ਼ਨ ਤੋਂ ਸ਼ੁਰੂ ਹੋ ਕੇ ਤੇ ਅਲਟੀਮੇਟਲੀ ਜਿਹੜਾ ਸਿੱਖ ਰਿਜ਼ੋਲਵ ਆ ਉੱਥੇ ਤੱਕ ਜਿਹੜੀ ਗੱਲ ਆ ਹੋ ਸਕਦੀ ਆ। ਤਾਂ ਇਸ ਟਾਈਮ ਸਿੱਖ ਆਰਗੇਨਾਈਜੇਸ਼ਨ ਨੂੰ ਬੜੀ ਸਤਰਕ ਹੋ ਕੇ ਤੇ ਬੜੇ ਸੁਚੇਤ ਹੋ ਕੇ ਜਿਹੜੇ ਆਪਣੇ ਐਕਟਸ ਨੇ ਤੇ ਆਪਣੀ ਜਿਹੜੀ ਕਪੈਸਿਟੀ ਆ ਉਹਦੇ ਤੇ ਕੰਮ ਕਰਨਾ ਚਾਹੀਦਾ ਹੈ। ਤੇ ਡਾਕਟਰ ਸਾਹਿਬ, ਹੁਣ ਮੈਂ ਜਾਂਦੇ ਜਾਂਦੇ ਇਸ ਸ਼ੋਅ ਦੇ ਵਿੱਚ ਜੀ ਜਿੱਥੇ ਸਿੱਖ ਆਰਗੇਨਾਈਜੇਸ਼ਨਸ ਆਲ ਓਵਰ ਦੀ ਗਲੋਬ ਉਹ ਪੋਲੀਟੀਕਲ ਸਫੇਅਰ ਦੇ ਵਿੱਚ ਕੰਮ ਕਰ ਰਹੀਆਂ ਨੇ, ਚਾਹੇ ਲੋਬਿੰਗ ਦਾ ਹੋਵੇ, ਚਾਹੇ ਉਹ ਕਪੈਸਿਟੀ ਬਿਲਡਿੰਗ ਦਾ ਹੋਵੇ, ਤਾਂ ਉੱਥੇ ਹੀ ਬਰੈਂਪਟਨ ਜਿਹੜਾ ਕਿ ਕਿਹਾ ਜਾਂਦਾ ਹੈ ਕਿ ਦੁਨੀਆ ਭਰ ਦੇ ਵਿੱਚ ਅਜਿਹਾ ਸ਼ਹਿਰ ਆ ਜਿੱਥੇ ਸਿੱਖਾਂ ਦੀ ਸਭ ਤੋਂ ਵੱਧ ਵਸੋਂ ਆ। ਤੇ ਇੱਥੇ ਅੰਟਾਰੀਓ ਗੁਰਦੁਆਰਾ ਕਮੇਟੀ ਜਿਹੜੀ ਕਿ ਇੱਥੇ ਬਹੁਤਾਤ ਗੁਰਦੁਆਰਾ ਸਾਹਿਬ ਨੇ ਉਹਨਾਂ ਦਾ ਪ੍ਰਬੰਧ ਕਰਦੀ ਆ, ਤੇ ਉਹਦੇ ਵੱਲੋਂ ਇੱਕ ਨਵੇਕਲਾ ਉਪਰਾਲਾ ਜਿਹੜਾ ਆ ਕੀਤਾ ਗਿਆ, ਜਿਹਦੇ 'ਚ ਪਹਿਲੀਆਂ ਕੈਨੇਡੀਅਨ ਸਿੱਖ ਗੇਮਸ ਜਿਹੜੀਆਂ ਆ ਉਹ ਕਰਵਾਈਆਂ ਗਈਆਂ। ਸ਼ਨੀਵਾਰ ਵਾਲੇ ਦਿਨ ਇਹਨਾਂ ਗੇਮਾਂ ਦੀ ਸ਼ੁਰੂਆਤ ਹੋਈ, ਜਿਹਦੇ ਵਿੱਚ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਜਿਹੜੇ ਆ ਉਹਨਾਂ ਨੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ, ਤੇ ਸਿੱਖ ਐਮਪੀਜ਼ ਜਾਂ ਸਿੱਖ ਜਿਹੜੇ ਹੋਰ ਸ਼ਹਿਰ ਦੇ ਮੇਅਰ ਨੇ, ਡਿਪਟੀ ਮੇਅਰ ਨੇ, ਉਹ ਸਾਰੇ ਜਿਹੜੇ ਨੁਮਾਇੰਦੇ ਆ ਪਹੁੰਚੇ। ਤੇ ਸਿੱਖ ਖਿਡਾਰੀ ਜਿਹੜੇ ਆ ਵੱਖੋ ਵੱਖ ਉਮਰ ਵਰਗ ਦੇ, ਉਹ ਸੋਕਰ, ਹਾਕੀ, ਕਬੱਡੀ, ਵਾਲੀਬਾਲ, ਹੋਰ ਅਨੇਕਾਂ ਜਿਹੜੀਆਂ ਖੇਡਾਂ ਆ ਉਹਨਾਂ 'ਚ ਪਾਰਟੀਸਪੇਟ ਕਰ ਰਹੇ ਆ। ਅੱਜ ਕਲੋਜ਼ਿੰਗ ਸੈਰੇਮਨੀ ਆ ਇਹਨਾਂ ਗੇਮਾਂ ਦੀ, ਬੜੀ ਕਾਮਯਾਬੀ ਦੇ ਨਾਲ ਇਹ ਗੇਮਾਂ ਹੋਈਆਂ। ਪਰ ਨਾਲ ਦੀ ਨਾਲ ਜਿਹੜਾ ਖਾਲਿਸਤਾਨ ਦਾ ਮੈਸੇਜ ਜਿਹਨੂੰ ਅੰਟਾਰੀਓ ਗੁਰਦੁਆਰਾ ਕਮੇਟੀ ਜਿਹੜੀ ਆ ਉਹ ਇੱਥੇ ਉਹਦੀ ਝੰਡਾ ਪ੍ਰਧਾਰ ਆ ਖਾਲਿਸਤਾਨ ਦੀ ਪੋਲੀਟੀਕਲ ਆਈਡੀਓਲੋਜੀ ਦੀ, ਤੇ ਉਹਨਾਂ ਦੇ ਵੱਲੋਂ ਸਾਰੇ ਜਿਹੜੇ ਖੇਡ ਸਟੇਡੀਅਮ ਸੀ ਉਹਨਾਂ ਦੇ ਵਿੱਚ ਬਰਾਬਰ ਖਾਲਿਸਤਾਨ ਦੇ ਜਿਹੜੇ ਝੰਡੇ ਆ ਉਹ ਚਲਾਏ ਗਏ। ਤਾਂ ਇਹ ਜਿਹੜੇ ਈਵੈਂਟਸ ਨੇ ਜਾਂ ਇਹ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਨੇ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਓਨਟਾਰੀਓ ਗੁਰਦੁਆਰਾ ਕਮੇਟੀ ਔਰ ਉਹਨਾਂ ਦੇ ਸਮੂਹ ਪ੍ਰਬੰਧਕਾਂ ਔਰ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜਾ ਉਹਨਾਂ ਨੇ ਇਹ ਸਿੱਖ ਗੇਮਸ ਨੂੰ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਇਹ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ, ਕਿਉਂਕਿ ਮੈਂ ਜਦੋਂ ਇਸ ਹਵਾਲੇ ਨਾਲ ਦੇਖਦਾ, ਜਦੋਂ ਅਸੀਂ ਸਿੱਖੀ ਦਾ ਜਾਂ ਹੈਲਥ ਦੇ ਐਂਗਲ ਤੋਂ ਵੀ ਦੇਖਦੇ ਹਾਂ, ਇੱਕ ਜ਼ਮਾਨੇ ਜਿਹਦੀ ਡੈਫੀਨੇਸ਼ਨ ਸੀ ਫਿਜ਼ੀਕਲ, ਮੈਂਟਲ, ਸਪਿਰਿਚੁਅਲ ਐਂਡ ਸੋਸ਼ਲ ਵੈਲਬੀਇੰਗ ਆਫ ਐਨ ਇੰਡੀਵਿਜੂਅਲ। ਸੋ ਫਿਜ਼ੀਕਲ ਸਭ ਤੋਂ ਪਹਿਲਾਂ। ਔਰ ਜੇ ਸਿੱਖ ਸਿਧਾਂਤ ਦੇ ਨੁਕਤਾ ਨਿਗਾਹ ਤੋਂ ਦੇਖੀਏ, ਅੱਜ ਵੀ ਖਡੂਰ ਸਾਹਿਬ ਦੇ ਵਿੱਚ ਗੁਰਦੁਆਰਾ ਮੱਲ ਅਖਾੜਾ ਹੈ। ਗੁਰੂ ਅੰਗਦ ਸਾਹਿਬ ਨੇ ਜਿਹੜਾ ਉਸ ਜ਼ਮਾਨੇ ਦੇ ਵਿੱਚ, ਕਿਉਂਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਇਹ ਰੈਸਲਿੰਗ ਜਿਹਨੂੰ ਅੱਜ ਕਿਹਾ ਜਾਂਦਾ ਡਿਫਰੈਂਟ ਫਾਰਮਸ ਦੇ ਵਿੱਚ, ਇਹ ਸਾਡੇ ਤਾਂ ਜੇ ਕਿਸੇ ਨੂੰ ਪਿਆਰ ਦੇ ਨਾਲ ਕਹਿਣਾ ਚੱਲ ਬਈ ਮੱਲਾ, ਉੱਠ ਬਈ ਮੱਲਾ, ਇਹ ਇੱਕ ਸਤਿਕਾਰ ਦਾ ਸ਼ਬਦ ਰਿਹਾ। ਔਰ ਗੁਰੂ ਅੰਗਦ ਸਾਹਿਬ ਨੇ ਇਸ ਨੂੰ ਉਸ ਲੈਵਲ ਤੱਕ ਪਹੁੰਚਾਇਆ ਕਿ ਜਿਹੜਾ ਉਹ ਇੱਕ ਥਾਂ ਵੀ ਬਣਦਾ ਜਿੱਥੇ ਫਿਜ਼ੀਕਲ ਐਕਸਰਸਾਈਜ਼ ਵੀ ਹੈ, ਗੁਰਮੁਖੀ ਅੱਖਰ ਵੀ ਪੜ੍ਹਾਏ ਜਾਂਦੇ ਨੇ। ਔਰ ਉਸ ਪੀਰੀਅਡ ਦੇ ਵਿੱਚ ਈਵਨ ਜੇ ਹਮਾਯੂੰ ਜਿਹੜਾ ਭਗੌੜਾ ਹੈ ਸ਼ੇਰਸ਼ਾਹ ਸੂਰੀ ਤੋਂ ਹਾਰ ਕੇ ਦੌੜਿਆ ਹੋਇਆ, ਉਹ ਆਉਂਦਾ ਤੇ ਗੁਰੂ ਸਾਹਿਬ ਬੇਪਰਵਾਹ ਹੋ ਕੇ ਉਸ ਮੱਲ ਅਖਾੜੇ ਦੇ ਵਿੱਚ ਜਿਹੜਾ ਉਹਨਾਂ ਸਾਰਿਆਂ ਬੱਚਿਆਂ ਨੂੰ ਜਿਹੜਾ ਉਹ ਐਨਕਰੇਜ ਕਰ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਤੱਕ ਪਹੁੰਚਦੇ ਅਸੀਂ ਦੇਖਦੇ ਹਾਂ ਅੱਜ ਵੀ, ਜਦੋਂ ਗੁਰਦੁਆਰਾ ਮੌ ਸਾਹਿਬ ਗੁਰੂ ਅਰਜਨ ਸਾਹਿਬ ਦਾ ਵਿਆਹ ਪੁਰਬ ਜਿਹੜਾ ਹੈ ਉਸ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ, ਤੇ ਉਹਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਕਿ ਜਿਵੇਂ ਉਸ ਜ਼ਮਾਨੇ 'ਚ ਸੀ ਵੀ ਸ਼ਰਤ ਰੱਖੀ, ਜਿਹਨੂੰ ਅੱਜ ਅਸੀਂ ਕਿੱਲਾ ਪੁੱਟਣਾ ਕਹਿੰਦੇ, ਤੇ ਗੁਰੂ ਅਰਜਨ ਸਾਹਿਬ ਸਰਪਟ ਘੋੜਾ ਦੌੜਾ ਕੇ ਆਉਂਦੇ ਨੇ ਔਰ ਨੇਜੇ ਦੇ ਨਾਲ ਜੜ੍ਹਾਂ ਸਮੇਤ ਉਸ ਜਿਹੜਾ ਉਹ ਖੁੰਡ ਹੈ ਉਸ ਨੂੰ ਪੁੱਟ ਕੇ ਉਹ ਮਾਰਦੇ ਨੇ। ਛੇਵੇਂ ਪਾਤਸ਼ਾਹ ਦੇ ਵੇਲੇ ਜਿਹੜਾ ਈਵਨ ਤੁਸੀਂ ਇਤਿਹਾਸਿਕ ਪੱਖ ਤੋਂ ਦੇਖੋ ਕਿ ਅੱਜ ਤਾਂ ਚਲੋ ਅਕਾਲ ਤਖਤ ਔਰ ਦਰਬਾਰ ਸਾਹਿਬ ਸਾਰੀਆਂ ਪਰਿਕਰਮਾ ਬਣਾ ਦਿੱਤੀਆਂ ਨੇ, ਇਹ ਸਾਹਮਣੇ ਅਖਾੜਾ ਸੀ, ਇਹਦੇ ਵਿੱਚ ਕਈ ਫੈਸਲੇ ਹੁੰਦੇ ਹੀ ਇਸ ਨਾਲ ਸੀ ਕਿ ਜੇ ਤੁਸੀਂ ਆਪਣਾ ਭਲਵਾਨ ਕੱਢੋ, ਇਧਰੋਂ ਆਪਣਾ ਤਤ ਖਾਲਸਾ ਬੰਦਈ ਖਾਲਸਾ ਦਾ ਜਿਹੜਾ ਫੈਸਲਾ, ਉਹਦੇ 'ਚ ਵੀ ਭਲਵਾਨੀ ਨਾਲ। ਔਰ 10ਵੇਂ ਪਾਤਸ਼ਾਹ ਦੇ ਵੇਲੇ ਅਨੰਦਪੁਰ ਸਾਹਿਬ ਜਦੋਂ ਅਸੀਂ ਉਹ ਸਾਰੇ ਹੀ ਪਾਰਟ ਦੇਖਦੇ ਹਾਂ। ਔਰ ਇਸ ਗੱਲ ਦਾ ਧਿਆਨ ਰਹੇ, ਅੱਜ ਵੀ ਜਦੋਂ ਤੁਸੀਂ ਬਸੰਤ ਪੰਚਮੀ ਦੇ ਹਵਾਲੇ ਨਾਲ ਕਦੇ ਲਾਹੌਰ ਦੀ ਡਿਬੇਟ ਦੇਖੋ, ਲਾਹੌਰ 'ਚ ਦੁਬਾਰਾ ਰੀਸਟੋਰ ਕੀਤਾ ਹੈ ਉਹਨੇ ਬੀਬੀ ਮਰੀਅਮ ਨੇ ਬਸੰਤ ਪੰਚਮੀ ਨੂੰ। ਇਹ ਸਭ ਤੋਂ ਜ਼ਿਆਦਾ ਜਿਹੜਾ ਉਹਨਾਂ ਦਾ ਮੋਸਟ ਵਾਚਡ ਪਾਰਟਿਸਿਪੇਟਡ ਤਿਉਹਾਰ ਹੈ, ਤੇ ਇਹਦਾ ਸੰਬੰਧ ਸਿੱਖ ਰਾਜ ਨਾਲ ਜਾ ਕੇ ਜੁੜਦਾ ਹੈ। ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹਕੀਕਤ ਰਾਏ ਜਿਹੜਾ ਇੱਕ ਸਿੱਖ ਸੀ ਸਾਇਧਾਰੀ, ਜਿਹਨੂੰ ਹਿੰਦੂਤਵੀਆਂ ਨੇ ਆਪਣਾ ਬਣਾ ਲਿਆ, ਉਹਦੀ ਜਿਹੜਾ ਸਮਾਧ ਦੇ ਉੱਤੇ ਸਾਡਾ ਐਨੂਅਲ ਫੈਸਟੀਵਲ ਜਿਹੜਾ ਸਿੱਖ ਰਾਜ ਦਾ, ਜਿਹਦਾ 8-10 ਦਿਨ ਪੂਰਾ ਚੱਲਦਾ ਸੀ ਇਹ ਸਾਰਿਆਂ ਦੇ ਨਾਲ। ਔਰ ਬੈਸਟ
ਕੈਂਡੀਡੇਟ ਬੈਸਟ ਕੈਡਿਟ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ ਜਾਂਦਾ ਸੀ, ਉਹਨੂੰ ਮਹਾਰਾਜਾ ਰਣਜੀਤ ਸਿੰਘ ਖੁਦ ਇਨਾਮ ਦਿੰਦੇ ਸੀ। ਸੋ ਬਸੰਤ ਪੰਚਮੀ ਦੀ ਸੈਲੀਬ੍ਰੇਸ਼ਨ ਲਾਹੌਰ ਦੇ ਵਿੱਚ, ਔਰ ਉਹਦੇ ਵਿੱਚ ਇੱਕ ਜ਼ਮਾਨੇ 'ਚ ਨੇਪਾਲ ਦੇ ਰਾਜੇ ਦੀ ਰਿਪਰੈਜ਼ੈਂਟੇਸ਼ਨ, ਅਫਗਾਨਿਸਤਾਨ ਦਾ ਔਰ ਅੰਗਰੇਜ਼ਾਂ ਦੀ, ਔਰ ਜ਼ਾਹਰ ਹੈ ਦੂਸਰੇ ਸਤਲੁਜ ਪਾਰ ਦੀਆਂ ਰਿਆਸਤਾਂ ਵਾਲੇ ਵੀ ਆਉਂਦੇ ਸੀ। ਔਰ ਬੈਸਟ ਕੈਡਿਟ ਨੂੰ ਹਰੀ ਸਿੰਘ ਨਲੂਆ 14 ਸਾਲ ਦੀ ਉਮਰ 'ਚ ਮਹਾਰਾਜਾ ਰਣਜੀਤ ਸਿੰਘ ਦਾ ਬਾਡੀਗਾਰਡ ਉਸੇ 'ਚ ਹੀ ਬਣਿਆ ਸੀ ਕਿ ਉਹਨੇ ਸਭ ਜਿੰਨੀਆਂ ਵੀ ਉਹ ਗੇਮ ਸੀ ਫਿਜ਼ੀਕਲ, ਉਹ ਘੁਲਣਾ ਹੋਏ, ਉਹ ਨੇਜ਼ੇਬਾਜ਼ੀ ਹੋਏ, ਗੱਤਕਾਬਾਜ਼ੀ ਹੋਏ, ਉਹ ਸਾਰੇ ਨੂੰ ਜਿਹੜਾ ਉਹਨਾਂ ਨੇ ਵਿਨ ਕੀਤਾ ਸੀ। ਮੈਂ ਇਸ ਲਈ ਕਹਿ ਰਿਹਾ ਕਿ ਇਹ ਜਿਹੜਾ ontario ਗੁਰਦੁਆਰਾ ਕਮੇਟੀ ਦਾ ਉਦਮ ਹੈ, ਕਿਉਂਕਿ ਇਸ ਤੋਂ ਪਹਿਲਾਂ ਆਸਟ੍ਰੇਲੀਅਨ ਸਿੱਖ ਗੇਮਸ, ਹਾਲਾਂ ਜਦੋਂ ਮੈਂ ਪਿਛਲੇ ਸਾਲ ਆਸਟ੍ਰੇਲੀਆ ਵਿਜ਼ਿਟ ਕੀਤਾ ਤੇ ਮੈਨੂੰ ਵੀ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਕਿਸ, ਉਹ ਤਾਂ ਸ਼ਾਇਦ 42ਵੀਂ ਕਿ ਕਿੰਨੀ ਆ ਉਹਨਾਂ ਦੀ ਗੇਮ, ਇੰਨੇ ਵੱਡੇ ਲੈਵਲ ਤੇ ਹੈ ਕਿ ਉਸ ਨੂੰ ਸਿੱਖਾਂ ਦੀ ਓਲੰਪਿਕ ਕਿਹਾ ਜਾਂਦਾ ਹੈ। ਔਰ ਯੂਕੇ ਦੇ ਵਿੱਚ ਵੀ ਇਸ ਕਿਸਮ ਦਾ ਰਿਹਾ। ਸੋ ਮੈਨੂੰ ਇਹ ਲੱਗਦਾ ਹੈ ਵੀ ਇੱਕ ਸਟੇਜ ਤੇ ਠੀਕ ਹੈ, ਬਾਹਰ ਕਬੱਡੀ ਮੈਚਾਂ ਦੇ ਨਾਂ ਥੱਲੇ ਕੁਝ ਚੱਲਿਆ, ਸ਼ੁਰੂ ਹੋਇਆ ਸਪੋਰਟਸ ਦੇ ਨਾਂ ਥੱਲੇ, ਕੁਝ ਗੁਰਦੁਆਰਾ ਕਮੇਟੀਆਂ ਵੀ ਇਨਵੋਲਵ ਹੁੰਦੀਆਂ ਸੀ, ਪਰ ਉਹਦੇ 'ਚ ਵੀ ਇਹ ਜਿਹੜੇ ਦੂਸਰੇ ਨੇ ਹਾਰਮੋਨ ਔਰ ਡਰੱਗਸ ਔਰ ਉਹਦੇ ਇਸਤੇਮਾਲ ਨੇ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਹੋਰੀ ਤਰ੍ਹਾਂ ਦਾ ਰੂਪ ਦੇ ਦਿੱਤਾ ਹੈ। ਔਰ ਹੁਣ ਤਾਂ ਉਹਦੇ 'ਚ ਮਾਫੀਆ ਇਨਵੋਲਵ ਹੋ ਗਿਆ, ਕਬੱਡੀ ਦੇ ਨਾਂ ਥੱਲੇ ਗੈਂਗਸਟਰ ਕਲਚਰ ਇਨਵੋਲਵ ਹੋ ਗਿਆ। ਸੋ ਇਹ ਜਿਹੜਾ ਮੈਸੇਜ ontario ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਗੇਮਸ 'ਚ ਹੈ, ਔਰ ਮੈਂ ਕੱਲ ਦੇ ਜਿਹੜਾ ਇਨੋਗ੍ਰੇਸ਼ਨ ਵਾਲੀ TV 84 ਨੇ ਕਵਰ ਕੀਤਾ, ਉਹਦੇ ਥੋੜੇ ਜਿਹੇ ਜਿਹੜਾ ਪਾਰਟ ਨੂੰ ਸੁਣਿਆ, ਪੋਲੀਟੀਕਲੀ ਐਨਕਰੇਜਮੈਂਟ ਹੈ, ਖਾਲਿਸਤਾਨ ਦਾ ਮੈਸੇਜ, ਖਾਲਿਸਤਾਨ ਦੇ ਝੰਡੇ ਆਪਣਾ ਮੈਸੇਜ ਦੇ ਰਹੇ ਨੇ। ਔਰ ਮੈਂ ਸਮਝਦਾ ਵੀ ਇਹ ਬੜਾ ਜ਼ਰੂਰੀ ਹੈ ਜੇ ਅਸੀਂ ਆਪਣੀ ਨੌਜਵਾਨੀ ਨੂੰ, ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਅਨਫੋਰਚੂਨੇਟਲੀ ਕੁਇਕ ਰਿਚ ਦੇ ਨਾਂ ਥੱਲੇ ਗੈਂਗਸਟਰ ਕਲਚਰ ਔਰ ਇੰਡੀਅਨ ਟ੍ਰੈਪ ਦਾ ਵੀ ਸ਼ਿਕਾਰ ਹੁੰਦੀ ਹੈ, ਉਹਨਾਂ ਦੇ ਲਈ ਅਸੀਂ ਜਿਹੜਾ ਇਹ ਇੱਕ ਪਲੇਟਫਾਰਮ ਕ੍ਰੀਏਟ ਕਰੀਏ ਜਿਹਦੇ ਥੱਲੇ ਉਹਨਾਂ ਦਾ ਜਿਹੜਾ ਕ੍ਰੀਏਟਿਵ ਪਾਰਟ ਹੈ, ਬਜਾਏ ਕਿ ਉਹ ਨੈਗੇਟਿਵਿਟੀ ਵੱਲ ਹੋਏ ਜਾਂ ਨਾ ਪੱਖੀ ਰੁਝਾਨਾਂ ਵੱਲ ਜਾਏ, ਉਹ ਸਾਡੇ ਬੈਸਟ ਬਾਡੀ ਦੇ ਉੱਤੇ, ਮਾਈਂਡ ਦੇ ਉੱਤੇ, ਆਪਣੇ ਕਲਚਰ ਔਰ ਆਪਣੇ ਪੋਲੀਟੀਕਲ ਨਿਸ਼ਾਨੇ ਤੇ ਫੋਕਸਡ ਹੋਣ। ਸੋ ਸਾਡੇ ਵੱਲੋਂ ਬਹੁਤ ਸਾਰੀਆਂ ਸ਼ੁਭ ਇੱਛਾਵਾਂ ਸਮੁੱਚੇ ਪ੍ਰਬੰਧਕਾਂ ਨੂੰ ਵੀ ਔਰ ਖਿਡਾਰੀਆਂ ਨੂੰ ਵੀ ਜਿਹੜੇ ਕਿ ਇਸ ਦਾ ਹਿੱਸਾ ਬਣੇ ਨੇ, ਔਰ ਅੱਜ ਸ਼ਾਇਦ ਫਾਈਨਲ ਉਹਦੀ ਕੰਕਲੂਜਨ ਸੈਰੇਮਨੀ ਹੈ। ਆਲ ਦਾ ਬੈਸਟ। ਹਾਂਜੀ ਬਿਲਕੁਲ ਡਾਕਟਰ ਸਾਹਿਬ, ਤੇ ਹੁਣ ਸਿਰਫ ਕੁਛ ਮਿੰਟ ਬਾਕੀ ਨੇ, ਪਰ ਜਾਂਦੇ ਜਾਂਦੇ ਮੈਂ ਜ਼ਰੂਰ ਚਾਹੁੰਦਾ ਕਿ ਤੁਸੀਂ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਮਤਲਬ ਜਿਹੜਾ ਫੈਸਲਾ ਆ ਪਿਛਲੇ ਦਿਨੀ ਆਇਆ ਕਿ ਭਾਰਤ ਸਰਕਾਰ ਨੇ ਇਹ ਸਪਸ਼ਟ ਕਿਹਾ ਆ ਕਿ ਉਹ ਹਜੇ ਆਉਂਦੇ ਲੰਮੇ ਸਮੇਂ ਤੱਕ ਵੀ ਇਸ ਜਿਹੜਾ ਲਾਂਘਾ ਆ ਉਹਨੂੰ ਨਹੀਂ ਖੋਲਣਗੇ, ਤਾਂ ਇਸ ਫੈਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਗੱਲ ਬਿਲਕੁਲ ਜ਼ਾਹਰ ਹੈ, ਪੋਸਟ 1947 ਸਿਨੈਰੀਓ ਵੱਲ ਜੇ ਅਸੀਂ ਨਜ਼ਰ ਮਾਰੀਏ ਤੇ ਭਾਰਤੀ ਹਕੂਮਤ ਦਾ ਨਹਿਰੂ ਤੋਂ ਲੈ ਕੇ ਮੋਦੀ ਤੱਕ ਇਹ ਯਤਨ ਰਿਹਾ ਕਿ ਕਦੇ ਵੀ ਇਹਨਾਂ ਦੋਵੇਂ ਪੰਜਾਬਾਂ ਦੀਆਂ, ਦੋਵੇਂ ਵੱਡੀਆਂ ਕੌਮਾਂ ਜਿਹੜੀਆਂ ਨੇ ਸਿੱਖ ਔਰ ਮੁਸਲਮਾਨ, ਇਹਨਾਂ ਦੀਆਂ ਸਾਂਝਾਂ ਤਾਂ ਦੂਰ ਦੀ ਗੱਲ, ਇਹਨਾਂ 'ਚ ਨਫ਼ਰਤ ਪਲਦੀ ਰਹੇ, ਤਾਂ ਕਿ ਸਿੱਖਾਂ ਨੂੰ ਮੁਸਲਮਾਨਾਂ ਦੇ ਖਿਲਾਫ ਜਾਂ ਪਾਕਿਸਤਾਨ ਦੇ ਖਿਲਾਫ ਇੱਕ ਰਾ ਮਟੀਰੀਅਲ ਬਣਾ ਕੇ ਇਹ ਵਰਤਦੇ ਰਹਿਣ। ਲੇਕਿਨ ਦੂਸਰੇ ਪਾਸੇ ਜਦੋਂ ਅਸੀਂ ਅਰਦਾਸ ਦੀ ਤਾਕਤ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬਾਨ ਦੀ ਬਖਸ਼ਿਸ਼, ਪੋਸਟ 47 ਬੇਸ਼ੱਕ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੇ ਇਹਨੂੰ ਫੈਸਲੇ 'ਚ ਲਿਆ, ਔਰ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਜਿਹੜੇ ਲਫ਼ਜ਼ ਵੀ ਸਾਡੀ ਅਰਦਾਸ ਦਾ ਹਿੱਸਾ ਨੇ, ਸ਼ਾਇਦ ਸਰ ਕਪੂਰ ਸਿੰਘ ਹੋਰਾਂ ਦੇ ਡਰਾਫਟਡ ਨੇ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਮੈਂ ਸਮਝਦਾ ਵੀ ਇਹ ਇੰਨੀ ਵਿਜ਼ਡਮ ਵਾਲੇ ਲਫ਼ਜ਼ ਨੇ ਜਿਹੜੇ ਅਰਦਾਸ ਦਾ ਹਿੱਸਾ ਬਣੇ, ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਉਦਮ ਸਿੰਘ ਨਾਗੋਕੇ ਵਰਗਿਆਂ ਨੇ, ਜਦੋਂ 47 ਦੇ ਵਿੱਚ ਨਵੰਬਰ ਦਾ ਮਹੀਨਾ ਆਇਆ, ਕਲਕੱਤੇ ਦੇ ਇੱਕ ਗੁਰਦੁਆਰੇ 'ਚੋਂ ਐਡਰੈਸ ਕਰ ਰਹੇ ਨੇ, ਕਹਿ ਰਹੇ ਨੇ ਖਾਲਸਾ ਜੀ ਤਿਆਰ ਹੋ ਜਾਓ, ਅਸੀਂ ਅਗਲੀ ਵਿਸਾਖੀ ਅਗਲੇ ਸਾਲ ਨਨਕਾਣਾ ਸਾਹਿਬ ਜਾ ਕੇ ਮਨਾਉਣੀ ਹੈ, ਪੰਜਾ ਸਾਹਿਬ ਜਾ ਕੇ ਮਨਾਉਣੀ ਹੈ। ਮਤਲਬ ਔਰ ਨਹਿਰੂ ਨੇ ਕਹਿੰਦੇ ਨੇ ਉਹਨੂੰ ਸਮਝਾਇਆ ਕਿ ਜੀ ਹੁਣ ਬਾਰਡਰ ਬਣ ਗਏ ਨੇ, ਹੁਣ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ। ਸੋ ਮਤਲਬ ਇਹ ਹੈ ਕਿ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਸਾਡੀ ਸਿਆਸੀ ਲੀਡਰਸ਼ਿਪ ਦਾ ਕਿਸ ਕਦਰ ਮਾਨਸਿਕ ਤੌਰ ਦੇ ਉੱਤੇ ਜਿਹੜੇ ਆ ਉਹ ਫਿਊਜ਼ ਉੱਡੇ ਹੁੰਦੇ ਸੀ ਕਿ ਕਿਸ ਕਿਸਮ, ਲੇਕਿਨ ਇਹ ਅਰਦਾਸ ਜਿਹਨੂੰ ਇੱਕ ਸਟੇਜ ਦੇ ਉੱਤੇ ਇਹ ਇੰਪੋਸੀਬਲ ਸਮਝਿਆ ਜਾਂਦਾ ਸੀ, ਕਿਉਂਕਿ ਇਸ ਤੋਂ ਫੌਰਨ ਬਾਅਦ ਜਦੋਂ ਨਹਿਰੂ ਨੇ ਲਿਆਕਤ ਅਲੀ ਨਾਲ ਪੈਕਟ ਕੀਤਾ 1950 ਤੱਕ ਪਹੁੰਚਦੇ ਆ,
ਉਹਦੇ ਵਿੱਚ ਵੱਡਾ ਹਿੱਸਾ ਤਾਂ ਸੀ ਕਿ ਜਿਹੜੀਆਂ ਬੱਚੀਆਂ ਇਧਰਲੀਆਂ ਉਧਰ ਰਹਿ ਗਈਆਂ, ਉਧਰਲੀਆਂ ਇਧਰ ਨੇ, ਉਹਨਾਂ ਦਾ ਆਦਾਨ ਪ੍ਰਦਾਨ ਹੋਏ। ਉਸ ਪੀਰੀਅਡ ਦੇ ਵਿੱਚ ਨਹਿਰੂ ਲਿਆਕਤ ਅਲੀ ਪੈਕਟ ਸਿਰਫ 3000 ਸਿੱਖਾਂ ਨੂੰ ਸਾਲ ਦੇ ਵਿੱਚ ਜਿਹੜਾ 4 ਮੌਕਿਆਂ ਤੇ ਜਾਣ ਦਾ ਇਹ ਐਲਾਨ ਕੀਤਾ ਗਿਆ ਜੀ। ਹਜ਼ਾਰ ਜਿਹੜਾ ਹੈ ਉਹ 2000 ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ, 1000 ਵਿਸਾਖੀ ਦੇ ਮੌਕੇ, 500 ਸਿੱਖਾਂ ਦਾ ਜੱਥਾ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ, ਔਰ 500 ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਲਈ। ਉਸ ਤੋਂ ਬਾਅਦ ਇੰਨੇ ਮੌਕੇ ਆਏ, ਔਰ ਖਾਸ ਤੌਰ ਤੇ ਮੇਰੀਆਂ ਯਾਦਾਂ 'ਚ ਆਏ ਕਿ ਜਦੋਂ 90,000 ਦੇ ਕਰੀਬ ਪਾਕਿਸਤਾਨ ਦੇ ਫੌਜੀ ਔਰ ਸਿਵਿਲੀਅਨ ਇਹਨਾਂ ਦੀ ਕੈਦ ਵਿੱਚ ਸਨ, ਪ੍ਰਿਜ਼ਨਰ ਆਫ ਵਾਰ ਸਨ ਬੰਗਲਾਦੇਸ਼ ਵਾਰ ਦੇ ਵੇਲੇ, ਔਰ ਸ਼ਿਮਲਾ ਐਗਰੀਮੈਂਟ ਦੇ ਲਈ ਜਿਹੜਾ ਹੈ ਬਾਅਦ ਦੇ ਵਿੱਚ ਐਗਰੀਮੈਂਟ ਹੋਇਆ, ਸ਼ਿਮਲਾ ਟਾਕਸ ਦੇ ਲਈ, ਡਾਇਲੌਗ ਲਈ, ਜ਼ੁਲਫਿਕਾਰ ਅਲੀ ਭੁੱਟੋ, ਬੇਨਜ਼ੀਰ ਭੁੱਟੋ ਜਿਹੜੀ ਬਹੁਤ ਛੋਟੀ ਟੀਨੇਜਰ ਸੀ, ਉਹਦੇ ਨਾਲ ਆਇਆ। ਉਦੋਂ ਸ਼੍ਰੋਮਣੀ ਕਮੇਟੀ ਸਿੱਖ ਜਥੇਬੰਦੀਆਂ ਮਿਲੀਆਂ ਇੰਦਰਾ ਗਾਂਧੀ ਨੂੰ ਕਿ ਭਾਈ ਇਹ ਮੌਕਾ ਹੈ ਜਿੱਥੇ ਤੁਸੀਂ ਬਾਕੀ ਡੀਲ ਕਰਨੀ ਹੈ, ਸਿੱਖਾਂ ਦੀ ਜਿਹੜੀ ਐਕਸੈਸ ਹੈ, ਜਿਹੜੀ ਹੈ ਵੀਜ਼ਾ ਫ੍ਰੀ, ਔਰ ਦੂਸਰੇ ਉਦੋਂ ਅਜੇ ਕੋਰੀਡੋਰ ਦਾ ਤਾਂ ਕਾਨਸੈਪਟ ਨਹੀਂ ਸੀ, ਕਿ ਬਈ ਇਸ ਨੂੰ ਯਕੀਨੀ ਬਣਾਓ ਵੀ ਜਾਂ ਨੰਬਰ ਵਧਾਓ ਜਾਂ ਇਹ ਸਾਡਾ ਕੁਝ ਕਰੋ। ਲੇਕਿਨ ਉਹਨਾਂ ਨੇ ਇਹਨੂੰ ਕਦੇ ਵੀ ਇਸ ਇਸ਼ੂ ਨੂੰ ਚੁੱਕਿਆ ਨਹੀਂ ਹੈ। 2019 ਤੱਕ ਪਹੁੰਚਦੇ ਆ। ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਜਿਹੜੇ ਸਾਡੇ ਐਵੇਂ ਸੁਪਰਫਿਸ਼ੀਅਲੀ ਇਨਫੋਰਮੇਸ਼ਨ ਵਾਲੇ ਲੋਕ ਨੇ ਉਹ ਸਮਝਦੇ ਨੇ ਕਿ ਜੀ ਦੇਖੋ ਉਹਦੇ ਨਵਜੋਤ ਸਿੱਧੂ ਦੇ ਨੇ ਜੱਫੀ ਪਾ ਲਈ ਜਨਰਲ ਬਾਜਵੇ ਨੂੰ, ਉਹਦੇ ਕੰਨ 'ਚ ਕਿਹਾ ਇਮਰਾਨ ਖਾਨ ਨੇ ਇਹ ਕਹਿ ਦਿੱਤਾ, ਤਾਂ ਨਹੀਂ, ਇਹ 1999 'ਚ ਮੈਂ ਸਮਝਦਾ ਵੀ ਇਸ ਸਾਰੇ 'ਚ ਵੀ ਜਿਹੜੀ ਪਾਕਿਸਤਾਨ ਦੇ ਸਿੱਖਾਂ ਦੇ ਸਟੇਟਸ ਦੇ ਵਿੱਚ ਤਬਦੀਲੀ ਆਈ ਹੈ, ਉਹਦੇ 'ਚ ਸਾਡੀ ਜੁਝਾਰੂ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਸਾਡੇ ਸਿੰਘ ਰਾਵੀ ਪਾਰ ਜਾ ਕੇ ਬੈਠੇ, ਸਿੱਖ ਬੱਚਿਆਂ ਨੂੰ ਵੀ ਸਕੂਲਾਂ 'ਚ ਦਾਖਲਾ ਮਿਲਣ ਲੱਗਾ, ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਗੱਲਬਾਤ ਹੋਈ। 1998-99 ਦੇ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਈ, ਔਰ ਕਰਤਾਰਪੁਰ ਦਾ ਜਿਹੜੀ ਅੱਜ ਜ਼ਮੀਨ ਜਾਂ ਇਹ 1999 ਤੋਂ ਇੱਕਦਮ ਬਾਅਦ 2000 ਤੋਂ ਜ਼ਮੀਨਾਂ ਐਕਵਾਇਰ ਕਰਨ ਦੀ ਗੱਲ ਤੁਰੀ, ਐਕਵਾਇਰ ਕੀਤੀਆਂ ਗਈਆਂ, ਔਰ ਫਾਈਨਲੀ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ। ਉਸ ਮੌਕੇ ਪਾਕਿਸਤਾਨ ਦੇ ਵਿੱਚ ਹਰ ਇੱਕ ਨੂੰ ਪਤਾ ਹੈ ਵੀ ਡਿਸੀਜਨ ਮੇਕਿੰਗ ਪਾਵਰ ਕਿੱਥੇ ਹੈ, ਉਹ ਜ਼ਾਹਰ ਹੈ ਫੌਜ ਦੇ ਕੋਲ ਹੈ, ਐਸਟੈਬਲਿਸ਼ਮੈਂਟ ਦੇ ਕੋਲ ਹੈ, ਔਰ ਇਸ ਨੂੰ ਔਰ ਇੰਨਾ ਇੱਕ ਪ੍ਰੈਸ਼ਰ ਬਿਲਟ ਹੋ ਗਿਆ ਹੈ ਕਿ ਮੋਦੀ ਐਂਡ ਕੰਪਨੀ ਦੇ ਲਈ ਇਹ ਔਖਾ ਹੋ ਗਿਆ ਵੀ ਉਹ ਰਾਜ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਅਸੀਂ ਦੇਖਦੇ ਹਾਂ 5 ਅਗਸਤ 2019 ਨੂੰ ਕਸ਼ਮੀਰ ਦਾ ਆਰਟੀਕਲ 370 ਖਤਮ ਕਰਤਾ ਹੈ, ਸੂਬੇ ਦਾ ਵਜੂਦ ਖਤਮ ਕਰ ਦਿੱਤਾ। ਪਾਕਿਸਤਾਨ ਨੇ ਸਾਰੇ ਸਬੰਧ ਤੋੜ ਲਏ ਇੰਡੀਆ ਨਾਲ, ਡਿਪਲੋਮੈਟਿਕ ਵੀ, ਬੱਸ ਵੀ ਬੰਦ ਕਰਤੀ, ਗੱਡੀ। ਲੇਕਿਨ ਉਹਨਾਂ ਦੀ ਇਹ ਸਿਆਣਪ ਮੈਂ ਕਹਾਂਗਾ ਜਾਂ ਗੁਰੂ ਦੀ ਇਹ ਕਲਾ ਹੈ ਕਿ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਦੀ ਕੰਸਟਰਕਸ਼ਨ ਬਰਾਬਰ ਜਾਰੀ ਰਹੀ, ਔਰ ਇੱਕ ਮਿਰਾਕੂਲਸ ਅੰਦਾਜ਼ ਦੇ ਵਿੱਚ ਇੰਨਾ ਵੱਡਾ ਸਟਰਕਚਰ ਖੜਾ ਹੋਇਆ ਹੈ। ਉਹਨਾਂ ਨੂੰ 5000 ਦੇ ਕਰੀਬ ਰੋਜ਼ਾਨਾ ਸਿੱਖ ਯਾਤਰੂਆਂ ਦੇ ਆਉਣ ਔਰ ਜਾਣ ਦਾ ਪ੍ਰਬੰਧ ਉਹਨਾਂ ਨੇ ਇਮੀਗ੍ਰੇਸ਼ਨ ਕਾਊਂਟਰ ਬਣਾਏ ਦੂਜੇ। ਇਹਨਾਂ ਨੇ ਪਹਿਲੇ ਦਿਨ ਤੋਂ ਹੀ ਪਹਿਲਾਂ ਤਾਂ 500 ਦਾ ਨੰਬਰ ਨਹੀਂ ਬਦਲ ਦਿੱਤਾ ਹੈ, ਫਿਰ ਉਹਨਾਂ ਦੇ ਉੱਤੇ ਵੀ ਐਕਸਟਰਾ ਇੰਟੈਲੀਜੈਂਸ ਦੂਜੇ ਤੀਜੇ, ਫਿਰ ਵਾਪਸੀ ਤੇ ਅਪਮਾਨਿਤ ਕਰਨ ਦੀ ਲਾਈਨ, ਜੇ ਕੋਈ ਕਰਤਾਰਪੁਰ ਦੀ ਉਸ ਪਵਿੱਤਰ ਮਿੱਟੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜੀਵਨ ਦੇ 18 ਸਾਲ ਗੁਜ਼ਾਰੇ, ਹਲ ਵਾਇਆ, ਉਹਨੂੰ ਲਿਆਉਂਦੇ ਸੀ, ਉਹ ਵੀ ਕੁੱਤਿਆਂ ਨੂੰ ਸੰਘਾਉਂਦੇ ਸੀ। ਲੇਕਿਨ ਇਸ ਪੀਰੀਅਡ 'ਚ ਜਿਹੜਾ 2019 ਤੋਂ ਆਲਮੋਸਟ 2025 ਤੱਕ ਚੱਲਿਆ, ਜਿਹੜਾ ਇੱਕ ਪਿਆਰ ਦਾ ਹੜ ਵਗਿਆ, ਜਿਹੜਾ ਇੱਕ ਭਰਮ ਜੋ ਇਹਨਾਂ ਨੇ ਜਿਹੜਾ ਮਿਸਗਾਈਡੈਂਸ ਲਾਈਨ ਸੀ, ਜਦੋਂ ਉਹਨਾਂ ਲੋਕਾਂ ਦਾ ਜੋ ਮੁਹੱਬਤ ਦਾ ਇਜ਼ਹਾਰ ਸੀ, ਉਹਨੇ ਇਹਨਾਂ ਦੇ ਵਿੱਚ ਘਬਰਾਹਟ ਪੈਦਾ ਕੀਤੀ। ਦੋਨਾਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਜਿਹੜੀ ਹੈ ਸਾਡੇ 'ਚ ਕਿਵੇਂ ਜਿਹੜੀ ਹੈ ਉਹ ਤਹਿਜ਼ੀਬੀ ਸਾਂਝਾਂ ਨੇ, ਬੋਲੀ ਦੀ ਸਾਂਝ ਹੈ, ਮਹਿਮਾਨ ਨਵਾਜ਼ੀ ਹੈ, ਇੰਤਹਾ ਪਿਆਰ ਹੈ। ਔਰ ਇਸ ਸਾਰੇ ਦੇ ਚੱਲਦੇ 2019 ਦਾ ਜਿਹੜਾ ਪਹਿਲਗਾਮ ਵਾਕਿਆ ਆਇਆ, ਇਹਨਾਂ ਨੇ 7, 8, 9 ਮਈ ਨੂੰ 3 ਰੋਜ਼ਾ ਜਿਹੜਾ ਇਹਨਾਂ ਦਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਸੀ, ਉਹਦੇ 'ਚ ਪਾਕਿਸਤਾਨ ਨੇ ਇਹਨਾਂ ਦੀਆਂ ਗੋਡਣੀਆਂ ਲਵਾਈਆਂ। ਪਰ ਇਸ ਸਭ ਦੇ ਵਿੱਚ ਜਿਹੜਾ ਸਿੱਖ ਫੈਕਟਰ ਸੀ, ਮੈਂ ਇਹਨੂੰ ਇੰਪੋਰਟੈਂਸ ਇਸ ਲਈ ਦੇਣਾ ਚਾਹੁੰਦਾ ਕਿ ਸਿੱਖ ਨਿਊਟਰਲ ਹੋ ਗਏ। ਉਹਨਾਂ ਨੇ ਕਿਹਾ ਜੀ ਇਹ ਜੰਗ ਸਾਡੀ ਨਹੀਂ ਹੈ, ਉਧਰ ਸਾਡਾ ਨਨਕਾਣਾ ਹੈ, ਇੱਧਰ ਸਾਡਾ ਕਰਤਾਰਪੁਰ ਹੈ, ਔਰ ਅਸੀਂ ਜਿਹੜਾ ਹੈ ਇਸ ਦਾ ਹਿੱਸਾ ਨਹੀਂ ਹੈ। ਡਾਇਸਪੋਰਾ more ਮਜ਼ਬੂਤੀ ਨਾਲ ਬੋਲਿਆ, ਪੰਜਾਬ ਦਾ ਸਿੱਖ ਜਿਹੜਾ ਉਹ ਨਾਲ ਨਹੀਂ ਖੜਿਆ। ਔਰ ਤੁਸੀਂ ਦੇਖਦੇ ਹੋ ਕਿ ਫੌਰਨ ਇਹਨਾਂ ਨੇ ਪਹਿਲਾ ਵਾਰ ਇਹ ਕੀਤਾ ਕਿ ਇਹਨਾਂ ਨੇ ਕਰਤਾਰਪੁਰ ਸਾਹਿਬ ਦੀ ਜਿਹੜੀ ਰੋਜ਼ਾਨਾ ਜਿਹੜਾ ਸੰਗਤਾਂ ਦਾ ਆਣਾ ਜਾਣ ਸੀ, ਉਹ ਉਸ ਨੂੰ ਖਤਮ ਕਰ ਦਿੱਤਾ, ਇਹ ਕਹਿ ਕੇ ਸਿਕਿਉਰਿਟੀ ਰੀਜ਼ਨ। ਹੁਣ ਇਸ 1 ਸਾਲ ਤੋਂ ਜ਼ਿਆਦਾ ਦੇ ਪੀਰੀਅਡ 'ਚ ਇਹਨਾਂ ਨੇ ਕ੍ਰਿਕਟ ਮੈਚ ਵੀ ਖੇਡੇ ਨੇ, ਮੀਟਿੰਗਸ ਦੇ ਵਿੱਚ ਵੀ ਇਕੱਠੇ ਹੁੰਦੇ ਨੇ, ਵਪਾਰ ਵੀ ਕਰਾਚੀ ਔਰ ਬੰਬੇ ਦਾ ਬਰਾਬਰ ਚੱਲ ਰਿਹਾ ਹੈ।
ਹੁਣ ਜਥੇ ਵੀ ਜਿਹੜੇ ਨੇ ਗੁਰਪੁਰਬਾਂ ਦੇ ਮੌਕੇ ਦੇ ਉੱਤੇ ਜਾਣ ਲੱਗ ਗਏ ਨੇ, ਪਰ ਕਿਉਂਕਿ ਜਥੇ ਤਾਂ ਉਸੇ ਇੱਕ ਸੈਟ ਸਿਸਟਮ ਥੱਲੇ ਜਾਂਦੇ ਨੇ, ਉਹ ਗੁਰਦੁਆਰੇ, ਕਿਉਂਕਿ ਇਸ ਪੀਰੀਅਡ 'ਚ ਕਰਤਾਰਪੁਰ ਇੱਕ ਸਾਂਝਾ ਦਾ ਪ੍ਰਤੀਕ ਬਣਿਆ। ਵਿਛੜੇ ਭੈਣ ਭਰਾ ਕਈ ਜਿਹੜੇ ਨੇ 70 ਸਾਲ ਬਾਅਦ ਮਿਲੇ, ਔਰ ਦੋਨੋਂ ਪਾਸਿਓਂ ਜਿਹੜਾ ਹੈ ਇਹ ਵੀ ਆਇਆ ਕਿ ਵੀ 47 ਦੀ ਖੇਡ ਦੇ ਵਿੱਚ ਸਾਨੂੰ ਕਿਹਨੇ ਆਪਸ 'ਚ ਲੜਵਾ ਦਿੱਤਾ, ਕਿਹਨੇ ਪੜਾ ਦਿੱਤਾ। ਹੁਣ ਇਸ ਸਭ ਦੇ ਚੱਲਦੇ 3-4 ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਡਿਪਟੀ ਮਿਨਿਸਟਰ ਆਫ ਸਟੇਟ ਫੋਰਨ ਅਫੇਅਰਸ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਦੋਂ ਖੋਲਿਆ ਜਾਏਗਾ, ਵੀ ਉਹ ਬਾਕੀ ਸਾਰੀ ਤਾਂ ਆਮ ਵਾਂਗ ਗੱਲ ਚੱਲ ਰਹੀ ਹੈ, ਉਹਨੇ ਕਿਹਾ ਜੀ ਨਹੀਂ ਨਹੀਂ, ਇਹ ਅਜੇ ਬਹੁਤ ਵੱਡਾ ਸਿਕਿਉਰਿਟੀ ਥ੍ਰੈਟ ਹੈ ਔਰ ਇਹਨੂੰ ਅਜੇ ਅਸੀਂ ਨਹੀਂ ਖੋਲਣਾ। ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ ਇਹ ਖੋਲਿਆ ਵੀ ਗਿਆ ਸੀ 2019 ਦੇ ਵਿੱਚ 5 ਸਾਲ ਦਾ ਐਗਰੀਮੈਂਟ ਸੀ, 2024 ਦੇ ਵਿੱਚ ਉਹਨੂੰ ਰਿਨਿਊ ਕੀਤਾ 5 ਸਾਲ, ਤੇ 2029 ਤੱਕ ਪਹੁੰਚਦੇ ਮੈਨੂੰ ਲੱਗਦਾ ਵੀ ਇਹਨਾਂ ਨੇ ਪਰਮਾਨੈਂਟ, ਹੁਣ ਜਿਵੇਂ ਸਾਲ ਤੋਂ ਜ਼ਿਆਦਾ ਹੋ ਗਿਆ। ਸੋ ਇਹ ਗੱਲ ਦੂਸਰੇ ਪਾਸੇ ਮੈਨੂੰ ਇਸ ਗੱਲ ਦਾ ਵੀ ਰੰਜ, ਹੁਣ ਕੀ ਕਰੀਏ ਇਹਨਾਂ ਦੇ ਉੱਤੇ, ਅਕਾਲੀਆਂ ਨੂੰ ਕੀ ਕਹਿਣਾ ਜਾਂ ਸ਼੍ਰੋਮਣੀ ਕਮੇਟੀ ਨੂੰ, ਇਹ ਤਾਂ ਧਾਰਮਿਕ ਮੁੱਦਾ ਹੈ, ਇਸ ਦੇ ਉੱਤੇ ਤਾਂ ਤੁਸੀਂ UN ਲੈਵਲ ਤੱਕ ਲੌਬੀ ਕਰ ਸਕਦੇ ਹੋ, ਇਸ ਦੇ ਉੱਤੇ ਤਾਂ ਤੁਸੀਂ ਜਾ ਕੇ ਧਰਨੇ ਪ੍ਰਦਰਸ਼ਨ ਕਰ ਸਕਦੇ ਹੋ, ਸਿੱਖਾਂ ਦੇ ਧਾਰਮਿਕ ਹਕੂਕ ਹੈ। ਲੇਕਿਨ ਜਿਹਨਾਂ ਧਿਰਾਂ ਦੇ ਕੋਲ ਸ਼੍ਰੋਮਣੀ ਕਮੇਟੀ ਹੈ, ਬਾਕੀ ਜਿਹੜੇ ਦਿੱਲੀ ਹਰਿਆਣਾ ਕਮੇਟੀ, ਪਟਨਾ ਸਾਹਿਬ ਹਜ਼ੂਰ ਸਾਹਿਬ ਤੋਂ ਪਹਿਲਾਂ ਹੀ RSS ਦੇ ਕੋਲ ਨੇ, ਪਰ ਧਾਰਮਿਕ ਲੈਵਲ ਦੀਆਂ ਜਥੇਬੰਦੀਆਂ ਵੱਲੋਂ ਵੀ ਸਿੱਖਾਂ 'ਚ ਕੋਈ ਅਦਰ ਦੈਨ ਡਾਇਸਪੋਰਾ, ਜੇ ਅਸੀਂ ਮਾੜੀ ਮੋਟੀ ਗੱਲ ਕਰ ਲਈ ਜਾਂ ਕੋਈ ਹੋਰ ਕਰ ਲਏਗਾ, ਇਹ ਅਦਰਵਾਈਜ਼ ਇਵੇਂ ਹੋ ਨਹੀਂ ਸਕਦਾ। ਹੁਣ ਜਿਸ ਚੀਨ ਨੇ 4000 ਸਕੁਅਰ ਮਾਈਲ ਟੈਰੀਟਰੀ ਇਹਨਾਂ ਦੀ ਕਾਬੂ ਕੀਤੀ, 20 ਸੋਲਜਰ ਮਾਰੇ ਗਲਵਾਨ 2020, ਉੱਥੇ ਤਾਂ ਇਹਨਾਂ ਨੇ ਮਾਨਸਰੋਵਰ ਕੈਲਾਸ਼ ਦੀ ਯਾਤਰਾ ਸ਼ੁਰੂ ਕਰ ਦਿੱਤੀ ਹੈ ਕਿ ਪੂਰਾ ਉਹਨਾਂ ਦਾ ਜਥਾ ਗਿਆ ਹਿੰਦੂਆਂ ਦਾ, ਟਰੈਕਿੰਗ ਕਰਦੇ ਆ। ਸੋ ਇਹ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਡੇਰਾ ਬਾਬਾ ਨਾਨਕ ਤੋਂ, ਜਿਹੜਾ ਜਿਹਦੇ ਲਈ ਮਿਲੀਅਨਸ ਆਫ ਡਾਲਰਸ ਪਾਕਿਸਤਾਨ ਦੀ ਹਕੂਮਤ ਨੇ, ਉਹ ਕੋਈ ਸਿੱਖਾਂ ਨੇ ਪੈਸੇ ਨਹੀਂ ਦਿੱਤੇ ਹੈ, ਖਰਚ ਕੀਤੇ ਨੇ, ਔਰ ਸਾਡੀ ਆਸਥਾ ਸਾਡਾ ਮਦੀਨਾ ਹੈ, ਅਸੀਂ 2 ਵੇਲੇ ਦੀ ਅਰਦਾਸ 'ਚ ਮੰਗਦੇ ਹਾਂ ਜਿਨ੍ਹਾਂ ਦਾ। ਸੋ ਇਸ ਤੋਂ ਵੱਡਾ ਹੋਰ ਸਾਡੇ ਲਈ ਬਾਰ-ਬਾਰ ਜਿਹੜੇ ਅਸੀਂ ਗੁਲਾਮੀ ਦੇ ਸਿੰਪਟਮ ਦੇਖਦੇ ਹਾਂ, ਪਰ ਅੱਜ ਅਨਫੋਰਚੂਨੇਟਲੀ ਸਿੱਖਾਂ ਦਾ ਇੱਕ ਵੱਡਾ ਹਿੱਸਾ, ਉਹਨਾਂ ਨੂੰ ਸ਼ਾਇਦ ਇਹ ਗੱਲਾਂ ਪਤਾ ਨਹੀਂ ਚੁਭਣੋਂ ਹਟ ਗਈਆਂ, ਜਾਂ ਉਹਨਾਂ ਨੇ ਗੁਲਾਮੀ ਨੂੰ ਹੀ ਜਿਹੜਾ ਉਹ ਕਬੂਲ ਕਰ ਲਿਆ, ਜਾਂ ਗੁਲਾਮੀ ਨੂੰ ਇੰਜੋਏ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਹਾਲਾਤ ਜ਼ਰੂਰ ਸਾਡੇ ਲਈ ਦੁਖਦਾਈ ਹੁੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਇਹ ਇੱਕ ਬੜੀ ਤਰਾਸਦੀ ਆ ਸਿੱਖਾਂ ਦੀ ਕਿ ਜਿਹੜੇ ਸਿੱਖਾਂ ਦੇ ਪਾਵਰ ਸਟਰਕਚਰਸ ਦੇ ਉੱਤੇ ਬੰਦੇ ਬੈਠੇ ਆ, ਉਹ ਜੇ ਕਰਤਾਰਪੁਰ ਸਾਹਿਬ ਦੇ ਇਸ ਮਸਲੇ ਦੇ ਉੱਤੇ ਹੀ ਆਪਾਂ ਨਿਗਾਹ ਮਾਰੀਏ ਤਾਂ ਮਹਿਜ਼ ਬਿਆਨਾਂ ਤੱਕ ਗੱਲ ਸੀਮਤ ਹੋ ਕੇ ਰਹਿ ਗਈ ਆ ਕਿ ਬੰਦੇ ਆਪਣੇ ਬਿਆਨ ਦੇ ਦਿੰਦੇ ਆ ਕਿ ਸਰਕਾਰ ਇਸ ਨੂੰ ਖੋਲੇ ਤੇ ਉਹ ਸੁਰਖਰੂ ਹੋ ਜਾਂਦੇ ਆ। ਤੇ ਇਹੀ ਹਾਲ ਅੱਜ ਕੱਲ੍ਹ ਨਵਾਂ ਅਖਬਾਰਾਂ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਆ ਗਿਆ ਕਿ ਬੰਦੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਸੁਰਖਰੂ ਹੋ ਜਾਂਦੇ ਆ। ਪਰ ਜਿਉਂਦੀਆਂ ਕੌਮਾਂ ਜਿਹੜੀਆਂ ਹੁੰਦੀਆਂ ਨੇ, ਉਹ ਆਪਣੀ ਜੰਗ ਦੇ ਨਾਲ, ਆਪਣੇ ਸੰਘਰਸ਼ ਦੇ ਨਾਲ, ਆਪਣੀ ਲੜਾਈ ਦੇ ਨਾਲ ਹੀ ਆਪਣੀ ਇੱਜ਼ਤ ਨੂੰ ਬਹਾਲ ਰੱਖ ਸਕਦੀਆਂ ਆ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਪਾਕਿਸਤਾਨ ਨੇ ਜੇ ਇਹ ਉੱਦਮ ਕੀਤਾ, ਉਹਨਾਂ ਨੇ ਇੱਕ ਹੱਥ ਵਧਾਇਆ, ਜਿਹੜੀਆਂ ਨਫ਼ਰਤਾਂ ਦੇ ਬੀਜ ਬੀਜੇ ਗਏ ਸੀ, ਤਾਂ ਸਿੱਖਾਂ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਪੰਜਾਬ ਜਿੱਥੇ ਉਹ ਬਹੁ ਗਿਣਤੀ 'ਚ ਵੱਸਦੇ ਆ, ਉੱਥੇ ਕੋਈ ਮੂਵਮੈਂਟ ਸਿੱਖ ਧਿਰਾਂ ਇਸ ਤਰੀਕੇ ਦੀ ਬਿਲਡ ਕਰਨ ਕਿ ਭਾਰਤ ਦੀ ਸਰਕਾਰ ਜਿਹੜੀ ਆ ਉਹ, ਕਿਉਂਕਿ ਇਹ ਪ੍ਰੈਸ਼ਰ ਤੋਂ ਬਿਨਾਂ ਇਹੋ ਜਿਹੇ ਫੈਸਲੇ ਨਹੀਂ ਹੁੰਦੇ, ਤਾਂ ਉਹ ਪ੍ਰੈਸ਼ਰ ਬਿਲਡ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਆ, ਇਹ ਕੋਈ ਸਿਰਫ ਇੱਕ ਕਹਿ ਸਕਦੇ ਇੱਕ ਦਿਨ ਦੇ ਵਿੱਚ ਜਿਹੜੀ ਇਹ ਯਾਤਰਾ ਆ ਮੁੜ ਸ਼ੁਰੂ ਹੋ ਸਕਦੀ ਆ। ਤਾਂ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਾਂ ਜਿੰਨੀਆਂ ਸਿੱਖਾਂ ਦੀਆਂ ਸਿਆਸੀ ਧਿਰਾਂ, ਖਾਸ ਤੌਰ ਤੇ ਜਿਹੜੀਆਂ ਚੋਣਾਂ ਦੇ ਲਈ ਵੀ ਇਸ ਟਾਈਮ ਸਿੱਖਾਂ ਦੀਆਂ ਵੋਟਾਂ ਲੱਭ ਰਹੀਆਂ ਨੇ, ਭਾਲ ਰਹੀਆਂ ਨੇ, ਤਾਂ ਉਹ ਵੋਟਾਂ ਜੇ ਤੁਸੀਂ ਸੰਘਰਸ਼ ਨਹੀਂ ਕਰੋਗੇ, ਤਾਂ ਜੇ ਤੁਸੀਂ ਵੋਟਾਂ ਤੋਂ ਪਹਿਲਾਂ ਸੰਘਰਸ਼ ਨਹੀਂ ਕਰ ਰਹੇ, ਤਾਂ ਸਿੱਖ ਕੀ ਆਸ ਕਰਨਗੇ ਤੁਸੀਂ ਸੱਤਾ ਦੇ ਵਿੱਚ ਆ ਕੇ ਸੰਘਰਸ਼ ਦੇ ਰਾਹ ਪਾਓਗੇ। ਤਾਂ ਇਹ ਸਾਰੀਆਂ ਉਹਨਾਂ ਧਿਰਾਂ ਦੇ ਲਈ ਇੱਕ ਅਸੀਂ ਕਹਿ ਸਕਦੇ ਹਾਂ ਕਿ ਸੁਨੇਹਾ ਆ, ਜਿਹੜੀਆਂ ਸਿੱਖਾਂ ਦੀਆਂ ਵੋਟਾਂ ਦੇ ਨਾਲ ਸੱਤਾ ਦੇ ਵਿੱਚ ਆਉਣਾ ਚਾਹੁੰਦੀਆਂ ਨੇ। ਤਾਂ ਅੱਜ ਦੇ ਸ਼ੋਅ ਦੇ ਵਿੱਚ ਫਿਲਹਾਲ ਡਾਕਟਰ ਸਾਹਿਬ ਇੰਨਾ ਹੀ, ਤੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਤੋਂ ਬੇਨਤੀ ਆ ਕਿ TV 84 ਲਗਾਤਾਰ ਪੰਥ ਦੀ, ਪੰਜਾਬ ਦੀ, ਹੱਕ ਤੱਕ ਦੀ ਆਵਾਜ਼ ਚੁੱਕਦਾ ਆ ਰਿਹਾ ਆ। ਅਸੀਂ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਨਾਲ ਜੁੜੀਆਂ ਜਾਂ ਫਿਰ ਹੋਰ ਜਿਹੜੀਆਂ ਘਟਨਾਵਾਂ ਆ, ਉਹਨਾਂ ਦੀ ਗਰਾਊਂਡ ਰਿਪੋਰਟਿੰਗ ਤੇ ਉਹਨਾਂ ਦਾ ਐਨਾਲਿਸਿਸ ਲੈ ਕੇ ਤੁਹਾਡੇ ਅੱਗੇ ਆਉਣੇ ਆ, ਤੇ ਆਸ ਕਰਦੇ ਹਾਂ ਕਿ ਤੁਸੀਂ ਸਾਡੇ YouTube ਚੈਨਲਸ, ਜਿਨ੍ਹਾਂ ਦੇ ਉੱਤੇ ਸਾਨੂੰ ਲਗਾਤਾਰ ਸਰਕਾਰ ਦੀਆਂ ਪਾਬੰਦੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਆ, ਉਹ ਤੁਹਾਡੀ ਮਦਦ ਦੇ ਨਾਲ ਤੁਸੀਂ ਉਹਨਾਂ ਨੂੰ ਅੱਗੇ ਸ਼ੇਅਰ ਕਰੋ, ਉਹਨਾਂ ਨੂੰ ਸਬਸਕ੍ਰਾਈਬ ਕਰੋ, TV 84 official ਤੇ TV 84 USA।
ਇਸੇ ਤਰੀਕੇ ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਅਕਾਊਂਟਸ ਨੇ, ਉਹਨਾਂ ਦੇ ਉੱਤੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਇੱਕ ਵੱਡੀ ਬੇਨਤੀ ਹੈ ਕਿ ਟੀਵੀ 84 ਨੇ ਇੱਕ ਉੱਦਮ ਕੀਤਾ ਹੈ ਕਿ ਅਸੀਂ ਆਪਣੀ ਐਪ ਬਣਾਈ ਹੈ। ਤੁਸੀਂ ਆਪਣੇ ਮੋਬਾਈਲਸ ਦੇ ਵਿੱਚ ਟੀਵੀ 84 ਦੀ ਇਸ ਐਪ ਨੂੰ ਐਪ ਸਟੋਰ ਤੋਂ ਜਾ ਕੇ ਡਾਊਨਲੋਡ ਕਰੋ ਤੇ ਉੱਥੇ ਤੁਸੀਂ ਸਾਡਾ ਲਾਈਵ ਟੀਵੀ ਤੇ ਬਾਕੀ ਦੀਆਂ ਵੀਡੀਓਜ਼ ਤੇ ਹੋਰ ਖਬਰਾਂ ਵੀ ਜਿਹੜੀਆਂ ਆ ਉਹ ਦੇਖ ਸਕਦੇ ਹੋ। ਤੇ ਟੀਵੀ 84 ਤੁਹਾਡੇ ਸਹਿਯੋਗ ਦੇ ਨਾਲ ਹੀ ਆਪਣਾ ਕੰਮ ਕਰ ਰਿਹਾ ਆ ਤੇ ਤੁਸੀਂ ਟੀਵੀ 84 ਨੂੰ ਜਿਹੜੀਆਂ ਡੋਨੇਸ਼ਨਸ ਨੇ ਉਹ ਜ਼ਰੂਰ ਦੇ ਸਕਦੇ ਹੋ। ਤੇ ਵੈਬਸਾਈਟ ਹੈ tv84.com ਜਾਂ ਫਿਰ ਐਪ ਵੀ ਜੇ ਤੁਸੀਂ ਡਾਊਨਲੋਡ ਕਰਦੇ ਹੋ ਤਾਂ ਉੱਥੇ ਵੀ ਡੋਨੇਟ ਦਾ ਬਟਨ ਜਿਹੜਾ ਆ ਬਣਿਆ ਹੋਇਆ। ਤੁਸੀਂ ਉੱਥੇ ਜਾ ਕੇ ਆਪਣੇ ਕਾਰਡ ਦੇ ਥਰੂ, ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੇ ਥਰੂ ਜਿਹੜੀ ਪੇਮੈਂਟ ਆ ਉਹ ਦੇ ਸਕਦੇ ਹੋ। ਇੱਕ ਵਾਰ ਵੀ ਜਾਂ ਹਰ ਮਹੀਨੇ ਦੇ ਲਈ ਵੀ ਤੁਸੀਂ ਪੇਮੈਂਟ ਜਿਹੜੀ ਆ ਉਹ ਲਾ ਸਕਦੇ ਹੋ। ਤੇ ਜੇ ਤੁਸੀਂ ਚੈੱਕ ਦੇ ਰਾਹੀਂ ਵੀ ਕੋਈ ਅਮਾਊਂਟ ਭੇਜਣਾ ਚਾਹੁੰਦੇ ਹੋ ਤਾਂ ਨਿਊਯਾਰਕ ਬੇਸਡ ਟੀਵੀ 84 ਦੇ ਐਡਰੈਸ ਦੇ ਉੱਤੇ ਤੁਸੀਂ ਆਪਣਾ ਚੈੱਕ ਵੀ ਭੇਜ ਸਕਦੇ ਹੋ। ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਫੇਰ ਮੁਲਾਕਾਤ ਹੋਵੇਗੀ ਜੀ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਜੀ ਫਤਿਹ। ਕੀ